ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 13 जुलाई 2021 29 हाड़ नानक शाही संमत 553 का दिन है। तो डॉक्टर साहब, प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसी व्यूअर्स जे तुसीं हक सच इंसाफ ते पैरा दिंदा ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਰ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਸਥਿਤ टैक्सी एंड बिजनेस इंश्योरेंस के माहिर KS Bling एंड एसोसिएट्स वालों। सो KS Bling एंड एसोसिएट्स वालों लिमोजीन कार सर्विस, ब्लैक कार कारपोरेशन, पेरोल सर्विसेज, इनकम टैक्स ਅਤੇ ਟੈਕਸ ਰਿਟਰਨ ਸੰਬੰਧੀ ਜਿਹੜੀਆਂ ਸੇਵਾਵਾਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਔਰ ਨਿਊਯਾਰਕ ਏਰੀਆ ਵਿੱਚ ਜਿਹੜੇ ਰਹਿੰਦੇ ਆਪਣੇ ਸੱਜਣ ਨੇ ਉਹ ਭਰੋਸੇਯੋਗ ਅਤੇ ਤਸੱਲੀ ਬਖਸ਼ ਸੇਵਾਵਾਂ ਲਈ KS Bling ਐਂਡ ਐਸੋਸੀਏਟਸ ਤੱਕ ਆਪਣੀ ਜਿਹੜੀ ਹੈ ਉਹ ਪਹੁੰਚ ਕਰ ਸਕਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮਾਲਕ ਜਿਹੜੇ ਹੈਗੇ ਨੇ ਉਹ ਕਿਰਪਾਲ ਸਿੰਘ ਬਲਿੰਗ ਨੇ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ, ਉਹ ਪ੍ਰੋਗਰਾਮ ਦੀ ਸ਼ੁਰੂ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਪਹਿਲਾ ਟੌਪਿਕ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਜਿਹੜੀ ਹੈ ਹਰ ਫਰੰਟ ਤੋਂ ਫੇਲ ਹੋਈ ਹੈ ਔਰ 2022 ਵਿੱਚ ਯੂਪੀ, ਪੰਜਾਬ ਸਮੇਤ ਕੁਝ ਰਾਜਾਂ ਦੀਆਂ ਜਿਹੜੀਆਂ ਅਸੈਂਬਲੀ ਚੋਣਾਂ ਨੇ ਉਹ ਹੋ ਰਹੀਆਂ ਨੇ। ਸੋ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਲਈ ਅਤੇ ਅਮਲੀ ਸਮੱਸਿਆਵਾਂ ਤੋਂ ਉਹਨਾਂ ਦਾ ਧਿਆਨ ਹਟਾਉਣ ਲਈ ਯੂਪੀ ਸਰਕਾਰ ਇੱਕ ਕਾਨੂੰਨ ਪਾਸ ਕਰਨ ਜਾ ਰਹੀ ਹੈ। ਸੋ ਇਸ ਕਾਨੂੰਨ ਅਨੁਸਾਰ ਸਿਰਫ 2 ਬੱਚੇ ਹੀ ਪੈਦਾ ਕੀਤੇ ਜਾ ਸਕਦੇ ਹਨ ਔਰ ਜਿਹੜੇ ਪਰਿਵਾਰ ਵਿੱਚ 2 ਤੋਂ ਜ਼ਿਆਦਾ ਬੱਚੇ ਹੋਣਗੇ ਉਹ ਨਾ ਲੋਕਲ ਚੋਣਾਂ ਵਿੱਚ ਹਿੱਸਾ ਲੈ ਸਕਣਗੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਵਿੱਚ ਉਹਨਾਂ ਨੂੰ ਕੋਈ ਪ੍ਰਮੋਸ਼ਨ ਦਿੱਤੀ ਜਾਵੇਗੀ। ਸੋ ਇਸ ਕਾਨੂੰਨ ਪਿੱਛੇ ਅਸਲ ਮਨਸ਼ਾ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵੀਰ ਸਰਦਾਰ ਕਿਰਪਾਲ ਸਿੰਘ ਬਲਿੰਗ ਜੀ ਦਾ ਸ਼ੁਕਰੀਆ ਅਦਾ ਕਰਦੇ ਸ਼ੁਰੂ ਤੋਂ ਹੀ ਉਹ ਸਾਡੇ ਨਾਲ ਜੁੜੇ ਹੋਏ ਨੇ। ਟੀਵੀ 84 ਨੂੰ ਉਹ ਪੰਥ ਦੀ ਆਵਾਜ਼ ਸਮਝਦੇ ਨੇ। ਸਾਡੇ ਨਾਲ ਨਿੱਜੀ ਤੌਰ ਦੇ ਉੱਤੇ ਵੀ ਉਹਨਾਂ ਦੀ ਪੰਥਕ ਭੂਮਿਕਾ ਹਰ ਵੇਲੇ ਆਵਾਜ਼ ਮਾਰਿਆਂ ਉਹ ਹਾਜ਼ਰ ਹੁੰਦੇ ਨੇ। ਔਰ ਹੁਣ ਵੀ ਜਿਸ ਦਿਨ ਅਸੀਂ ਕਸ਼ਮੀਰੀਆਂ ਦੇ ਨਾਲ ਆਪਣੀ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ, ਜਿਹੜਾ ਐਤਵਾਰ ਨੂੰ ਵਿਖਾਵਾ ਕੀਤਾ ਗਿਆ ਟਾਈਮ ਸਕੁਏਅਰ ਦੇ ਵਿੱਚ, ਉਹਦੇ 'ਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਜੀ। ਕਾਰੋਬਾਰੀ ਤੌਰ ਤੇ ਵੀ ਉਹਨਾਂ ਨੇ ਕਾਫੀ ਸਟਰਗਲ ਕੀਤੀ ਹੈ, ਮਿਹਨਤ ਕੀਤੀ ਹੈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵਧਣਾ ਸੌਖਾ ਨਹੀਂ ਹੈ, ਪਰ ਉਹ ਇੱਕ ਸਫਲ ਕਾਰੋਬਾਰੀ ਵੀ ਨੇ। ਔਰ ਅਸੀਂ ਜਿੱਥੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਇਹ ਅਰਦਾਸ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਉਹ ਪੰਥਕ ਪਿੜ ਵਿੱਚ ਆਪਣੀਆਂ ਸੇਵਾਵਾਂ ਵੀ ਦਿੰਦੇ ਰਹਿਣ, ਜਿਵੇਂ ਕਿ ਉਹਨਾਂ ਦਾ ਆਪਣਾ ਮਨ ਹਮੇਸ਼ਾ ਹਰ ਪੰਥਕ ਮੁੱਦੇ ਦੇ ਨਾਲ ਜੁੜਿਆ ਹੁੰਦਾ ਜੀ। ਗੱਲ ਯੂਪੀ ਦੇ ਨਵੇਂ ਅਜੇ ਕਾਨੂੰਨ ਤੇ ਨਹੀਂ ਅਸੀਂ ਉਹਨੂੰ ਕਹਿ ਸਕਦੇ। ਯੂਪੀ ਦੇ ਚੀਫ ਮਿਨਿਸਟਰ, ਗੁੰਡਾ ਚੀਫ ਮਿਨਿਸਟਰ ਜਿਸ ਨੂੰ ਮੈਂ ਅਕਸਰ ਕਹਿੰਦਾ, ਆਦਿੱਤਿਆਨਾਥ ਯੋਗੀ ਨੇ ਵੀ ਆਪਣੇ ਬਿਆਨ 'ਚ ਅਨਫੋਲਡ ਕੀਤਾ, ਪਰ ਯੂਪੀ ਲਾ ਕਮਿਸ਼ਨ ਉਸ ਦੀ ਇਹ ਪ੍ਰਪੋਜ਼ਲ ਹੈ ਕਿ ਇਵੇਂ ਕੀਤਾ ਜਾਏ। ਔਰ ਜਿਵੇਂ ਤੁਸੀਂ ਦੱਸਿਆ ਕਿ 2 ਬੱਚੇ ਔਰ ਉਹਦੇ 'ਚੋਂ ਵੀ ਅੱਗੋਂ ਉਹਨਾਂ ਨੇ ਕਿਹਾ ਜੇ ਇੱਕ ਹੋਏ ਤਾਂ ਹੋਰ ਵੀ ਪ੍ਰੈਫਰਡ ਹੈ। ਉਹਨਾਂ ਨੂੰ ਐਜੂਕੇਸ਼ਨਲ ਇੰਸਟੀਟਿਊਸ਼ਨ 'ਚ ਸਕਾਲਰਸ਼ਿਪ, ਅੱਗੇ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਜਿਹੜੇ 2 ਬੱਚਿਆਂ ਤੋਂ ਜ਼ਿਆਦਾ ਕਰਨਗੇ ਉਹਨਾਂ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੇਗੀ। ਜਿਹੜੇ ਨੌਕਰੀਆਂ 'ਚ ਆ ਜਾਣਗੇ ਉਹਨਾਂ ਦੀਆਂ
2 ਇਨਕਰੀਮੈਂਟਸ ਰੋਕ ਲਈਆਂ ਜਾਣਗੀਆਂ। ਅੱਗੋਂ ਬੱਚੇ ਦੇ ਲਈ ਜਿਹੜੀ ਪੈਟਰਨਿਟੀ ਲੀਵ ਜਾਂ ਮੈਟਰਨਿਟੀ ਲੀਵ ਦੋਨੋਂ ਹੀ ਉਹ ਨਹੀਂ ਮਿਲਣਗੀਆਂ। ਔਰ ਹੋਰ ਵੀ ਇਸ ਕਿਸਮ ਦਾ ਬਹੁਤ ਸਾਰਾ ਜਿਹੜਾ ਕੂੜ ਕਬਾੜ ਹੈ ਉਹ ਇਸ ਦੇ ਨਾਲ ਜੋੜਿਆ ਗਿਆ। ਨਾਲ ਹੀ ਕਿਹਾ ਗਿਆ ਜੀ ਕਿ 19 ਜੁਲਾਈ ਤੱਕ ਕੋਈ ਇਸ ਦੇ ਲਈ ਸੁਜੈਸ਼ਨ ਦਿਓ ਕਿ ਇਹਦੇ 'ਚ ਅਸੀਂ ਕੀ ਬਿਹਤਰੀ ਕਰ ਸਕਦੇ। ਔਰ ਜ਼ਾਹਰ ਹੈ ਕਿ ਇਹੀ ਜਦੋਂ ਇੱਕ ਪਾਸੇ ਉਹਨਾਂ ਦੇ ਯੂਪੀ ਲਾਅ ਕਮਿਸ਼ਨ ਦੀ ਇਹ ਪ੍ਰਪੋਜ਼ਲ ਆਂਦੀ ਹੈ, ਨਾਲ ਦੀ ਨਾਲ 2 ਦਿਨ ਪਹਿਲਾਂ ਜਦੋਂ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਵਰਲਡ ਪੋਪੂਲੇਸ਼ਨ ਡੇ ਸੀ, ਉਸ ਦਿਨ ਆਦਿੱਤਿਆਨਾਥ ਯੋਗੀ ਐਲਾਨ ਕਰਦਾ ਹੈ ਕਿ ਅਸੀਂ ਜਿਹੜਾ ਇੱਕ ਨਵੀਂ ਬਰਥ ਪਾਲਿਸੀ ਜਿਹੜੀ ਹੈ ਉਹ ਅਨਫਰਲ ਕਰਨ ਜਾ ਰਹੇ ਔਰ ਇਹੀ ਉਹਦੇ ਥੱਲੇ ਇਹੀ ਹੋਏਗਾ। ਔਰ ਉਹਨੇ ਕਿਹਾ ਜੀ ਸਾਡਾ ਟਾਰਗੇਟ ਇਹ ਹੈ ਕਿ ਬਰਥ ਰੇਟ ਜਿਹੜਾ ਹੁਣ 2% 2.1% ਹੈ, ਇਸ ਨੂੰ ਅਸੀਂ 2026 ਤੱਕ ਘਟਾ ਕੇ 1.9% ਕਰਨਾ ਚਾਹੁੰਦੇ। ਔਰ ਫਿਰ ਅੱਗੋਂ 2030 ਤੱਕ ਦੀ ਉਹਨਾਂ ਨੇ ਅੱਗੋਂ ਆਪਣਾ ਦਿੱਤਾ ਹੈ ਕਿ ਜੀ ਉਹਦੇ 'ਚ ਅੱਗੋਂ ਇੰਨਾ ਘਟਾਉਣਾ ਚਾਹਾਂਗੇ ਜੀ। ਇਸ ਤੋਂ ਪਹਿਲਾਂ ਕਿ ਅਸੀਂ ਇਸ ਕਾਨੂੰਨ ਦੀਆਂ ਜਿਹੜਾ ਆਲਮੋਸਟ ਇਨਐਵਿਟੇਬਲ ਹੈ, ਜੇ ਇਹਨਾਂ ਨੇ ਮਨ ਬਣਾ ਲਿਆ ਤੇ ਫਿਰ RSS ਦੀ ਨੀਤੀ ਤਾਂ ਐਵੇਂ ਹੀ ਹੁੰਦੀ ਹੈ, ਪਹਿਲਾਂ ਉਹ ਟਰਾਇਲ ਬੈਲੂਨ ਵੀ ਛੱਡਦੇ ਨੇ। ਹਾਲਾਂ ਵਿਸ਼ਵ ਹਿੰਦੂ ਪਰਿਸ਼ਦ ਨੇ ਇਸ ਦੇ ਉੱਤੇ ਕਿਹਾ ਜੀ ਕਿ ਵੀ ਉਹ ਹੋਣਾ ਚਾਹੀਦਾ ਹੈ, ਲੇਕਿਨ 1 ਚਾਈਲਡ ਪਾਲਿਸੀ ਨਾਲ ਅਸੀਂ ਸਹਿਮਤ ਨਹੀਂ। ਇਹਦੇ ਨਾਲ ਸਮਾਜ ਦੇ ਵਿੱਚ ਮੇਲ ਫੀਮੇਲ 'ਚ ਇਨਬੈਲੈਂਸ ਹੋਏਗਾ। ਔਰ ਇਸ ਸਾਰੇ ਦੇ ਚਲਦਿਆਂ ਹੋਰ ਵੀ ਇਹਦੇ ਨਾਲ ਫਿਰ ਬਹੁਤ ਸਾਰੇ ਲੋਲੀਪੌਪ ਦਿੱਤੇ ਨੇ ਕਿ ਜੀ ਜੇ ਬੱਚੀ ਹੁੰਦੀ ਹੈ ਇੱਕੋ ਤੇ ਉਹਨੂੰ ਅਸੀਂ ਫਲਾਣਾ ਸਕਾਲਰਸ਼ਿਪ ਤੇ ਢਿਮਕਾ ਤੇ ਸਕੂਲਾਂ 'ਚ ਕਾਲਜਾਂ 'ਚ ਅਸੀਂ ਹੈਲਥ ਕਲੱਬ ਬਣਾਵਾਂਗੇ, ਮੈਡੀਕਲ ਫੈਸਿਲਿਟੀਜ਼ ਔਰ ਨਾਲ ਦੀ ਨਾਲ ਜਿਹੜੇ ਕੰਟਰਾਸੈਪਟਿਵ ਔਰ ਐਬੋਰਸ਼ਨ ਪ੍ਰਬੰਧ ਔਰ ਦੂਸਰੇ ਤੀਸਰੇ ਪੂਰਾ ਇਸ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਸਾਰਾ ਪ੍ਰੋਗਰਾਮ ਐਲਾਨਿਆ। ਹੁਣ ਇਸ ਦੇ ਉੱਤੇ ਇੱਕ ਪਾਸੇ ਤਾਂ ਡਿਬੇਟ ਇਹ ਚੱਲ ਰਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤੁਸੀਂ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਔਰ ਹੁਣ 7 ਸਾਲ ਹੋ ਗਏ ਨੇ, 1 ਸਾਲ ਪਹਿਲਾਂ ਤੱਕ 6 ਸਾਲ ਦੀਆਂ ਉਹਦੀਆਂ ਸਪੀਚਸ ਕੱਲੀਆਂ ਵਿਦਨ ਇੰਡੀਆ ਨਹੀਂ, ਉਹ ਜਦੋਂ ਅਮਰੀਕਾ ਆਇਆ ਇੱਥੇ ਟਾਈਮ ਸਕੁਏਅਰ ਦੇ ਉੱਤੇ ਵੀ, ਜਦੋਂ ਉਹਨੇ ਜਿਹੜਾ ਚੈਂਬਰ ਆਫ ਕਮਰਸ ਹੈ ਇੱਥੇ ਉਹਨੂੰ ਐਡਰੈਸ ਕੀਤਾ, ਹੋਰ ਯੂਰਪ ਦੇ ਵਿੱਚ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਐਡਰੈਸ ਕੀਤਾ। ਔਰ ਅੱਜ ਹੀ NDTV ਵਾਲਿਆਂ ਨੇ ਉਸ ਦੀਆਂ ਆਲਮੋਸਟ 7-8 ਸਪੀਚਸ ਦਾ ਉਹ ਕੰਟੈਂਟ ਪਲੇ ਕੀਤਾ। ਔਰ ਉਹਦਾ ਤੱਤ ਸਾਰ ਮੋਦੀ ਦਾ ਇਹੀ ਸੀ, ਜਦੋਂ ਇਨਵੈਸਟਰਸ ਨੂੰ ਵੀ ਕਹਿ ਰਿਹਾ, ਇੱਥੇ ਚੈਂਬਰ ਆਫ ਕਮਰਸ ਵਾਲਿਆਂ ਨੂੰ ਵੀ ਕਹਿ ਰਿਹਾ ਔਰ ਭਾਰਤ 'ਚ ਵੀ ਐਡਰੈਸ ਕਰਦਿਆਂ ਕਹਿ ਰਿਹਾ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਸਾਡੇ ਕੋਲ 4 ਜਿਹੜੀਆਂ ਚੀਜ਼ਾਂ ਨੇ ਉਹਦਾ ਦੁਨੀਆ 'ਚ ਹੋਰ ਕੋਈ ਤੋੜ ਨਹੀਂ ਹੈ, ਦੁਨੀਆ 'ਚ ਕੋਈ ਉਹਦੇ ਬਰਾਬਰ ਨਹੀਂ ਖਲੋ ਸਕਦਾ। ਔਰ ਪਹਿਲਾ ਡੈਮੋਕ੍ਰੇਸੀ ਕਿ ਅਸੀਂ ਲੋਕਤੰਤਰ ਹੈ, ਜਮਹੂਰੀਅਤ ਹੈ ਔਰ ਜਮਹੂਰੀਅਤ ਦੁਨੀਆ ਦਾ ਬੈਸਟ ਸਿਸਟਮ ਹੈ ਉਹਦੇ ਕਹਿਣ ਮੁਤਾਬਕ। ਕਿਉਂਕਿ ਜਦੋਂ ਉਹ ਡੈਮੋਕ੍ਰੇਸੀ ਦੇ ਉੱਤੇ ਜ਼ੋਰ ਦਿੰਦਾ ਤੇ ਫਿਰ ਉਹ ਚਾਈਨਾ, ਜਿੱਥੇ ਕਿ ਅੱਜ ਅਸੀਂ ਦੇਖਦੇ ਹਾਂ ਕਿ $15 ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈ, ਜਿਹੜੀ ਕਿ 2030 ਤੱਕ ਪਹੁੰਚਦਿਆਂ $30 ਟ੍ਰਿਲੀਅਨ ਹੋ ਜਾਣੀ ਹੈ। ਔਰ ਇਹ ਸ਼ਰਿੰਕ ਹੋ ਕੇ ਥੱਲੇ ਨੂੰ ਜਾ ਰਹੇ ਨੇ। ਇਹ 2030 'ਚ ਜਿਹੜਾ ਹੈ 4 ਟ੍ਰਿਲੀਅਨ ਦਾ ਅੰਕੜਾ ਪਾਸ ਨਹੀਂ ਕਰ ਸਕਦੇ। ਪਰ ਦਾਵਾ ਇਹ ਕਿ ਜੀ ਅਸੀਂ ਡੈਮੋਕ੍ਰੇਸੀ ਹੈ ਔਰ ਅਸੀਂ ਜਿਹੜਾ ਹੈ ਇਹ ਸਾਡਾ ਬੈਸਟ ਸਿਸਟਮ ਸਾਡੇ ਕੋਲ ਹੈ। ਹੁਣ ਦੂਸਰੀ ਗੱਲ ਜਿਹਦਾ ਸੰਬੰਧ ਯੂਪੀ ਦੀ ਨਵੀਂ ਜਿਹੜੀ ਪੋਪੂਲੇਸ਼ਨ ਕੰਟਰੋਲ ਪਾਲਿਸੀ ਦੇ ਨਾਲ ਹੈ, ਉਹ ਤੁਸੀਂ ਦੇਖੋ ਕਿ ਵੀ ਇਹ ਜਦੋਂ ਤੁਸੀਂ ਇਹਨਾਂ ਦਾ ਝੂਠ ਦੇਖਣਾ ਹੈ, ਝੂਠ ਨੂੰ ਇਹ ਪਰੋਸਦੇ ਕਿਵੇਂ ਨੇ ਔਰ ਫਿਰ ਕਿਵੇਂ ਖੜੇ ਪੈਰ ਜਿਹੜਾ ਹੈ ਉਹ ਯੂ ਟਰਨ ਮਾਰ ਕੇ ਪਹਿਲੇ ਸਾਰਿਆਂ ਨੂੰ ਸਮਝਦੇ ਨੇ ਵੀ ਲੋਕ ਜਿਹੜੇ ਨੇ ਬੇਵਕੂਫ ਨੇ, ਉਹ ਭੁੱਲ ਗਏ ਨੇ, ਫਿਰ ਜਿਹੜਾ ਯੂ ਟਰਨ ਮਾਰ ਕੇ ਜਿੱਥੇ ਖੜੇ ਨੇ ਉਹਦੇ ਗੁਣ ਗਾਉਣ ਲੱਗ ਜਾਣਗੇ। ਦੂਸਰਾ ਇਹਦਾ ਕਹਿਣਾ ਸੀ, ਹਰ ਇਸ ਦੀਆਂ 6-7 ਸਪੀਚਸ ਜਿਹੜੀਆਂ ਇੰਟਰਨੈਸ਼ਨਲ ਫੋਰਮ ਤੇ ਵੀ ਆਈਆਂ ਉਹਦੇ 'ਚ ਸੀ ਕਿ ਭਾਈ ਅਸੀਂ ਡੈਮੋਗ੍ਰਾਫੀ ਦਾ ਪੋਪੂਲੇਸ਼ਨ, ਔਰ ਉਹਨੇ 3-4 ਸਾਲ ਤੱਕ ਕਹਿੰਦਾ ਰਿਹਾ 125 ਕਰੋੜ ਭਾਰਤ ਵਾਸੀ। ਹੁਣ ਜਿਹੜੀਆਂ ਉਹਦੀਆਂ ਅਖੀਰਲੀਆਂ 2 ਨੇ ਉਹਦੇ 'ਚ 130 ਕਰੋੜ। ਜ਼ਾਹਰ ਹੈ ਕਿ ਇਹ 130 ਕਰੋੜ ਹੀ ਫਿਗਰ ਹੈ ਕਿਉਂਕਿ ਅਜੇ 2021 ਦੀ ਸੈਂਸਸ ਇਸ ਵਾਰ ਜਿਹੜੀ ਹੈ, ਕਿਉਂਕਿ 2020 ਤੱਕ ਪਹੁੰਚਦੇ ਆ ਜਿਹੜਾ ਉਹ COVID-19 ਆ ਗਿਆ 2019 ਦੇ ਤੋਂ ਹੀ ਅਸੀਂ ਦੇਖਦੇ ਹਾਂ। ਹਾਲਾਂਕਿ ਸੈਂਸਸ ਫਿਗਰਸ ਸਾਹਮਣੇ ਨਹੀਂ ਨੇ, ਪਰ ਇਹ ਜਿਹੜੀਆਂ ਪ੍ਰੋਜੈਕਸ਼ਨਸ ਨੇ
ਉਹ ਇਹ ਹੈ ਕਿ ਵੀ 1 ਬਿਲੀਅਨ 30 ਮਿਲੀਅਨ 300 ਮਿਲੀਅਨ ਰਾਦਰ। ਹੁਣ ਇਹ ਜਿਹੜੀ ਹੈ 130 ਕਰੋੜ ਆਬਾਦੀ ਉਹ ਕਹਿ ਰਿਹਾ, ਔਰ ਉਹਦੇ 'ਚ ਜਿਹੜਾ ਸਾਰੀਆਂ ਸਪੀਚਿਸ ਹੀ ਜ਼ੋਰ ਰਿਹਾ ਕਿ ਸਾਡੇ 130 ਕਰੋੜ ਚੋਂ ਜਿਹੜੇ 35% ਨੇ ਉਹ ਯੁਵਾ ਨੇ, ਜਵਾਨ ਨੇ। ਔਰ ਜ਼ਾਹਰ ਹੈ ਕਿ ਇਹ ਜਿਹੜੀ ਯੰਗ ਜਨਰੇਸ਼ਨ ਹੈ, ਦੁਨੀਆ ਦੇ ਕਿਸੇ ਦੇਸ਼ ਕੋਲ ਵੀ ਜਿਹੜੀ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਯੰਗ ਪੋਪੂਲੇਸ਼ਨ ਨਹੀਂ ਹੈ। ਔਰ ਸਾਡੇ ਜਿਹੜੇ ਯੰਗ ਨੇ ਇਹ ਦੁਨੀਆ ਭਰ ਦੇ ਵਿੱਚ ਹਰ ਫੀਲਡ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਇੱਥੇ ਆ ਕੇ ਇਨਵੈਸਟ ਕਰੇਗਾ ਜਾਂ ਦੂਸਰਾ ਸਭ ਤੋਂ ਵੱਡਾ ਵਰਕ ਪੂਲ ਹੈ। ਔਰ ਕਿਉਂਕਿ ਜਦੋਂ ਜਾਪਾਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਜਾਂ ਚਾਈਨਾ ਦੇ ਹਵਾਲੇ ਨਾਲ ਵੀ, ਕਿਉਂਕਿ ਚਾਈਨਾ 'ਚ ਵੀ ਉਹਨਾਂ ਨੇ 1 ਚਾਈਲਡ ਪਾਲਿਸੀ ਬੜੀ ਤੇਜ਼ੀ ਦੇ ਨਾਲ ਇੰਪਲੀਮੈਂਟ ਕੀਤੀ ਤੇ ਨਤੀਜਾ ਇਹ ਹੋਇਆ ਵੀ ਹੁਣ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਵੀ ਪ੍ਰੋਬਲਮ ਸੀ ਕਿ ਪੋਪੂਲੇਸ਼ਨ ਕੰਟਰੋਲ ਕਿਵੇਂ ਕਰਨੀ ਹੈ, ਪਰ ਹੁੰਦਾ ਹੁਣ ਇਹ ਹੋ ਗਿਆ ਵੀ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ, ਉਹਨਾਂ ਨੇ 2 ਵੀ ਅਲਾਉ ਕਰ ਦਿੱਤੇ ਨੇ ਪਰ ਪੋਪੂਲੇਸ਼ਨ ਵੱਧ ਨਹੀਂ ਰਹੀ ਔਰ ਏਜਿੰਗ ਪੋਪੂਲੇਸ਼ਨ ਹੋ ਰਹੀ ਹੈ। ਜਾਪਾਨ ਦੇ ਵਿੱਚ ਤਾਂ ਸੀਰੀਅਸ ਪ੍ਰੋਬਲਮ ਹੈ, ਉੱਥੇ ਤਾਂ ਆਲਮੋਸਟ 1/3 ਪੋਪੂਲੇਸ਼ਨ ਬੁੜਿਆਂ ਦੀ ਹੈ, ਐਲਡਰਸ ਨੇ, ਔਰ ਇਹ ਉਹਨਾਂ ਦੀ ਬੜੀ ਵੱਡੀ ਪ੍ਰੋਬਲਮ ਹੈ। ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਪੋਪੂਲੇਸ਼ਨ ਦੇ ਹਵਾਲੇ ਨਾਲ, ਵੈਸੇ ਤਾਂ ਇੱਕ ਕੁਦਰਤੀ ਪ੍ਰਿੰਸੀਪਲ ਹੈ ਜਿਹੜਾ ਕੁਦਰਤ ਨੇ ਦਿੱਤਾ ਹੋਇਆ, ਜਦੋਂ ਅਸੀਂ ਉਸ ਦੀ ਉਲੰਘਣਾ ਕਰਦੇ ਹਾਂ ਤੇ ਫਿਰ ਉਹਦੇ ਬਹੁਤ ਸਾਰੇ ਨਤੀਜੇ ਵੀ ਭੁਗਤਣੇ ਪੈਂਦੇ ਨੇ। ਇੱਕ ਡਿਫਰੈਂਟ ਇਸ਼ੂ ਹੈ ਕਿ ਈਵਨ ਪੋਪੂਲੇਸ਼ਨ ਦੇ ਮਾਮਲੇ 'ਚ ਵੀ ਜਿਨ੍ਹਾਂ ਖਿੱਤਿਆਂ ਦੇ ਵਿੱਚ ਕੁੜੀਆਂ ਨੂੰ ਇਨਫੀਰੀਅਰ ਸਮਝ ਕੇ ਜਾਂ ਬੋਝ ਸਮਝ ਕੇ ਜਾਂ ਉਹਨਾਂ ਨਾਲ ਸ਼ੇਮ ਐਂਡ ਆਨਰ ਜੋੜ ਕੇ ਮਾਰਨ ਦਾ ਰਿਵਾਜ ਆਇਆ, ਜਿਹਦੇ 'ਚ ਕਈ ਵਾਰ ਜੰਮਦਿਆਂ ਮਾਰ ਦਿੰਦੇ ਸੀ ਫੀਮ ਖਵਾ ਕੇ ਜਾਂ ਗਲ ਘੁੱਟ ਕੇ। ਔਰ ਇਹ ਸਾਡੇ ਉਸ ਖਿੱਤੇ ਦੇ ਵਿੱਚ ਜਿਹੜਾ ਇਹ ਰਿਹਾ, ਜਦੋਂ ਅਸੀਂ ਇਸ ਕਿਸਮ ਦੀ ਫੋਕਲੋਰ ਦੀ ਗੱਲ ਸੁਣਦੇ ਹਾਂ ਕਿ ਭਾਈ ਗੁੜ ਖਾਈ ਪੂਣੀ ਕੱਤੀ ਆਪ ਨਾ ਆਵੀਂ ਵੀਰ ਨੂੰ ਘੱਲੀਆਂ, ਕਹਿ ਕੇ ਉਸ ਦੇ ਹੱਥ 'ਚ ਪੂਣੀ ਫੜਾ ਕੇ ਮੂੰਹ 'ਚ ਉਹਦੇ ਗੁੜ ਲਾ ਕੇ ਜਾਂ ਹਨੀ ਲਾ ਕੇ ਉਹਨੂੰ ਘੜੇ 'ਚ ਪਾ ਕੇ ਦੱਬ ਦਿੱਤਾ ਜਾਂਦਾ ਸੀ। ਫਿਰ ਅਸੀਂ ਦੇਖਦੇ ਹਾਂ ਵੀ ਹੁਣ ਇੱਕ ਪਾਸੇ ਸਾਇੰਸ ਦੀ ਤਰੱਕੀ ਦੀਆਂ ਅਸੀਂ ਗੱਲਾਂ ਕਰਦੇ ਹਾਂ, ਪਰ ਇਸ ਤਰੱਕੀ ਦਾ ਜੇ ਇਸ ਟੌਪਿਕ ਤੇ ਜਿਹਦੇ ਤੇ ਅਸੀਂ ਗੱਲ ਕਰ ਰਹੇ ਹਾਂ ਪੋਪੂਲੇਸ਼ਨ ਤੇ ਦੇਖੀਏ ਕਿ ਅੱਗੇ ਤਾਂ ਚਲੋ ਜਿਹੜੀ ਵੀ ਕੁੜੀ ਦੁਨੀਆ 'ਚ ਆਉਂਦੀ ਸੀ ਸਾਹ ਤਾਂ ਲੈਂਦੀ ਸੀ, ਬਾਹਰ ਆ ਕੇ ਫੇਰ ਹੀ ਕੋ ਮਾਰਦਾ ਸੀ ਦੇਖ ਕੇ। ਹੁਣ ਤਾਂ ਕਿੰਨੀਆਂ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਔਰਤਾਂ ਦੀਆਂ ਕੁੱਖਾਂ ਕਬਰਸਤਾਨ ਨੇ, ਬਿਲਕੁਲ ਗ੍ਰੇਵਯਾਰਡ ਨੇ, ਕਿਉਂਕਿ ਕੁੱਖ ਦੇ ਵਿੱਚ ਹੀ ਮਾਰ ਦੇਣਾ। ਔਰ ਉਹਦੇ 'ਚ ਜਿਹੜੀ ਇਹ ਸਾਇੰਟੀਫਿਕ ਕਾਰਡ ਜਿਸ ਨੂੰ ਜਿਹੜੀ ਹੈ ਜੈਂਡਰ ਸਿਲੈਕਸ਼ਨ ਦੇ ਨਾਂ ਥੱਲੇ, ਕਿ ਜਦੋਂ ਤੋਂ ਪਤਾ ਲੱਗ ਜਾਂਦਾ ਹੈ ਕਿ ਵੀ ਮੁੰਡਾ ਹੈ ਕਿ ਕੁੜੀ ਹੈ, ਔਰ ਉਸ ਦਾ ਤੁਸੀਂ ਨਤੀਜਾ ਦੇਖੋ ਕੀ ਹੈ ਕਿ ਕਿਵੇਂ ਇਹਨੇ ਅਲਟੀਮੇਟਲੀ ਉਸ ਮੁੰਡੇ ਦੀ ਚਾਹਨਾ 'ਚ, ਅੱਗੇ ਤਾਂ ਚਲੋ ਜੇ ਹੁੰਦਾ ਸੀ ਭਾਈ 2 ਕੁੜੀਆਂ ਨੇ 3 ਨੇ ਇੰਤਜ਼ਾਰ ਕਰ ਰਹੇ ਨੇ ਕਿ ਕੁਦਰਤ ਕਰੇਗੀ, ਔਰ ਜੇ ਤੁਸੀਂ ਕੁੱਲ ਮਿਲਾ ਕੇ ਈਵਨ ਬਰਡਸ ਐਨੀਮਲਸ ਇਹਨਾਂ ਸਾਰਿਆਂ ਦੇ ਵਿੱਚ ਵੀ ਦੇਖੋ ਤੇ ਲਗਭਗ ਬੈਲੈਂਸ ਹੀ ਹੁੰਦਾ ਹੈ। 50% ਦੇ ਨੇੜੇ ਤੇੜੇ ਜਿਹੜੇ ਨੇ ਮੇਲ ਹੁੰਦੇ ਨੇ, ਕਦੇ 1% ਵੱਧ ਹੋ ਗਏ ਘੱਟ ਹੋ ਗਏ। ਹਾਂ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਜੰਗਾਂ ਹੁੰਦੀਆਂ ਨੇ ਇੱਕ ਮੇਲ ਪੋਪੂਲੇਸ਼ਨ ਜ਼ਿਆਦਾ ਮਾਰੀ ਜਾਂਦੀ ਸੀ, ਉਹਦੇ ਕਰਕੇ ਜਿਹੜਾ ਉਹ ਉਹਨਾਂ ਦਾ ਨੰਬਰ ਵੱਧ ਜਾਂਦਾ ਸੀ ਔਰਤਾਂ ਦਾ। ਉਸ ਲਈ ਕੁਝ ਸਮਾਜਾਂ ਦੇ ਵਿੱਚ ਜਿੱਥੇ ਕਿ ਇੱਕ ਤੋਂ ਜ਼ਿਆਦਾ ਵਿਆਹਾਂ ਦੀ ਇਜਾਜ਼ਤ, ਜਿਵੇਂ ਅਸੀਂ ਮਿਡਲ ਈਸਟ ਦੇ ਹਵਾਲੇ ਨਾਲ ਦੇਖਦੇ ਹਾਂ, ਉਹਦੇ ਨਾਲ ਜੁੜੇ ਹੋਏ ਕਾਰਨ ਨੇ। ਇਸੇ ਤਰ੍ਹਾਂ ਜਦੋਂ ਅਸੀਂ ਇੱਕ ਤੋਂ ਜ਼ਿਆਦਾ ਵਿਆਹਾਂ ਦਾ ਰੁਖ ਆਪਣੇ ਖਿੱਤੇ 'ਚ ਦੇਖਦੇ ਹਾਂ, ਪਹਿਲੇ ਪੀਰੀਅਡ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੀ ਜਨਰੇਸ਼ਨ, ਉਹਦੇ ਵੀ ਡਿਫਰੈਂਟ ਰੀਜ਼ਨ ਸੀ। ਉਹਦੇ 'ਚ ਇੱਕ ਰੀਜ਼ਨ ਪ੍ਰਾਪਰਟੀ ਰਾਈਟ ਨਾ ਹੋਣਾ, ਤੇ ਭਾਵੇਂ 4 ਕੁੜੀਆਂ ਹੋਣ, ਜੇ ਮੁੰਡਾ ਨਹੀਂ ਹੈ ਤੇ ਤੁਹਾਡੀ ਪ੍ਰਾਪਰਟੀ ਸਰਕਾਰ ਕੋਲ ਚਲੀ ਜਾਂਦੀ ਸੀ। ਇਸ ਲਈ ਇਸੇ ਹੀ ਚਾਹਨਾ ਦੇ ਵਿੱਚ ਕਈ ਵਾਰ ਜਿਹੜਾ ਹੈ ਉਹ ਤੁਸੀਂ ਜਿਹੜਾ ਉਹ ਦੂਸਰੇ ਵਿਆਹ ਵੱਲ ਤੁਰ ਪੈਂਦੇ ਸੀ। ਔਰ ਇਸੇ ਤਰ੍ਹਾਂ ਹੋਰ ਵੀ ਰੀਜ਼ਨ ਜਿਹੜੇ ਨੇ ਸਮਾਜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਚੀਜ਼ਾਂ ਉਸ ਕਲਚਰ ਨਾਲ ਜੁੜੀਆਂ ਹੋਈਆਂ ਹੁੰਦੀਆਂ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਵੀ ਕੁਦਰਤ ਦੇ ਨਿਯਮਾਂ ਦੇ ਖਿਲਾਫ ਜੀਵਨ ਦਾ ਸਟਾਈਲ ਆਇਆ, ਉੱਥੇ ਕੁਝ ਵਰਿਆਂ ਬਾਅਦ ਕੋਈ ਨਾ ਕੋਈ ਐਸੀ ਸਮੱਸਿਆ ਆਈ। ਜਿਵੇਂ ਅਸੀਂ ਦੇਖਦੇ ਹਾਂ ਕਿ ਜੇ ਸਾਡੇ ਖਿੱਤੇ ਦੇ ਵਿੱਚ ਕੁੜੀਆਂ ਨੂੰ ਮਾਰਨ ਦਾ, ਹੁਣ ਕੁੱਖ 'ਚ ਵੀ ਮਾਰਨ ਦਾ ਆ ਗਿਆ ਕੰਮ, ਤੇ ਨਤੀਜਾ ਮੇਲ ਫੀਮੇਲ ਪੋਪੂਲੇਸ਼ਨ ਜੇ 1000 ਮੁੰਡੇ ਤੇ ਬੱਚੀਆਂ ਜਿਹੜੀਆਂ ਨੇ ਉਹ 700 750 800 ਨੇ। ਫਿਰ ਜਦੋਂ ਕੁਦਰਤ ਦਾ ਇਹ ਨੇਮ ਹੈ ਕਿ ਅਲਟੀਮੇਟਲੀ ਫਿਰ ਕੀ ਹੋਏਗਾ
ਜਾਂ ਤਾਂ ਮੋਰਲ ਕਰਪਸ਼ਨ ਹੋਏਗੀ ਜਿਹਨੂੰ ਅਸੀਂ ਬਦਕਾਰੀ ਕਹਿੰਦੇ ਆ। ਫਿਰ ਹੁਣ ਤੁਸੀਂ ਈਵਨ ਪੰਜਾਬੀ ਲਿਟਰੇਚਰ 'ਚ ਦੇਖੋਗੇ ਮੁੱਲ ਦੀ ਤੀਵੀਂ ਤੇ ਇਸ ਕਿਸਮ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਦੱਸਦੀਆਂ ਕਿ ਕਿਵੇਂ ਫਿਰ ਤੁਸੀਂ ਗਰੀਬ ਬੱਚੀਆਂ ਨੂੰ, ਉਹ ਬਿਹਾਰ ਯੂਪੀ ਦੀਆਂ ਹੋਣ, ਕਿਸੇ ਜ਼ਮਾਨੇ 'ਚ ਨੇਪਾਲ ਨਾਲ ਜੁੜਿਆ ਹੁੰਦਾ ਸੀ, ਉਹਨਾਂ ਨੂੰ ਲਿਆ। ਫਿਰ ਅੱਗੋਂ ਤੁਸੀਂ ਉਹਨਾਂ ਦੀ ਜਨਰੇਸ਼ਨ ਜਿਹੜੀ ਹੈ ਉਹ ਕਿਸ ਕਿਸਮ ਦਾ, ਉਹ ਵਿਚਾਰੀਆਂ ਜਿਨ੍ਹਾਂ ਨੂੰ ਅੱਗੋਂ ਦਲਾਲ ਲੋਕ ਜਿਹੜੇ ਵਿੱਚ ਪੈ ਕੇ ਕਿਵੇਂ ਕਿੰਨੇ ਵੱਡੇ ਪੈਮਾਨੇ ਤੇ ਅੱਜ ਵੀ ਦੁਨੀਆ ਦੇ ਵਿੱਚ ਇਹ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ ਉਹਦੇ 'ਚ ਅੱਜ ਵੀ ਨੇਪਾਲ ਇੱਕ ਵੱਡਾ ਸੈਂਟਰ ਹੈ, ਔਰ ਹੋਰ ਵੀ ਮੁਲਕਾਂ ਦੇ ਵਿੱਚ। ਔਰ ਇਹ ਸਾਰੀ ਕਿਵੇਂ ਫਿਰ ਬਦਕਾਰੀ ਨੂੰ ਜਨਮ ਦਿੰਦੀ ਹੈ ਜਦੋਂ ਫੈਮਿਲੀ ਸਿਸਟਮ ਟੁੱਟਦਾ ਹੈ। ਹੁਣ ਗੱਲ ਅਸੀਂ ਉਸ ਪਾਸੇ ਵੱਲ ਆਈਏ ਕਿ ਇਹੀ ਬੀਜੇਪੀ ਔਰ ਵਿਸ਼ਵ ਹਿੰਦੂ ਪਰਿਸ਼ਦ ਔਰ ਇਹਨਾਂ ਦਾ ਮੋਦੀ, ਹੁਣ ਮੋਦੀ ਦੀ ਮੈਂ ਗੱਲ ਕੀਤੀ ਕਿ ਉਹ ਇਸ ਨੂੰ ਐਜ਼ ਏ ਸਟਰੈਂਥ ਪ੍ਰੈਜ਼ੈਂਟ ਕਰ ਰਿਹਾ ਸੀ। ਔਰ ਭਾਰਤ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦਾ ਉਦੋਂ ਅਸ਼ੋਕ ਸਿੰਗਲਾ ਜਾਂ ਉਸ ਤੋਂ ਪਹਿਲਾਂ ਰਾਜੂ ਭਈਏ, ਇਹ ਸਾਰੇ ਹਿੰਦੂਆਂ ਨੂੰ ਕਹਿ ਰਹੇ ਸੀ ਕਿ ਜੀ ਇਹ ਤੁਸੀਂ 10-10 ਬੱਚੇ ਪੈਦਾ ਕਰੋ, 15-15 ਪੈਦਾ ਕਰੋ। ਇੱਕ ਤਾਂ 20-20 ਤੇ ਆ ਗਿਆ ਸੀ ਕਿ ਵੀ ਅਸੀਂ ਜਿਹੜਾ ਉਹ ਪੋਪੂਲੇਸ਼ਨ ਹੋਣੀ ਚਾਹੀਦੀ ਹੈ ਹਿੰਦੂਆਂ ਦੀ। ਮੋਦੀ ਬਾਹਰ ਆ ਕੇ ਡੈਮੋਗ੍ਰਾਫੀ ਦੇ ਨਾਂ ਥੱਲੇ ਆਬਾਦੀ ਨੂੰ 35% ਤੋਂ ਜ਼ਿਆਦਾ ਆਬਾਦੀ ਸਾਡੀ ਯੰਗ ਹੈ ਔਰ ਸਾਨੂੰ ਐਡਵਾਂਟੇਜ ਹੈ ਵੀ ਅਸੀਂ 130 ਕਰੋੜ ਹੈ, ਜੇ ਉਹਨੂੰ ਐਜ਼ ਏ ਐਡਵਾਂਟੇਜ ਪੇਸ਼ ਕਰਦੇ ਸੀ। ਔਰ ਤੀਸਰਾ ਉਹ ਕਹਿੰਦਾ ਸੀ ਡਿਮਾਂਡ, ਦੇਖੋ ਜੀ ਅਸੀਂ 130 ਕਰੋੜ ਇੰਨੀਆਂ ਸਾਡਾ ਜਿਹੜੀ ਹੈ ਮਾਰਕੀਟ ਕਿੰਨੀ ਵੱਡੀ ਹੈ। ਔਰ ਜੋ ਆਮ ਇਹ ਹੁੰਦਾ ਹੈ ਕਿ ਵੀ ਡਿਮਾਂਡ ਸਪਲਾਈ ਇੱਕ ਹੁੰਦਾ ਹੈ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ। ਔਰ ਨਾਲ ਦੀ ਨਾਲ ਉਹਨੇ ਕਹਿਣਾ ਕਿ ਵੀ ਦੇਖੋ ਐਂਡ ਹੀਅਰ ਇਜ਼ ਦਾ ਫਿਊਚਰ। ਇਹ ਉਹਦੇ 4 ਨੁਕਤੇ ਹਰ ਥਾਂ ਤੇ ਉਹ ਡੈਮੋਕ੍ਰੇਸੀ ਦੀ ਗੱਲ ਕਰਦਾ ਹੈ, ਰਿਜ਼ਿਲੀਐਂਟ ਯੂਥ 35% ਤੋਂ ਜ਼ਿਆਦਾ 130 ਕਰੋੜ ਦੀ ਆਬਾਦੀ ਦੀ ਗੱਲ ਕਰਦਾ ਹੈ, ਉਹ ਭਾਰਤ ਦੀ ਵੱਡੀ ਮਾਰਕੀਟ ਕੇ ਡਿਮਾਂਡ ਕਿੰਨੀ ਹੈ। ਔਰ ਫਿਰ ਉਹ ਕਹਿੰਦਾ ਜੀ ਫਿਊਚਰ ਇੱਥੇ ਹੀ ਹੈ, ਅਸੀਂ ਤਾਂ ਵਿਸ਼ਵ ਗੁਰੂ ਹਾਂ। ਹੁਣ ਐਸਾ ਕੀ ਹੋ ਗਿਆ ਕਿ ਆਲ ਆਫ ਏ ਸਡਨ ਜਦੋਂ ਕਿ ਯੂਪੀ 2022 ਚ ਅਸੈਂਬਲੀ ਚੋਣਾਂ ਜਾ ਰਿਹਾ ਹੈ, ਪੰਜਾਬ ਵੀ ਹੈ, ਹੋਰ ਵੀ ਸਟੇਟਾਂ ਨੇ, ਕਿ ਇਸ ਵੇਲੇ ਇਹਨਾਂ ਨੂੰ ਜਿੱਥੇ ਇਹਨਾਂ ਦਾ ਏਜੰਡਾ ਜਿਹੜਾ ਹੈ ਉਹ ਬਿਲਕੁਲ ਕਲੀਅਰਲੀ ਐਂਟਾਈ ਮਾਈਨੋਰਿਟੀ, ਐਂਟਾਈ ਮੁਸਲਿਮ, ਐਂਟਾਈ ਸਿੱਖ, ਐਂਟਾਈ ਟਰਾਈਬਲ, ਐਂਟਾਈ ਕ੍ਰਿਸਚਨ, ਐਂਟਾਈ ਦਲਿਤ ਜ਼ਾਹਰ ਹੈ ਰਿਹਾ ਕਿ ਵੀ ਆਲ ਆਫ ਏ ਸਡਨ। ਔਰ ਇਹ ਜਾਣਦਿਆਂ ਹੋਇਆਂ ਕਿ ਵੀ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਭਾਵੇਂ ਐਮਰਜੈਂਸੀ ਸਿਵਲ ਲਿਬਰਟੀਜ਼ ਇਹ ਉਹ ਦਾ ਇਸ਼ੂ, ਇਹ ਤਾਂ ਸਾਰੇ ਸੁਸਰੀ ਵਾਂਗ ਸੌਂ ਗਏ ਸੀ RSS ਔਰ ਦੂਜੇ। ਜਿਹੜੀ ਗੱਲ ਨੇ ਬਾਅਦ ਚ ਹਰਾਣ ਦੇ ਵਿੱਚ ਉਹਨੂੰ ਜਾਂ ਉਹਦੀ ਪਾਰਟੀ ਨੂੰ ਵੱਡਾ ਰੋਲ ਅਦਾ ਕੀਤਾ ਉਹ ਸੀ ਜ਼ਬਰਦਸਤੀ ਫੈਮਿਲੀ ਪਲੈਨਿੰਗ। ਬਿਲਕੁਲ ਸੰਜੇ ਗਾਂਧੀ ਨੇ ਪੂਰਾ ਆਰਡਰ ਕਰਕੇ ਜਿਸ ਅੰਦਾਜ਼ ਦੇ ਵਿੱਚ ਨਲਬੰਦੀ, ਨਸਬੰਦੀ, ਟੋਬੈਕਟਮੀ, ਵੈਸੈਕਟਮੀ ਇਹ ਕੀਤੀਆਂ ਜ਼ਬਰਦਸਤੀ, ਕਈ ਅਨਮੈਰਿਡ ਦੀਆਂ ਵੀ ਕਰ ਦਿੱਤੀਆਂ, ਉਹਦਾ ਇੰਨਾ ਕੁ ਨੈਗੇਟਿਵਿਟੀ ਹੋਈ। ਉਹਦੀ ਹਾਰ ਚੋਂ ਵੱਡਾ ਕਾਰਨ ਇਹ ਸੀ, ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਸਾਡਾ ਤਾਂ ਕੇਸ ਹੀ ਡਿਫਰੈਂਟ ਬਣਦਾ। ਸਾਡੇ ਤਾਂ 1960ਵਿਆਂ ਤੋਂ ਦੋ ਹੀ ਕਾਫੀ, ਹੋਰ ਤੋਂ ਮਾਫੀ, ਇੱਦਾਂ ਦੇ ਨਾਅਰਿਆਂ ਨਾਲ ਹਮ ਦੋ ਹਮਾਰੇ ਦੋ, ਸਾਰਾ ਜ਼ੋਰ 60ਵਿਆਂ ਚ ਜਦੋਂ ਕਿ ਇਹ ਜਿਹੜਾ ਹਿੰਦੂ ਹਾਰਟਲੈਂਡ ਹੈ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹੁਣ ਇਹਦੇ ਚ ਝਾਰਖੰਡ, ਉੱਤਰਾਖੰਡ, ਛੱਤੀਸਗੜ੍ਹ ਵੀ ਸ਼ਾਮਲ ਨੇ। ਹੁਣ ਇਹ ਇਸ ਵੇਲੇ ਸਭ ਤੋਂ ਜ਼ਿਆਦਾ ਜੇ ਇਹ ਕਹਿਣਾ ਹੋਏ, ਪਾਰਲੀਮੈਂਟ ਤੇ ਵੀ ਇਹਨਾਂ ਨੇ ਕੰਟਰੋਲ ਕੀਤਾ ਹੋਇਆ, ਅਦਰ ਵੇ ਅਰਾਊਂਡ ਵੀ ਪੋਪੂਲੇਸ਼ਨ ਦੇ ਸਿਰ ਤੇ। ਔਰ ਜਿਨ੍ਹਾਂ ਨੂੰ ਇਹ ਦੋਸ਼ ਦਿੰਦੇ ਨੇ, ਔਰ ਅੱਜ ਇੱਕ ਬੜੇ ਅੱਛੇ ਜਰਨਲਿਸਟ ਨੇ ਪੂਰਾ ਜਿਹੜਾ ਇਹ ਦਿੱਤਾ ਕਿ ਵੀ ਨੈਸ਼ਨਲ ਗਰੋਥ ਰੇਟ ਕੀ ਹੈ। ਜਦੋਂ ਗਰੋਥ ਰੇਟ ਦੀ ਗੱਲ ਹੁੰਦੀ ਹੈ ਇਸ ਨੂੰ ਐਵਰੇਜ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਜਦੋਂ ਜਿਹੜੀ ਮਾਂ ਹੈ ਉਹ ਬੱਚਾ ਬੇਅਰ ਕਰ ਸਕਦੀ ਹੈ, ਇੱਕ ਜ਼ਮਾਨੇ 'ਚ 14 ਸਾਲ ਤੋਂ ਸ਼ੁਰੂ ਹੋ ਜਾਂਦਾ ਸੀ, ਹੁਣ ਤਾਂ ਕਿਉਂਕਿ ਕਾਨੂੰਨੀ ਉਮਰ 18 ਸਾਲ ਦੀ ਹੈ ਵਿਆਹ ਦੀ, 18 ਸਾਲ ਤੋਂ ਲੈ ਕੇ 45 ਸਾਲ ਤੱਕ, 45 ਤੋਂ 50 ਜਿਹੜਾ ਮੀਨੋਪੌਜ਼ ਪੀਰੀਅਡ ਹੁੰਦਾ ਹੈ, ਕਿ ਵੀ ਇੰਨੇ ਜਿਹੜੇ ਨੇ ਉਹ ਫਰਟੀਲਿਟੀ ਦੇ ਵਾਲੇ ਈਅਰਸ ਨੇ। ਔਰ ਉਹਦੇ 'ਚ ਐਵਰੇਜ ਔਰਤ ਕਿੰਨੇ ਬੱਚੇ ਪੈਦਾ ਕਰਦੀ, ਇੱਕ ਜ਼ਮਾਨੇ 'ਚ 10-12 ਤੱਕ ਵੀ ਹੁੰਦੇ ਸੀ, ਹੌਲੀ ਹੌਲੀ। ਹੁਣ ਜਿਹੜਾ ਭਾਰਤ ਦਾ ਨੈਸ਼ਨਲ ਲੈਵਲ ਦਾ ਜਿਹੜਾ ਉਹਨਾਂ ਦਾ ਫਰਟੀਲਿਟੀ ਰੇਟ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ। ਔਰ ਉਹਦੇ 'ਚ ਖਾਸ ਤੌਰ ਤੇ ਪਿਛਲੇ 15-20 ਸਾਲ ਜਦੋਂ ਐਜੂਕੇਸ਼ਨ ਹੁੰਦੀ ਹੈ, ਹਾਰਡਸ਼ਿਪਸ ਹੁੰਦੀਆਂ, ਖੁਦ ਹੀ ਜਿਹੜਾ ਉਸ ਦੇ ਉੱਤੇ ਕੰਟਰੋਲ ਹੁੰਦਾ ਹੈ। ਲੇਕਿਨ ਜਿਹੜਾ ਇੱਕ ਨੈਗੇਟਿਵ ਪ੍ਰੋਪੇਗੈਂਡਾ ਮੁਸਲਮਾਨਾਂ ਦੇ ਖਿਲਾਫ ਬੜੇ ਜ਼ੋਰ ਸ਼ੋਰ ਨਾਲ ਹੁੰਦਾ ਰਿਹਾ ਹੈ,
ਹੁਣ ਤੱਕ ਵੀ ਹੋ ਰਿਹਾ। ਹੁਣ ਸ਼ਾयद ਇਹਦਾ ਮਕਸਦ ਮੁਸਲਮਾਨ ਪੋਪੂਲੇਸ਼ਨ ਨੂੰ ਟਾਰਗੇਟ ਕਰਨਾ ਨਹੀਂ ਹੈ, ਪਰ ਇਹ ਚਾਹੁੰਦੇ ਨੇ ਕਿ ਮੁਸਲਮਾਨ यूपी ਦੇ ਵਿੱਚ ਰਿਐਕਟ ਕਰਨ ਔਰ ਬਾਕੀ ਪਾਰਟੀਆਂ ਵੀ ਕਿ ਜੀ ਇਹ ਜਿਹੜੀ 1 ਚਾਈਲਡ ਪਾਲਿਸੀ ਹੈ ਜਾਂ 2 ਚਾਈਲਡ ਪਾਲਿਸੀ ਹੈ ਇਹ ਸਾਨੂੰ ਟਾਰਗੇਟ ਕਰਕੇ ਕੀਤੀ ਗਈ। ਕਿਉਂਕਿ ਹੁਣ ਜਿਹੜੀ ਇਹਨਾਂ ਦੀ ਪੋਲਰਾਈਜੇਸ਼ਨ ਦੀ ਲਾਈਨ ਸੀ, ਕਿਉਂਕਿ ਹੁਣ ਤੱਕ ਤਾਂ 2014 ਵੀ 2019 ਚ ਵੀ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਔਰ ਪਾਕਿਸਤਾਨ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਪੋਲਰਾਈਜ਼ ਕੀਤਾ। ਪਰ ਜਿਵੇਂ ਮੋਦੀ ਸਰਕਾਰ ਕੋਵਿਡ-19 ਨੂੰ ਹੈਂਡਲ ਕਰਨ ਚ ਫੇਲ ਹੋਈ ਹੈ, ਇਕਨੋਮੀ ਦਾ ਬੇੜਾ ਗਰਕ, ਅਨਐਮਪਲੋਇਮੈਂਟ, ਲੱਖਾਂ ਲੋਕ 10 ਤੋਂ 15 ਲੱਖ ਕੋਵਿਡ-19 ਦੇ ਥੱਲੇ ਮਰ ਗਏ। ਔਰ ਈਵਨ ਜਿਹੜੀ यूपी ਦੇ ਵਿੱਚ ਮੁਜ਼ੱਫਰਪੁਰ ਦੇ ਵਿੱਚ ਰਾਈਟਿੰਗ ਕਰਵਾ ਕੇ ਜਿਹੜਾ ਜ਼ਾਹਰ ਹੈ ਵੈਸਟਰਨ यूपी ਹੈ, ਇਹਨਾਂ ਨੇ ਜਿਹੜੀ ਹੈ ਉੱਥੇ ਪੋਲਰਾਈਜੇਸ਼ਨ ਕੀਤੀ। ਹੁਣ ਕਿਸਾਨ ਅੰਦੋਲਨ ਦੇ ਚੱਲਦੇ ਆ, ਕਿਉਂਕਿ ਟਕੈਤ ਭਰਾ ਉੱਥੋਂ ਆਉਂਦੇ ਨੇ ਔਰ ਉਹ ਜਿਹੜਾ ਵੈਸਟਰਨ यूपी ਆ ਉਹਦੇ ਚ ਜਾਟਾਂ ਔਰ ਮੁਸਲਮਾਨਾਂ ਦਾ ਅਲਾਇੰਸ ਚੌਧਰੀ ਚਰਨ ਸਿੰਘ ਦੇ ਵੇੜੇ, ਉਸ ਤੋਂ ਪਹਿਲਾਂ ਵੀ ਉਹ ਹਮੇਸ਼ਾ ਰਿਹਾ, ਉੱਥੇ ਕਦੇ ਫਿਰਕੂ ਨਫ਼ਰਤ ਨਹੀਂ ਸੀ। ਪਰ ਇਹਨਾਂ ਨੇ ਉੱਥੇ ਰਾਈਟਿੰਗ ਕਰਵਾਈ, ਨਤੀਜੇ ਦੇ ਤੌਰ ਤੇ ਸੋਸਾਇਟੀ ਪੋਲਰਾਈਜ਼ ਹੋਈ ਔਰ ਇਹਨਾਂ ਨੂੰ ਜਿਹੜਾ ਪਾਰਲੀਮੈਂਟ ਚੋਣਾਂ 'ਚ ਵੀ ਔਰ ਇਹ ਗੁੰਡਾ ਯੋਗੀ ਵੀ ਜਿਹੜਾ ਐਬਸੋਲੂਟ ਮੈਜੋਰਿਟੀ ਕੀ 2/3 ਤੋਂ ਵੀ ਜ਼ਿਆਦਾ ਨਾਲ ਜਿੱਤਿਆ। ਹੁਣ ਕਿਸਾਨ ਅੰਦੋਲਨ ਨੇ ਅਗੇਨ ਮੁਸਲਮਾਨਾਂ ਔਰ ਜਾਟਾਂ ਨੂੰ ਨੇੜੇ ਲਿਆਂਦਾ। ਇਹਨਾਂ ਦਾ ਇਹ ਨਹੀਂ, ਔਰ ਇਹ ਸਿਆਣਪ ਹੋਏਗੀ ਮੁਸਲਮਾਨ ਲੀਡਰਾਂ ਦੀ ਕਿ ਇਹਨੂੰ ਹਿੰਦੂ ਮੁਸਲਮਾਨ ਇਸ਼ੂ ਨਾ ਬਣਾਉਣ, ਕਿਉਂਕਿ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਇਹਦਾ ਮਕਸਦ ਵੀ ਸ਼ਾਇਦ ਮੁਸਲਮਾਨ ਪੋਪੂਲੇਸ਼ਨ ਨਹੀਂ ਹੈ। ਕਿਉਂਕਿ ਮੈਂ ਜਦੋਂ ਅੱਜ ਡਾਟਾ ਦੇਖ ਰਿਹਾ ਸੀ ਭਾਰਤ ਭਰ ਦੇ ਹਵਾਲੇ ਨਾਲ, ਹੁਣ 2 ਸਟੇਟਾਂ ਵੈਸਟ ਬੰਗਾਲ ਤੇ ਅਸਾਮ ਐਸੀਆਂ ਨੇ ਜਿੱਥੇ ਮੁਸਲਮਾਨਾਂ ਦੀ ਮੈਕਸਿਮਮ ਪੋਪੂਲੇਸ਼ਨ ਹੈ। ਵੈਸਟ ਬੰਗਾਲ ਦੇ ਵਿੱਚ 33-34% ਹੈ, ਅਸਾਮ ਦੇ ਵਿੱਚ 37-38% ਹੈ। ਔਰ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਜਿਹੜਾ ਫਰਟੀਲਿਟੀ ਰੇਟ ਹੈ ਮੁਸਲਮਾਨਾਂ ਦਾ ਉਹ ਹਿੰਦੂਆਂ ਦੀ ਪੋਪੂਲੇਸ਼ਨ ਨਾਲੋਂ ਘੱਟ ਹੈ। ਇਹਦਾ ਮਤਲਬ ਇਹ ਹੈ ਵੀ ਇਹ ਦੋਸ਼ ਦੇਣਾ, ਔਰ ਜਿਵੇਂ ਇਹੀ ਪਿਛਲੇ ਦਿਨਾਂ 'ਚ ਅਸਾਮ ਦੇ ਚੀਫ ਮਿਨਿਸਟਰ ਨੇ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਜੀ ਮੁਸਲਮਾਨ ਫੈਮਿਲੀ ਪਲੈਨਿੰਗ ਕਰਨ ਇਹ ਉਹ, ਪਰ ਉਹਦੇ ਮੂੰਹ ਦੇ ਉੱਤੇ ਜਦੋਂ ਡਾਟਾ ਵੱਜਦਾ ਹੈ ਕਿ ਭਾਈ ਅਸਾਮ ਦੇ ਵਿੱਚ ਵੀ ਔਰ ਵੈਸਟ ਬੰਗਾਲ 'ਚ ਵੀ ਜਿਹੜੇ ਮੈਕਸਿਮਮ ਮੁਸਲਿਮ ਮੈਜੋਰਿਟੀ ਪ੍ਰੋਵਿੰਸਿਸ ਨੇ, ਮੁਸਲਿਮ ਜਿੱਥੇ ਮਾਈਨੋਰਿਟੀ ਵੱਡੇ ਨੰਬਰ 'ਚ ਹੈ, ਹੁਣ यूपी ਦੇ ਵਿੱਚ ਜਿਹੜੀ ਮੁਸਲਮਾਨ ਪੋਪੂਲੇਸ਼ਨ ਹੈ ਉਹ 18 ਤੋਂ 19% ਹੈ, 20% ਤੱਕ ਵੀ ਹੋ ਸਕਦੀ, ਕਿਉਂਕਿ ਕਈ ਵਾਰੀ ਉਹਨਾਂ ਨੂੰ ਜਿਹੜਾ ਉਹ ਮੈਂਸ਼ਨ ਹੀ ਨਹੀਂ ਕਰਦੇ ਸੈਂਸਸ। ਹੁਣ ਆਲਮੋਸਟ 22 ਕਰੋੜ यूपी ਦੀ ਆਬਾਦੀ ਹੈ। ਹੁਣ ਜੇ ਇਹ ਲਾਅ ਹੈ ਉਹਦੇ ਚ 80% ਤਾਂ ਦੂਸਰੇ ਨੇ ਜਿਹਨਾਂ ਨੂੰ ਇਹਨੇ ਪ੍ਰਭਾਵਿਤ ਕਰਨਾ। ਹੁਣ ਐਸਾ ਕੀ ਹੈ ਆਲ ਆਫ ਏ ਸਡਨ ਕਿ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਮੋਦੀ ਦੇ ਲਈ ਉਹਨਾਂ ਦੀ ਪਾਵਰ ਸੀ ਕਿ ਵੀ ਉਹਨਾਂ ਨੇ 35% ਸਾਡੇ ਕੋਲ ਯੂਥ ਪਾਵਰ ਹੈ, ਜ਼ਾਹਰ ਹੈ ਇੱਕ ਤਾਂ ਅਲ ਟੂਗੈਦਰ ਇੱਕ ਨਵੀਂ ਡਿਬੇਟ ਸ਼ੁਰੂ ਕਰ ਦੇਣੀ ਔਰ ਉਹਦੇ ਥੱਲੇ ਮੁਸਲਮਾਨ ਜੇ ਇਸ ਜਿਹੜਾ ਉਹਨਾਂ ਨੇ ਉਹਦੇ ਚ ਚੋਗਾ ਪਾਇਆ, ਜੇ ਉਹਦੇ ਚ ਮੁਸਲਮਾਨ ਫਸ ਗਏ ਤੇ ਇਹ ਗੁੰਡਾ ਯੋਗੀ ਜਿਹੜਾ ਅਗੇਨ ਸਵੀਪ ਕਰੇਗਾ ਇਹਨੂੰ ਹਿੰਦੂ ਮੁਸਲਮਾਨ ਇਸ਼ੂ ਬਣਾ ਕੇ। ਔਰ ਮੈਂ ਸਮਝਦਾ ਇਸ ਮਾਮਲੇ 'ਚ ਸੋਸ਼ਲਿਸਟ ਪਾਰਟੀ ਨੇ ਵੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਕਾਂਗਰਸ ਔਰ ਦੂਸਰੇ ਤਾਂ ਉਹਨਾਂ ਦੀ ਕੋਈ ਬਹੁਤੀ ਹੋਂਦ ਨਹੀਂ, ਮਾਇਆਵਤੀ ਦੀ ਅਜੇ ਕੋਈ ਸਟੇਟਮੈਂਟ ਨਹੀਂ ਆਈ, ਉਹਨਾਂ ਨੇ ਬੜੀ ਕੌਸ਼ੀਅਸ ਲਾਈਨ ਰਹੀ ਹੈ ਰਾਦਰ, ਕਿਉਂਕਿ ਹੁਣ ਉੱਥੇ ਹਰ ਪਾਰਟੀ ਰੂਲਿੰਗ ਬੀਜੇਪੀ ਹੈ ਅੱਜ ਆਪੋਜੀਸ਼ਨ ਸਾਰੇ ਹਿੰਦੂਤਵਾਦੀ ਪਿੱਚ ਤੇ ਖੇਲ ਰਹੇ ਨੇ। ਔਰ ਅਖਿਲੇਸ਼ ਯਾਦਵ ਕਿਉਂਕਿ ਇਹਨਾਂ ਦੇ ਉੱਤੇ ਸੋਸ਼ਲਿਸਟ ਪਾਰਟੀ ਤੇ ਹਮੇਸ਼ਾ ਇਹ ਰਿਹਾ, ਈਵਨ ਇਹਦੇ ਪਿਓ ਨੂੰ ਜਿਹੜਾ ਹੁਣ ਤਾਂ ਉਹ ਬਿਮਾਰ ਹੈ ਮੁਲਾਇਮ ਸਿੰਘ ਯਾਦਵ ਹਸਪੀਟਲਾਈਜ਼ਡ ਹੈ, ਉਹਨੂੰ ਤਾਂ ਕਹਿੰਦੇ ਜਿਹੜੇ ਨੇ ਮੌਲਾਨਾ ਯਾਦਵ ਸੀ ਹਿੰਦੂ ਤਵੀ ਕਿ ਬਈ ਇਹ ਤਾਂ ਮੌਲਾਨਾ ਹੈ, ਔਰ ਇਹੀ ਅਖਿਲੇਸ਼ ਯਾਦਵ ਦਾ ਸੀ। ਹੁਣ ਉਹ ਮੰਦਰਾਂ ਦੇ ਜਿਹੜਾ ਦਰਸ਼ਨਾਂ ਤੇ ਚੜਿਆ ਹੋਇਆ ਸੀ ਕੋਵਿਡ-19 ਤੋਂ ਪਹਿਲਾਂ, ਔਰ ਉਹਨੇ ਖਾਸ ਤੌਰ ਤੇ ਜਿਹੜਾ ਇਹ ਆਮ ਉੱਥੇ ਡਿਸਕਸ ਹੋਇਆ ਕਿ ਵੀ ਉਹ ਹੁਣ ਸੌਫਟ ਹਿੰਦੂਤਵਾ ਪਲੇ ਕਰ ਰਿਹਾ ਔਰ ਉਹਦੇ 'ਚ ਵੀ ਉਹਨੇ ਜਿਹੜਾ ਇਸ ਸਾਰੇ ਨੂੰ ਪੋਲੀਟੀਕਲੀ ਮੋਟੀਵੇਟਡ ਤਾਂ ਕਿਹਾ, ਪਰ ਇਹ ਨਹੀਂ ਕਿਹਾ ਹੈ ਕਿ ਜੀ ਇਹ ਮੁਸਲਮਾਨਾਂ ਦੇ ਖਿਲਾਫ ਜਾਂ ਦੂਜਾ, ਕਿਉਂਕਿ ਆਲਰੇਡੀ ਇਸ ਪਾਰਟੀ ਨੂੰ ਬੀਜੇਪੀ ਜਦੋਂ ਕਾਰਨਰ ਕਰਦੀ ਹੈ तो उदे लिए एक लफ्ज़ वरते ने अल्पसंख्यकों का तुष्टीकरण कि अपीजिंग द माइनॉरिटीज़। और हुण इहदे ते उन्हें कहा कि भी ये वो तो खुद अपना हिंदुत्व का सौदा बेच रहा। उन्हें कहा जी जे पहला वो गया जिथे सीता रही है आके यूपी दे अयोध्या मंदिर भी गया, दूजे भी गया, उन्हें कहा जी जे साडी सरकार बनी
ਤੇ ਅਸੀਂ ਕੋਈ ਧਾਰਮਿਕ ਥਾਵਾਂ ਤੋਂ ਮੰਦਰਾਂ ਤੋਂ ਜਿਹੜਾ ਹੈ ਕੋਈ ਟੈਕਸ ਨਹੀਂ ਲਵਾ। ਚਿੱਤਰਕੂਟ ਚੋਂ ਚੇਤਾ ਉੱਥੋਂ ਉਹਨੇ ਆਪਣੀ ਇਹ ਸਾਰੀ ਯਾਤਰਾ ਸ਼ੁਰੂ ਕੀਤੀ ਔਰ ਇਸ ਸਾਰੇ ਨੂੰ ਉਹਨਾਂ ਨੇ ਅਗੇਂਸਟ ਦਾ ਪੂਅਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਕਿਉਂਕਿ ਰਾਸ਼ਨ ਕਾਰਡਾਂ ਤੇ ਵੀ ਪ੍ਰਭਾਵ ਹੋਏਗਾ, ਦੂਸਰਾ ਵੀ ਹੋਏਗਾ ਔਰ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਜਿਹਨੂੰ ਡਾਈਵਰਸ਼ਨਰੀ ਟੈਕਟਿਕ ਹੈ ਹਰ ਉਸ ਸਾਰੇ ਤੋਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਸ ਤੇਜ਼ੀ ਦੇ ਨਾਲ ਇਹ ਅੱਗੇ ਜਾਣਾ ਚਾਹੁੰਦੇ ਨੇ, ਇਸ ਨੂੰ ਪ੍ਰੀਚ ਕਰਕੇ ਲਾਅ ਬਣਾ ਕੇ ਉਹਦਾ ਆਪੋਜ਼ਿਟ ਇਫੈਕਟ ਵੀ ਹੋ ਸਕਦਾ। ਜਿਵੇਂ ਚੀਨ ਦੀ ਲਾਈਨ ਅਸੀਂ ਦੇਖੀ ਹੈ, ਚਾਈਨਾ ਹੁਣ ਜੇ ਉੱਥੋਂ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਕੱਲ ਭਾਰਤ ਦੇ ਵਿੱਚ ਇਸ ਵੇਲੇ ਕੋਈ ਪੋਪੂਲੇਸ਼ਨ ਐਕਸਪਲੋਜਨ ਨਹੀਂ ਹੈ ਜਿਹੜਾ 80s ਦੇ ਵਿੱਚ 80s ਤੱਕ ਪਹੁੰਚਦੇ ਸੀ। ਹੁਣ ਕੁਦਰਤੀ ਇਹ ਈਵਨ ਸਿਰਫ ਇਹ ਜਿਹੜੀਆਂ ਯੂਪੀ, ਬਿਹਾਰ, ਰਾਜਸਥਾਨ ਹਿੰਦੂਤਵੀ ਸਟੇਟਾਂ ਨੇ ਪਰ ਉਹਦੇ 'ਚ ਵੀ ਰੀਜ਼ਨ ਪਾਵਰਟੀ ਹੈ, ਗਰੀਬੀ ਹੈ। ਔਰ ਜੇ ਤੁਸੀਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੀ ਹੱਲ ਨਹੀਂ ਕੀਤੀਆਂ, ਉਸ ਸਾਰੇ 'ਚੋਂ ਨਿਕਲ ਕੇ ਤੁਸੀਂ ਇੱਕ ਨਵੀਂ ਡਿਬੇਟ 'ਚ ਪੈ ਗਏ ਹੋ। ਤੇ ਇੱਕ ਇਹ ਵੀ ਪਾਰਟ ਹੈ ਕਿ ਅੱਜ ਜਦੋਂ ਜਿੱਥੇ ਵੀ ਇਸ ਕਿਸਮ ਦੀਆਂ ਨੀਤੀਆਂ ਕਾਹਲੀ ਨਾਲ ਲਾਗੂ ਹੋਈਆਂ, ਅੱਜ ਯੂਰਪ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਨਹੀਂ ਹੈ ਕਿ ਆਬਾਦੀ ਜ਼ਿਆਦਾ ਹੈ, ਕਿ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ ਲੋਕ। ਔਰ ਇਹੀ ਨਹੀਂ, ਲਗਭਗ 22 ਤੋਂ 25% ਇਨਫਰਟਿਲਿਟੀ ਰੇਟ ਵੀ ਹੈ ਜਿੱਥੇ ਉਹਨਾਂ ਦੇ ਵਿੱਚ ਕੈਪੇਬਿਲਿਟੀ ਨਹੀਂ ਹੈ ਬੱਚੇ ਪੈਦਾ ਕਰ ਸਕਣ ਦੀ। ਸੋ ਇਹ ਜਦੋਂ ਮੈਂ ਸ਼ੁਰੂ 'ਚ ਹੀ ਕਿਹਾ ਸੀ ਕਿ ਜਦੋਂ ਤੁਸੀਂ ਇੱਕ ਨੇਚਰ ਦਾ ਆਪਣਾ ਅਸੂਲ ਹੈ ਉਹਨੂੰ ਸਮਝਣਾ, ਮੋਡਰੇਸ਼ਨ 'ਚ ਜ਼ਿੰਦਗੀ ਜਿਉਣਾ, ਇਹ ਵੀ ਨਹੀਂ ਹੈ ਕਿ ਜੇ ਤੁਸੀਂ ਇੰਨੇ ਕੁ ਬੱਚੇ ਪੈਦਾ ਕਰੋ ਕਿ ਉਹਨਾਂ ਨੂੰ ਤੁਸੀਂ ਐਜੂਕੇਸ਼ਨ ਨਾ ਦੇ ਸਕੋ ਜਾਂ ਦੂਸਰਾ। ਪਰ ਮੁੱਢਲੇ ਤੌਰ ਦੇ ਉੱਤੇ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਲੋਕਾਂ ਦੇ ਵਿੱਚ ਇਸ ਲੈਵਲ ਦੀ ਐਜੂਕੇਸ਼ਨ ਹੋਏ ਕਿ ਉਹ ਠੀਕ ਤੇ ਗਲਤ ਦਾ ਫੈਸਲਾ ਕਰ ਸਕਣ। ਕਿਉਂਕਿ ਜਦੋਂ ਅਨਪੜ੍ਹਤਾ ਹੁੰਦੀ ਹੈ, ਅਨਪੜ੍ਹਤਾ 'ਚ ਹੀ ਸੁਪਰਸਟੀਸ਼ਨ। ਔਰ ਫਿਰ ਤੁਸੀਂ ਦੇਖੋ ਵੀ ਕੱਲੀ ਇਹੀ ਨਹੀਂ ਹੈ ਕਿ ਵੀ ਮੁੰਡੇ ਹੋਣੇ ਚਾਹੀਦੇ ਨੇ। ਇਹ ਇੰਡਸਟਰੀ ਕਿੰਨੀ ਵੱਡੀ ਬਾਬਿਆਂ ਦੀ ਇੰਡਸਟਰੀ ਹੈ ਜਿਹੜੇ ਨੱਕ ਰਗੜ ਕੇ ਤਵੀਤ ਲੈ ਕੇ ਛੱਪੜਾਂ 'ਚ ਨਹਾ ਕੇ ਮੁੰਡਾ ਹੋਏਗਾ, ਫਿਰ ਉਹਦੇ ਨਾਲ ਜੁੜੀ ਹੋਈ ਕਿੰਨੀ ਐਕਸਪਲੋਇਟੇਸ਼ਨ ਹੈ, ਕਿੰਨੀ ਬਦਕਾਰੀ ਹੈ। ਔਰ ਉਹ ਤੁਸੀਂ ਘਰਾਂ ਦੇ ਵਿੱਚ ਜੇ ਅਦਰਵਾਈਜ਼ ਦੇਖੋ ਪੀਸ ਦੇ ਐਂਗਲ ਤੋਂ ਜਾਂ ਦੂਜੇ ਜੇ ਕੁੜੀਆਂ ਹੋ ਰਹੀਆਂ ਨੇ ਤਾਂ ਦੋਸ਼ੀ ਔਰਤ ਨੂੰ ਬਣਾਇਆ ਜਾਂਦਾ, ਉਹਦੀ ਸੱਸ ਵੀ ਹਾਲਾਂਕਿ ਮੈਡੀਕਲੀ ਸਪੀਕਿੰਗ ਇਹਦੇ 'ਚ ਔਰਤ ਨਾਲ ਜਦੋਂ XY ਕ੍ਰੋਮੋਸੋਮਸ ਦੀ ਗੱਲ ਹੁੰਦੀ ਹੈ ਤਾਂ ਫਿਰ ਸਾਹਮਣੇ ਆਉਂਦਾ ਹੈ ਕਿ ਭਾਈ ਮੁੰਡਾ ਹੋਏਗਾ ਕਿ ਕੁੜੀ, ਇਹ ਡਿਪੈਂਡ ਬੰਦੇ ਤੇ ਕਰਦਾ ਹੈ। ਔਰ ਬਹੁਤ ਵਾਰ ਜਿਹੜੀਆਂ ਇਸ ਕਿਸਮ ਦੀਆਂ ਚੀਜ਼ਾਂ ਨੇ ਇਹ ਅਨਪੜ੍ਹਤਾ ਦੀ ਵਜ੍ਹਾ ਕਰਕੇ ਨੇ। ਸੋ ਬਜਾਏ ਕਿ ਇਸ ਗੱਲ ਤੇ ਫੋਕਸ ਹੋਵੇ ਕਿ ਤੁਸੀਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ, ਸਿਹਤ ਸੇਵਾਵਾਂ ਦਾ ਹਾਲ ਸਿਸਟਮ ਨੇ ਦਾ ਕਿਵੇਂ ਕਲੈਪਸ ਹੁੰਦਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਚੋਣਾਂ ਦੇ ਲਈ ਇੱਕ ਨਵਾਂ ਏਜੰਡਾ। ਔਰ ਜਦੋਂ ਅਸਲੀ ਲੋਕਾਂ ਦੇ ਵਿੱਚ ਜਿਹੜੀਆਂ ਇਸ ਵੇਲੇ ਮੰਗਾਂ ਨੇ, ਹੁਣ ਪੈਟਰੋਲ ਡੀਜ਼ਲ ਦੇ ਭਾਅ ਕਿੱਥੇ ਚਲੇ ਗਏ ਨੇ, ਉਹਨਾਂ ਦੇ ਸਰਵੇ ਆ ਰਹੇ ਨੇ ਕਿ ਭਾਈ ਲੋਕ ਮੈਡੀਕਲ ਬਿੱਲਾਂ ਦੇ ਉੱਤੇ, ਫੂਡ ਤੇ ਦੂਜੇ ਬਹੁਤ ਘੱਟ ਖਰਚ ਕਰਨ ਲੱਗ ਗਏ ਨੇ ਕਿਉਂਕਿ ਪੈਟਰੋਲ ਦੀਆਂ, ਕਿਉਂਕਿ ਉਹਦੇ ਨਾਲ ਜੁੜਿਆ ਹੋਇਆ ਸਭ ਕੁਝ ਹੈ। ਸੋ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਜਿਉਂ-ਜਿਉਂ ਇਸ ਦੇ ਬਾਕੀ ਨੁਕਤੇ ਅਨਫੋਲਡ ਹੋਣਗੇ ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ।
ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੀ ਇੱਕ ਅਦਾਲਤ ਵੱਲੋਂ ਬਸੰਤ ਵਿਹਾਰ ਆਬਾਦੀ ਦੇ ਗੁਰਦੁਆਰਿਆਂ ਵਿੱਚ ਵਿਜ਼ਟਰਸ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਦਿੱਲੀ ਦੇ ਗੁਰਦੁਆਰਿਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਪ੍ਰਸ਼ਾਦ ਤੇ ਲੰਗਰ ਲਈ ਫੂਡ ਸੇਫਟੀ ਡਿਪਾਰਟਮੈਂਟ ਤੋਂ ਸਰਟੀਫਿਕੇਟ ਲੈਣ। ਸੋ ਇਹਨਾਂ ਸਮੁੱਚੇ ਹੁਕਮਾਂ ਦਾ ਅਸਲ ਮਕਸਦ ਗੁਰਦੁਆਰਿਆਂ ਤੇ ਕੰਟਰੋਲ ਕਰਨਾ ਹੈ। ਸੋ ਵਿਊਅਰਸ, ਯਾਦ ਰਹੇ ਕਿ ਪਿਛਲੇ ਲਗਭਗ 1.5 ਸਾਲ ਤੋਂ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ ਬੰਦ ਕੀਤਾ ਗਿਆ ਹੈ। ਸੋ ਸਿੱਖ ਸੰਗਤ ਦੀ ਬਾਰ-ਬਾਰ ਮੰਗ ਕਰਨ ਤੇ ਇਸ ਲਾਂਘੇ ਨੂੰ ਨਹੀਂ ਖੋਲਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਕਹਾਣੀ ਬਚਪਨ 'ਚ ਸੁਣਦੇ ਰਹੇ ਕਿ ਭਾਈ ਬਹੁਤ ਜ਼ੋਰਦਾਰ ਜਿਹੜੀ ਜਿਹਨੂੰ ਮੂਸਲੇਧਾਰ ਕਹਿੰਦੇ ਸੀ ਬਾਰਿਸ਼ ਹੋ ਰਹੀ ਸੀ। ਇੱਕ ਚਿੜੀ ਬੜੇ ਆਰਾਮ ਨਾਲ ਆਪਣੇ ਆਲਣੇ 'ਚ ਆਪਣੇ ਬੱਚਿਆਂ ਨਾਲ ਬੈਠੀ ਸੀ ਤੇ ਬਾਂਦਰ ਸਾਹਮਣੇ ਦਰਖਤ ਦੇ ਉੱਤੇ ਜਿਹੜਾ ਉਹ ਛਾਲਾਂ ਮਾਰ ਰਿਹਾ ਸੀ, ਭਿੱਜ ਰਿਹਾ ਸੀ ਇੱਧਰ ਉੱਧਰ। ਤੇ ਉਹਨੂੰ ਕਿਹਾ ਕਿ ਵੀ ਬਾਂਦਰ ਵੀਰ, ਤੂੰ ਇੰਨਾ ਲੰਬਾ ਚੌੜਾ ਤਾਕਤਵਰ ਹੈ, ਤੂੰ ਵੀ ਆਪਣਾ ਕੋਈ ਘਰ ਘੁਰ ਬਣਾ ਲੈ। ਜਦੋਂ ਇੱਦਾਂ ਮੀਂਹ ਪੈਂਦਾ ਹੈ, ਠੰਡ ਹੁੰਦੀ ਹੈ, ਤੂੰ ਘੱਟੋ ਘੱਟ ਸਿਰ ਤਾਂ ਲੁਕਾ ਸਕਦਾ ਹੈ। ਹੁਣ ਉਹਨੇ ਗੱਲ ਤਾਂ ਸੁਣ ਲਈ ਤੇ ਥੋੜੀ ਦੇਰ ਬਾਅਦ ਜਦੋਂ ਬਾਂਦਰ ਨੇ ਉੱਥੋਂ ਛਾਲ ਮਾਰ ਕੇ ਉਹਦੇ ਦਰਖਤ ਤੇ ਆਇਆ, ਮਾਰ ਕੇ ਹੱਥ ਜਿਹੜਾ ਉਹਦਾ ਆਲਣਾ ਉਲਣਾ ਤੋੜ ਕੇ ਮਾਰਿਆ। ਕਹਿੰਦਾ ਆਹ ਲੈ ਬੜਾ ਮੈਨੂੰ ਜਿਹੜਾ ਉਹ ਮੱਤਾਂ ਦਿੰਦੀ। ਹੁਣ ਗੱਲ ਇਹਦੇ ਚੋਂ ਉਦੋਂ ਸਮਝਾਉਣ ਦੀ ਇਹੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਭਾਈ ਇਹ ਜਿਹੜਾ ਤੁਸੀਂ ਜਿਹਦੀ ਨੀਅਤ ਸਾਫ਼ ਨਹੀਂ ਹੈ ਜਾਂ ਜਿਹਨੇ ਕੁਝ ਕਰਨਾ ਨਹੀਂ ਹੈ, ਉਹਨੇ ਆਪ ਤਾਂ ਕੁਝ ਨਹੀਂ ਕਰਨਾ, ਉਹ ਤੁਹਾਡਾ ਕੀਤਾ ਵਿਗਾੜ ਦੇਗਾ। ਬਿਲਕੁਲ। ਅਸੀਂ ਪਹਿਲਾ ਟੌਪਿਕ ਵੀ ਡਿਸਕਸ ਕੀਤਾ ਵੀ ਆਲ ਆਫ ਏ ਸਡਨ ਯੂਪੀ ਦੀ ਸਰਕਾਰ ਔਰ ਸੈਂਟਰ ਸਰਕਾਰ ਦਾ ਵੀ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆ ਰਿਹਾ ਪੋਪੂਲੇਸ਼ਨ ਕੰਟਰੋਲ, ਕਿ 2 ਤੋਂ ਜ਼ਿਆਦਾ ਬੱਚੇ, ਇੱਕ ਨਵੀਂ ਡਿਬੇਟ, ਨਵਾਂ ਕੰਮ ਜਿਹੜਾ ਸ਼ੁਰੂ ਕਰਨ ਦੀ ਲਾਈਨ ਹੈ। ਹੁਣ ਕੋਵਿਡ-19 ਦੇ ਵਿੱਚ ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ ਹੋਇਆ। ਅਸੀਂ ਦੇਖਿਆ ਕਿ ਕਿਵੇਂ ਲੱਖਾਂ ਲੋਕ ਜਿਹੜੇ ਉਹਨਾਂ ਤੱਕ ਜੇ ਪਹੁੰਚ ਰਸਵਾਈ ਹੋਈ ਤੇ ਸਿੱਖਾਂ ਨੇ ਕਿਵੇਂ ਗੁਰਦੁਆਰਿਆਂ ਨੂੰ ਇੱਕ ਉਹ ਸੈਂਟਰ ਬਣਾਇਆ ਜਿੱਥੇ ਉਹਨਾਂ ਦੀਆਂ ਲੰਗਰ ਫੂਡ ਦੀਆਂ ਲੋੜਾਂ, ਦਿੱਲੀ ਖਾਸ ਤੌਰ ਤੇ ਹੱਬ ਬਣਿਆ। ਫਿਰ ਜਦੋਂ ਆਕਸੀਜਨ ਦੀ ਘਾਟ ਨਾਲ ਲੋਕ ਮਰਨ ਲੱਗੇ ਤੇ ਗੁਰਦੁਆਰਾ ਉਹ ਗਾਜ਼ੀਪੁਰ ਦਾ ਹੋਏ ਔਰ ਬਾਅਦ 'ਚ ਦਿੱਲੀ ਦੇ ਸਾਰੇ ਗੁਰਦੁਆਰੇ, ਫਿਰ ਯੂਪੀ ਤੋਂ ਲੈ ਕੇ ਕੇਰਲਾ ਤੱਕ ਜਿਹੜੇ ਨੇ ਉਹ ਉਦੋਂ ਆਕਸੀਜਨ ਦਾ ਲੰਗਰ ਕਿਹਾ ਜਾਣ ਲੱਗਾ ਔਰ ਦੁਨੀਆ ਭਰ ਦੇ ਵਿੱਚ ਤਾਰੀਫ ਹੋਈ। ਔਰ ਆਮ ਲੋਕਾਂ ਦੇ ਵਿੱਚ ਵੀ ਜਿਹੜੇ ਭਾਰਤ ਦੇ ਜਿਨ੍ਹਾਂ ਦੇ ਅੰਦਰ ਹਿੰਦੂਤਵੀ ਨਫ਼ਰਤ ਇਹਨਾਂ ਨੇ ਭਰੀ ਹੋਈ ਸੀ, ਉਹਨਾਂ ਦਾ ਇਹ ਸਵਾਲ ਸੀ ਕਿ ਵੀ ਸਿੱਖ ਜਿਹੜੇ ਇੱਕ ਬਹੁਤ ਛੋਟੀ ਕੌਮ ਹੈ, ਜੇ ਉਹਨਾਂ ਦੇ ਗੁਰਦੁਆਰਿਆਂ ਨੇ ਇਸ ਵੱਡੇ ਪੈਮਾਨੇ ਦੇ ਉੱਤੇ ਸੇਵਾ ਕੀਤੀ ਹੈ, ਸਰਕਾਰ ਦੀ ਫੇਲਿਅਰ ਤਾਂ ਹੋਈ ਵੀ ਹਿੰਦੂਆਂ ਦੇ ਮੰਦਿਰ ਕਿੱਥੇ ਨੇ ਜਿੱਥੇ ਟਨਾਂ ਦੇ ਟਨ ਸੋਨਾ, ਟਨਾਂ ਦੇ ਟਨ ਚੜਾਵਾ, ਤ੍ਰਿਪੁਤੀ ਦੇ ਮੰਦਿਰ ਤੋਂ ਲੈ ਕੇ ਜਗਨਨਾਥਪੁਰੀਆਂ ਗੁਫਾਵਾਂ, ਕਰੋੜਾਂ ਲੋਕ ਵੀ ਜਿਹੜੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ
2 ਕਰੋੜ ਲੋਕ ਕੁੰਭ ਨਹਾ ਕੇ ਜਾਂਦੇ ਨੇ, ਜਦੋਂ ਕੁੰਭ ਦਾ ਮੇਲਾ ਲੱਗਦਾ ਉਹਨਾਂ ਨੇ ਕਿਹਾ ਜੀ ਉਹ ਕਿੱਥੇ ਨੇ ਸਾਰੇ। ਹੁਣ ਇਹ ਜਿਹੜੀ ਇਹਨਾਂ ਦੇ ਲਈ ਸ਼ਰਮਿੰਦਗੀ, ਔਰ ਕਿਉਂਕਿ ਇਹਨਾਂ ਦੇ ਤਾਂ ਹੈ ਨਹੀਂ, ਲੁਟੇਰਾ ਕੰਮ ਹੈ। ਹੁਣ ਜਿਉਂ ਹੀ ਇਸ ਦੀ ਵੇਵ ਥੋੜੀ ਜਿਹੀ ਠੱਲੀ ਹੈ, ਹਾਲਾਂ ਇਹ ਚੱਲ ਰਿਹਾ ਯੂਰਪ 'ਚ ਵੀ ਹੈ ਕਿ ਜੀ ਕੋਵਿਡ ਦੀ ਤੀਸਰੀ ਵੇਵ, ਚੌਥੀ ਵੇਵ, ਉਹਨਾਂ ਨੂੰ ਇਹ ਲੱਗਾ ਬਾਂਦਰ ਵਾਂਗੂ। ਉਹਨਾਂ ਨੇ ਕਿਹਾ ਜੀ ਸਾਨੂੰ ਤੁਸੀਂ ਮਤਾਂ ਦਿੰਦੇ ਸੀ ਵੀ ਤੁਸੀਂ ਮੰਦਰਾਂ ਜਾਂ ਦੂਜਿਆਂ 'ਚ ਕਿਉਂ ਨਹੀਂ, ਆ ਲਓ ਅਸੀਂ ਤੁਹਾਡੇ ਗੁਰਦੁਆਰੇ ਵੀ ਬੰਦ ਲੱਗੇ ਆ ਕਰਨ ਕਿ ਉੱਥੇ ਹੁਣ ਤੁਹਾਨੂੰ ਇਹ ਨਹੀਂ ਹੋਏਗਾ ਕਿ ਵੀ ਉੱਥੇ ਤੁਸੀਂ ਲੰਗਰ ਲਾਏ ਹੋਏ ਨੇ ਜਾਂ ਲੋਕ। ਔਰ ਇਹ ਕੋਈ ਜ਼ਬਾਨੀ ਕਲਾਮੀ ਗੱਲ ਨਹੀਂ ਹੈ। ਅੱਜ ਦੀਆਂ 2 ਖਬਰਾਂ ਜਿਹੜੀਆਂ ਉਹਨਾਂ ਦੇ ਆਪਣੇ ਮੀਡੀਆ ਦੀਆਂ ਔਰ PTI ਨਿਊਜ਼ ਨੇ, ਪਹਿਲੀ ਤਾਂ ਇਹੀ ਹੈ, ਦਿੱਲੀ ਗੁਰਦੁਆਰਾਜ਼ ਇਨ ਵਸੰਤ ਵਿਹਾਰ ਆਸਕਡ ਟੂ ਫੋਲੋ DDMA। ਹੁਣ DDMA ਹੈ ਇਹਨਾਂ ਦਾ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, asked to follow DDMA order to not allow visitors ਕਿ ਤੁਸੀਂ ਗੁਰਦੁਆਰਾ ਖੋਲ ਲਓ, ਗ੍ਰੰਥੀ ਅੰਦਰ ਹੋਏ, ਕੋਈ ਉੱਥੇ ਮੱਥਾ ਟੇਕਣ ਨਹੀਂ ਆ ਸਕਦਾ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਦੂਸਰੀ ਖਬਰ, ਇਹਨੂੰ ਮੈਂ ਵੀ ਡਿਸਕਸ ਕਰਾਂਗਾ, ਟੈਂਪਲਸ ਗੁਰਦੁਆਰਾਜ਼ ਬੀਇੰਗ ਐਨਕਰੇਜਡ ਟੂ ਗੋ FSSAI ਸਰਟੀਫਿਕੇਸ਼ਨ ਆਫ ਪ੍ਰਸ਼ਾਦ ਐਂਡ ਲੰਗਰ ਕਿ ਭਾਈ ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਹੈ ਉਹਨੂੰ ਕਲੀਅਰ ਕਰਵਾਓ, ਜਿਹੜਾ ਫੂਡ ਔਰ ਉਹਨਾਂ ਦੀ ਅਥਾਰਟੀ ਹੈ ਹਰ ਵਾਰ, ਤਾਂ ਕਿ ਬਲਿਸਫੁਲ ਹਾਈਜੈਨਿਕ ਆਫਰਿੰਗ, ਤੁਹਾਡੀ ਹਾਈਜੀਨ ਔਰ ਤੁਹਾਡਾ, ਇਹਦੀ ਵੀ ਅਸੀਂ ਗੱਲ ਕਰਦੇ ਹਾਂ। ਪਰ ਪਹਿਲਾਂ ਇਹਨੂੰ ਜਿਹੜਾ ਇਸ਼ੂ ਵੀ ਕੀਤਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਨੇ, ਜਿਹੜਾ ਆਰਡਰ ਵਸੰਤ ਵਿਹਾਰ ਦੇ ਗੁਰਦੁਆਰਿਆਂ ਨੂੰ, ਔਰ ਇਹ ਸਬ ਡਿਵੀਜ਼ਨਲ ਮੈਜਿਸਟ੍ਰੇਟ ਵਸੰਤ ਵਿਹਾਰ ਹੈਜ਼ ਡਾਇਰੈਕਟਡ ऑफिशियल्स ऑफ गुरुद्वारास, ये वसंत विहार वाला एक्सक्लूसिवली गुरुद्वारियां दे फोकस है, ऑफिशियल्स ऑफ गुरुद्वारास टू स्ट्रिक्टली फॉलो द DDMA ऑर्डर स्टेटिंग नो विजिटर टू बी अलाउड इन रिलीजियस प्लेसेस। फिर गल इत्थे नहीं रुकिया, जिहड़ा उन्हें ऑर्डर पास किया है, उन्होंने कहा कि स्ट्रिक्ट पीनल और क्रिमिनल एक्शन अगेंस्ट ऑफिशियल्स ऑफ द कंसर्नड गुरुद्वारा एज वेल एज अगेंस्ट द इंडिविजुअल विल बी टेकन इन केस ऑफ एनी वायोलेशन। कि जे कोई मत्था टेकन आंदा है तो जिहड़ा आया उहदे खिलाफ भी, और जिहड़ा गुरुद्वारियां दी मैनेजमेंट ते फिर उन्होंने अहुदेदार दिते ने, प्रेजिडेंट ऑफ गुरुद्वारा, सैकटरी, जॉइंट सैकटरी, सेवादार ऑफ रिस्पेक्टिव गुरुद्वारा आर हियर बाई डायरेक्टेड टू स्ट्रिक्टली फॉलो द गाइडलाइंस in case any violation is found during visit of higher authorities. Strict penal criminal action against secretary, joint secretary, sevadar of the concerned gurdwara as well against the individual and the premises shall be sealed forthwith. देखो कि नाल दी नाल ਅਸੀਂ ਉਸ ਗੁਰਦੁਆਰੇ ਨੂੰ ਸੀਲ ਕਰ ਦੇਾਂਗੇ, ਬੰਦ ਕਰ ਦੇਾਂਗੇ, ਉਹਦੇ ਗ੍ਰੰਥੀ ਤੋਂ ਲੈ ਕੇ ਹਰ ਇੱਕ ਦੇ ਖਿਲਾਫ ਐਕਸ਼ਨ। ਇਹ ਅੰਕੁਰ ਪ੍ਰਕਾਸ਼ ਮੇਸ਼ਰਾਮ है SDM वसंत विहार का, उन्हें ये ऑर्डर कढ़िया और ये उन्होंने SDM ने और इन्होंने PTI ने कहा भी असी जो कन्फर्म किया दिल्ली गुरुद्वारा मैनेजमेंट कमेटी के प्रधान तो उन्हें भी कन्फर्म किया भी ये ऑर्डर सानू उन्होंने दिता है और उहदे उही हालां वो भी टुचा है BJP का, पर हुण हालात तो ये हो रहे हैं कि बई जो कुछ उन्होंने बाकियां दे नाल कर रहे हैं, हुण वो सिखां दा उन्होंने ਜਿਹੜਾ ਉਹ ਕਾਫੀਆ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਹੈ। ਔਰ ਅਸੀਂ ਦੇਖਿਆ ਵੀ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਇੱਕ ਪਾਸੇ ਇੰਟੈਲੈਕਚੁਅਲ ਅਟੈਕ ਹੈ, ਪਹਿਲਾਂ ਗੋਵਿੰਦ ਗੀਤਾ ਬਣਾ ਦਿੱਤੀ, ਹੁਣ ਗੋਵਿੰਦ ਰਮਾਇਣ ਦੇ ਨਾਂ ਥੱਲੇ ਜੋ ਡਰਾਮੇਬਾਜ਼ੀ ਕੀਤੀ, ਔਰ ਇਸ ਦੇ ਉੱਤੇ ਇਹਨਾਂ ਦਾ ਹੀ ਜਿਹੜਾ ਹੈ ਜਿਸ ਨੂੰ ਧੂਤਾ ਕਹੋ, ਮਨਜਿੰਦਰ ਸਿਰਸਾ, ਉਹ ਟਵੀਟ ਕਰ ਰਿਹਾ, ਸ਼ੌਕਡ ਟੂ ਰੀਡ ਅੰਕੁਰ ਪ੍ਰਸਾਦ ਸਰਕੂਲਰ ਵਿਚ ਕੰਸਰਨਸ ਆਲ ਰਿਲੀਜੀਅਸ ਪਲੇਸਿਸ but mentions only Gurdwara Sahibs to remain closed for visitors. कि भाई ये सिर्फ गुरुद्वारियां दा mention करना, why are other religious places not given a specific mention? भाई इत्थे तां गुरुद्वारियां दे secretary, joint secretary, सेवादार ते मत्था टेकन वाला सारे वो order च mention कर रहे हैं. Why such a harsh tone against president, secretaries and sevadars of the Gurdwaras? उन्होंने कहा we condemn this biased attitude of Delhi Disaster Management Authority. Either this order should be revoked or the circular must mention all religious places. कि भाई जे सारे ही मंदिरां, मसीतां, चर्चिस दूसरिਆਂ ਦੇ ਉੱਤੇ ਲਾਗੂ ਹੋਣ ਵਾਲਾ ਆਰਡਰ ਉਹ ਸਮਝ ਆ ਸਕਦਾ ਹੈ, ਹਾਲਾਂ ਉਹ ਵੀ ਗੁਰਦੁਆਰਿਆਂ ਦੇ ਉੱਤੇ ਨਹੀਂ ਲਾਗੂ ਹੋਣਾ ਚਾਹੀਦਾ ਕਿਉਂਕਿ ਮੰਦਰਾਂ ਨੇ ਤਾਂ ਕੋਈ ਲੰਗਰ ਨਹੀਂ ਲਾਏ ਹੋਏ ਜਾਂ ਕੋਈ ਨਹੀਂ ਹੈ, ਔਰ ਗੁਰਦੁਆਰਿਆਂ ਦਾ ਇੱਕ ਆਪਣਾ ਡਿਸਪਲਿਨ ਹੈ। ਹੁਣ ਗੱਲ ਇੱਥੇ ਨਹੀਂ ਰੁਕੀ ਹੈ
दूसरी खबर ਜਿਹੜੀ ਸੇਮ ਪੀਟੀਆਈ ਨਿਊਜ਼ ਏਜੰਸੀ ਦੇ ਰਹੀ ਹੈ ਜੀ। ਕਿ ਉਹਨਾਂ ਨੇ ਰਿਲੀਜੀਅਸ ਪਲੇਸਿਸ ਇਨ ਦਾ ਸਿਟੀ, ਇਹ ਵੀ ਦਿੱਲੀ ਦੇ ਹਵਾਲੇ ਨਾਲ ਹੈ, ਆਰ ਬੀਇੰਗ ਐਨਕਰੇਜ ਟੂ ਗੋ ਫॉर ਭੋਗ ਸਰਟੀਫਿਕੇਸ਼ਨ ਆਫ देयर ਪ੍ਰਸ਼ਾਦ ਐਂਡ ਲੰਗਰ ਬਾਈ ਦਾ ਫੂਡ ਸੇਫਟੀ ਡਿਪਾਰਟਮੈਂਟ which guides them and tests for quality and hygiene, especially in light of COVID-19 pandemic। ਹੁਣ ਬਹਾਨਾ COVID-19 ਦਾ ਯੂਜ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਪ੍ਰਸ਼ਾਦ ਦਾ ਮਤਲਬ ਕੜਾਹ ਪ੍ਰਸ਼ਾਦ, ਇਹਦਾ ਮਤਲਬ ਗੁਰੂ ਨੂੰ ਪ੍ਰਵਾਨ ਕਰਾਉਣ ਤੋਂ ਪਹਿਲਾਂ ਉਹਨਾਂ ਦੇ ਜਿਹੜਾ ਉਹਨਾਂ ਨੂੰ ਤੁਸੀਂ ਜਿਹੜਾ ਉਹਨਾਂ ਤੋਂ ਪ੍ਰਵਾਨ ਕਰਵਾਉਣਾ, ਫਿਰ ਇਹੀ ਹਾਲ ਲੰਗਰ ਦਾ ਹੈ। The department recently issued ਭੋਗ ਸਰਟੀਫਿਕੇਟਸ। ਉਹਨੇ ਕਿਹਾ ਜੀ ਅਸੀਂ ਫਲਾਣੇ ਅਕਸ਼ਤਾਮ, ਉਹਨਾਂ 'ਚ ਤਾਂ ਪਹਿਲਾਂ ਹੀ ਕੁਝ ਨਹੀਂ ਹੈ, ਉਹਨਾਂ ਨੇ ਉਹੀ ਜਿਹੜੀ ਹੈ ਉਹ ਭੋਰ ਕੇ ਬੂੰਦੀ ਰੱਖੀ ਹੋਈ ਹੈ ਜਿਹੜੀ ਲੋਕ ਲੈ ਕੇ ਆਉਂਦੇ ਨੇ, ਉਹਦਾ ਤੁਸੀਂ ਟੈਸਟ ਕਰੋ ਨਾ ਕਰੋ, ਕੁੱਤਿਆਂ ਨੂੰ ਸੰਘਾਓ ਬਿੱਲਿਆਂ ਨੂੰ ਸੰਘਾਓ, ਉਹਦਾ ਕੀ ਫਰਕ ਪੈਂਦਾ ਹੈ। ਪਰ ਇਹ ਵੀ ਜਿਹੜਾ ਹੈ ਪ੍ਰੋਜੈਕਟ ਭੋਗ is an initiative by Food Safety and Standards Authority of India to encourage religious places to maintain and adopt best practices in manufacturing and handling of prashad and other food items। ਕਿ ਜੀ ਇਹ ਤੁਸੀਂ ਆਪਣਾ ਪ੍ਰਸ਼ਾਦ ਔਰ ਫੂਡ ਜਿਹੜਾ ਹੈ ਰੋਜ਼ਾਨਾ ਪਹਿਲਾਂ ਇਹਨਾਂ ਤੋਂ ਜਾ ਕੇ ਟੈਸਟ ਕਰਵਾਓ। ਔਰ ਉਹਨੇ ਕਿਹਾ ਜੀ ਅਸੀਂ ਇਹ ਜਿਹੜਾ ਸਾਰਿਆਂ ਦੇ ਨਾਲ ਇਨ ਟੱਚ ਹੈ, ਇਹ ਅਸੀਂ ਇਨੀਸ਼ੀਏਟਿਵ ਅਵੇਅਰਨੈਸ ਇਨੀਸ਼ੀਏਟਿਵ ਹੈ। ਔਰ ਇਹ ਗੱਲ ਉਸ ਪਾਸੇ ਵਾਲੀ ਜਾ ਰਹੀ ਹੈ ਜਿਹੜੀ ਅਲਟੀਮੇਟਲੀ ਇਹਨਾਂ ਨੇ ਸਿੱਧਾ ਕੰਟਰੋਲ ਤਾਂ ਪਹਿਲਾਂ ਹੀ ਜੇ ਮਨਜਿੰਦਰ ਸਿਰਸਾ ਨੂੰ ਬਿਠਾ ਕੇ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਬਿਆਨਬਾਜ਼ੀਆਂ ਕਰਵਾਉਣਾ ਔਰ ਦੂਸਰਾ ਰਿਹਾ, ਹੁਣ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਦਾ ਪਰਪਸ ਵੀ ਸਰਵ ਹੋ ਗਿਆ। ਪਰ ਜਿਹੜੀ ਕੋਵਿਡ-19 ਦੇ ਚਲਦੇ ਆ ਗੁਰਦੁਆਰਿਆਂ 'ਚੋਂ ਸਿੱਖ ਕੌਮ ਦੇ ਲਈ ਸ਼ੋਭਾ ਨਿਕਲੀ ਹੈ, ਰੈਕਗਨੀਸ਼ਨ ਨਿਕਲੀ ਹੈ, ਉਹ ਇਹਨਾਂ ਨੂੰ ਬਹੁਤ ਤਕਲੀਫ ਦੇ ਰਹੀ ਹੈ। ਔਰ ਗੁਰਦੁਆਰਿਆਂ ਦੇ ਵਿੱਚ ਬਜਟ ਸੰਗਤ ਦਾ ਫੇਥ ਉਹਨੂੰ ਇਹਨਾਂ ਨੇ ਕਿਸੇ ਤਰੀਕੇ ਨਾਲ, ਔਰ ਦਿੱਲੀ ਕਮੇਟੀ ਦੀਆਂ ਚੋਣਾਂ ਵੀ ਹੋਣ ਵਾਲੀਆਂ ਨੇ, ਉਹਦੇ 'ਚ ਵੀ ਇਹ ਆਪਣੇ ਬੰਦੇ ਵਾੜਨ ਦੀ ਕੋਸ਼ਿਸ਼ ਕਰਨਗੇ। ਔਰ ਇਹ ਗੱਲ ਹੁਣ ਤਾਂ ਦਿੱਲੀ ਦੇ ਵਿੱਚ ਕਿਉਂਕਿ ਸਿੱਧੇ ਤੌਰ ਤੇ ਆ ਗਏ ਔਰ ਮੈਜਿਸਟ੍ਰੇਟ ਦਾ ਆਰਡਰ ਨਾ ਹੋਏਗਾ ਤੇ ਇਹ ਜੀ ਕਿ ਅਦਾਲਤ ਦੀ ਤੋਹੀਨ ਆਰਡਰ ਦੀ ਸੀਲ ਕਰ ਦਿਓ ਗੁਰਦੁਆਰਿਆਂ ਨੂੰ। ਇਹ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਜੇ ਇਹਨਾਂ ਨੂੰ ਲੱਖਾਂ ਕਿਸਾਨ ਜਿਹੜੇ ਕਿ ਪਿਛਲੇ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, 500 ਤੋਂ ਜ਼ਿਆਦਾ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਇਹਨਾਂ ਨੂੰ ਫਰਕ ਨਹੀਂ ਪਿਆ। 10 ਤੋਂ 15 ਲੱਖ ਲੋਕ ਕੋਵਿਡ-19 ਨਾਲ ਮਰ ਗਿਆ, ਇਹਨਾਂ ਨੂੰ ਫਰਕ ਨਹੀਂ ਪਿਆ ਤੇ ਇਹਨਾਂ ਨੂੰ ਕੀ ਫਰਕ ਪੈਂਦਾ? ਹਾਂ, ਇਹਦੇ ਨਾਲ ਘੱਟੋ ਘੱਟ ਜਿਹੜੇ ਸਿੱਖ ਅੱਖਾਂ ਬੰਦ ਕਰਕੇ ਪਏ ਹੋਏ ਨੇ ਉਹ ਜੇ ਜਾਗ ਜਾਣ ਤੇ ਇਹ ਅਦਰਵਾਈਜ਼ ਤਾਂ ਨਜ਼ਰ ਆ ਰਿਹਾ। ਹੁਣ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲ ਕਰਦੇ ਕਿ ਕਿਵੇਂ ਕੋਵਿਡ-19 ਜਦੋਂ ਆਇਆ ਉਦੋਂ ਸਮਝ ਆ ਸਕਦਾ ਸੀ ਕਿ ਭਾਈ ਉਹਦਾ ਸਪਰੈਡ ਹੋ ਰਿਹਾ। ਤੁਸੀਂ ਹੁਣ ਇਸ ਗੱਲ ਨੂੰ 1.5 ਸਾਲ ਬੀਤ ਗਿਆ, 20 ਫਰਵਰੀ ਤੋਂ ਅਸੀਂ ਦੇਖ ਰਹੇ ਹਾਂ ਕਿ ਫਰਵਰੀ ਤੋਂ ਲੈ ਕੇ ਆਲਮੋਸਟ ਹੁਣ ਜਿਹੜਾ ਅਸੀਂ ਜੁਲਾਈ 'ਚ ਆ ਗਏ, 1.5 ਸਾਲ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਜਦੋਂ ਸਾਰੇ ਹਿੰਦੂ ਮੰਦਿਰ ਖੁੱਲ੍ਹੇ ਨੇ, ਆ ਸ਼ਿਮਲੇ ਤੋਂ ਲੈ ਕੇ ਔਰ ਉੱਤਰਾਖੰਡ ਔਰ ਦੂਜੇ ਲੱਖਾਂ ਯਾਤਰੂ ਪਿਕਚਰਸ ਜਿਹੜੀਆਂ ਨੇ ਟੂਰਿਸਟ ਆਮ ਵਿਜ਼ਿਟ ਕਰ ਰਹੇ ਨੇ, ਹਰ ਥਾਂ ਮਾਰਕੀਟਸ ਖੁੱਲ੍ਹੀਆਂ ਨੇ। ਲੇਕਿਨ ਕਰਤਾਰਪੁਰ ਕੋਰੀਡੋਰ ਨੂੰ ਨਾ ਖੋਲ੍ਹਣਾ, ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗੇਨ ਕੱਲ ਸਟੇਟਮੈਂਟ ਦਿੱਤੀ ਸੀ, ਉਹਨਾਂ ਨੇ ਕਿਹਾ ਜੀ ਕਿ ਪਾਕਿਸਤਾਨ ਨੇ ਤਾਂ ਫਿਰ ਖੋਲ੍ਹ ਦਿੱਤਾ ਹੋਇਆ ਕਰਤਾਰਪੁਰ ਸਾਹਿਬ ਕੋਰੀਡੋਰ, ਔਰ ਬਟ ਇੰਡੀਆ ਐਡਾਮੈਂਟ ਟੂ ਕੀਪ ਇਟ ਕਲੋਜ਼ਡ। ਔਰ ਉਹਦੇ 'ਚ ਉਹਨਾਂ ਨੇ ਜਿਵੇਂ ਬੀਬੀ ਜਗੀਰ ਕੌਰ ਨੇ ਵੀ ਇਹ ਕਿਹਾ, ਐਕਟਿੰਗ ਜਥੇਦਾਰ ਅਕਾਲ ਤਖਤ ਨੇ ਵੀ ਕਿਹਾ ਵੀ ਇਹਨਾਂ ਦੀ ਬਦਨੀਅਤੀ ਹੈ। ਹੁਣ ਜੋ ਕੁਛ ਜੇ ਆਪਣੇ ਮੁਲਕ ਵਿਚਲੇ ਗੁਰਦੁਆਰੇ ਜਿਹੜੇ ਨੇ ਉਹਨਾਂ 'ਚ ਸਿੱਖਾਂ ਨੂੰ ਇਹ ਫੋਰਸ ਕਰ ਰਹੇ ਨੇ ਕਿ ਜੀ ਤੁਸੀਂ ਕੜਾਹ ਪ੍ਰਸ਼ਾਦ ਔਰ ਲੰਗਰ ਵੀ ਜਿਹੜਾ ਉਹ ਫੂਡ ਸੇਫਟੀ ਔਰ ਦੂਸਰਿਆਂ ਤੋਂ ਪਹਿਲਾਂ ਟੈਸਟ ਕਰਾਓ ਵੰਡਣ ਤੋਂ ਪਹਿਲੇ, ਔਰ ਦੂਸਰਾ ਜਿਹੜਾ ਉਹਨਾਂ ਦਾ ਉਸ ਇੱਕ ਵਸੰਤ ਵਿਹਾਰ ਏਰੀਏ ਵਾਲਿਆਂ ਨੂੰ ਉਹਨਾਂ ਨੇ ਖਾਸ ਤੌਰ ਤੇ ਕਿਹਾ ਵਸੰਤ ਵਿਹਾਰ ਹੀ ਹੈ ਕਿ ਬਿਲਕੁਲ ਤੁਹਾਡੇ ਕੋਲ ਆ ਨਹੀਂ ਸਕਦਾ, ਜੇ ਆਏਗਾ ਤੇ ਆਉਣ ਵਾਲੇ ਦੇ ਵੀ ਔਰ ਸਾਰੇ ਗੁਰਦੁਆਰੇ ਪ੍ਰਬੰਧਕਾਂ ਦੇ ਵੀ। ਹੋਰ ਮਜ਼ਹਬੀ ਮਾਮਲਿਆਂ 'ਚ ਦਖਲਅੰਦਾਜ਼ੀ ਕੀ ਹੁੰਦੀ ਹੈ? ਦਖਲਅੰਦਾਜ਼ੀ ਨਹੀਂ ਹੈ, ਇਹ ਰਾਦਰ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਲਾਈਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। (725-0059). Are you tired of property violations,
ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ ਦ ਨਾਨ ਗਵਰਨਮੈਂਟਲ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਦਾ ਜ਼ੁਲਮੋ ਸਤਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਾਰੀ ਹੈ। ਸੋ 13 ਜੁਲਾਈ 1931 ਨੂੰ ਡੋਗਰਾ ਫੌਜ ਵੱਲੋਂ ਮਾਰੇ ਗਏ 22 ਕਸ਼ਮੀਰੀਆਂ ਦੀ ਯਾਦ ਵਿੱਚ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਸੋ ਇਸ ਵਾਰ ਇਸ ਦਿਨ ਦੇ ਮਨਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੋ ਇਸ ਇਸ਼ੂ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਐਤਵਾਰ ਟਾਈਮ ਸਕੁਏਅਰ ਦੇ ਵਿੱਚ ਕਸ਼ਮੀਰੀ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ ਪ੍ਰੋਟੈਸਟ ਸੀ, ਐਕਚੁਅਲੀ ਇਹ ਐਟਰੀਬਿਊਟਡ ਸੀ ਅੱਜ ਦੇ ਦਿਨ ਨਾਲ ਸੰਬੰਧਿਤ। ਉਹ ਯਾਦ ਸੀ ਕਿ ਠੀਕ 90 ਸਾਲ ਪਹਿਲਾਂ 13 ਜੁਲਾਈ ਔਰ ਜਦੋਂ ਅਸੀਂ 1931 ਦੀ ਗੱਲ ਕਰਦੇ ਹਾਂ ਤੇ ਹੁਣ 2021 ਹੈ। ਸੋ ਠੀਕ 90 ਸਾਲ ਪਹਿਲਾਂ ਅੱਜ ਦੇ ਦਿਨ ਕਸ਼ਮੀਰ ਦੇ ਵਿੱਚ ਜਦੋਂ ਕਿ ਹਰੀ ਸਿੰਘ ਡੋਗਰੇ ਦਾ ਰਾਜ ਸੀ, ਡੋਗਰਾਗਰਦੀ ਪੂਰੇ ਜੋਬਨ ਤੇ ਰਹੀ। ਔਰ ਜੇ ਅਸੀਂ ਕਸ਼ਮੀਰੀਆਂ ਦੇ ਹਵਾਲੇ ਨਾਲ ਗੱਲ ਕਰੀਏ, ਇਹੀ ਨਹੀਂ ਕਿ 47 ਤੋਂ ਬਾਅਦ ਜਿਹੜਾ ਉਹ ਜ਼ੁਲਮੋ ਸਿਤਮ ਦਾ ਸ਼ਿਕਾਰ ਹੋਏ ਜਾਂ ਹੋ ਰਹੇ ਨੇ ਲਗਾਤਾਰਤਾ ਨਾਲ। ਈਵਨ ਡੋਗਰਾ ਰਾਜ ਵੇਲੇ ਵੀ ਜਿਹੜੇ ਨੇ ਉਹਨਾਂ ਦੇ ਲੋਕਲ ਕਾਨੂੰਨ ਔਰ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਬਹੁਤ ਬਾਇਸ ਸੀ। ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ੁਲਮ, ਬੰਦਾ ਮਾਰਿਆ ਜਿਹੜਾ ਹੈ ਉਹਦੀ ਮਾਫੀ ਹੋ ਸਕਦੀ ਸੀ, ਗਾਂ ਦਾ ਜਿਹੜਾ ਹੈ ਉਸ ਦੇ ਉੱਤੇ ਮਰਿਆਂ ਦੇ ਉੱਤੇ ਜਿਹੜਾ ਉਹ ਸਜ਼ਾਏ ਮੌਤ ਸੀ। ਔਰ ਜਿਹੜੇ ਡੋਗਰੇ ਨੇ ਔਰ ਉਹਦੇ 'ਚ ਸਿੱਖਾਂ ਦਾ ਤਾਂ ਕੋਈ ਹੈ ਨਹੀਂ ਸੀ, ਬੜੀ ਥੋੜ੍ਹੀ ਆਬਾਦੀ ਵੀ ਜਿਹੜੀ ਜਿੱਥੇ ਸੀ ਉਹਨਾਂ ਦੇ ਕਸ਼ਮੀਰ ਦੇ ਰਾਜੇ ਦੇ ਉਹਨਾਂ ਦਾ ਹੈੱਡਕੁਆਟਰ ਜੰਮੂ ਸੀ ਡੋਗਰਿਆਂ ਦਾ। ਔਰ ਇਹ ਉਹੀ ਡੋਗਰੇ ਨੇ ਜਿਨ੍ਹਾਂ ਨੇ ਸਿੱਖ ਰਾਜ ਦੇ ਨਾਲ ਗੱਦਾਰੀ ਕੀਤੀ ਸੀ ਜਦੋਂ ਕਿ ਪਹਿਲੀ ਐਂਗਲੋ ਸਿੱਖ ਵਾਰ ਦੇ ਵੇਲੇ 1846 'ਚ ਗੁਲਾਬ ਸਿੰਘ ਡੋਗਰੇ ਨੇ ਜਿਹੜੀ ਗੱਦਾਰੀ ਕੀਤੀ ਸਿੱਖ ਰਾਜ ਨਾਲ, ਉਸ ਦੇ ਇਨਾਮ ਵਜੋਂ ਹੀ ਜਿਹੜਾ ਡਰਾਮਾ ਕਰਕੇ ਜੀ 72 ਲੱਖ 'ਚ ਅੰਗਰੇਜ਼ਾਂ ਨੇ ਇੰਨਾ ਕੰਪਨਸੇਸ਼ਨ ਪਾਇਆ ਤੇ ਉਹਨਾਂ ਕੋਲ ਹੈ ਨਹੀਂ ਸੀ ਲਾਹੌਰ ਖਜ਼ਾਨੇ 'ਚ। ਔਰ ਗੁਲਾਬ ਸਿੰਘ ਨੇ ਖਰੀਦ ਲਿਆ, ਜੰਮੂ ਖਰੀਦਿਆ ਨਹੀਂ, ਉਹ ਟੇਟਰੀ ਦਾ ਗੱਦਾਰੀ ਦਾ ਇਨਾਮ ਸੀ। ਔਰ ਇਸ ਕਰਕੇ ਜਿਹੜੇ ਸਿੱਖ ਜੰਮੂ ਕਸ਼ਮੀਰ 'ਚ ਰਹਿੰਦੇ ਰਹੇ ਉਸ ਪੀਰੀਅਡ 'ਚ ਵੀ ਉਹਨਾਂ ਤੇ ਕਦੇ ਉਹਨਾਂ ਨੇ ਟਰਸਟ ਨਹੀਂ ਕੀਤਾ। ਔਰ ਈਵਨ ਉਹਦੀ ਆਪਣੀ ਲੋਕਲ ਪੁਲਿਸ ਦੇ ਵਿੱਚ ਵੀ ਔਰ ਜਿਹੜੀ ਸੋ ਕਾਲਡ ਫੌਜ ਵੀ ਥੋੜ੍ਹੀ ਬਹੁਤ ਬਣਾਈ ਹੋਈ ਸੀ। ਸਿੱਖ ਬਹੁਤ ਘੱਟ ਗਿਣਤੀ ਡੋਗਰੇ ਜੰਮੂ ਦੇ, ਔਰ ਉਹਨਾਂ ਤੋਂ ਪੂਰੀ ਉਹਨਾਂ ਦੀਆਂ ਸੁਪਰੈਸਿਵ ਲਾਈਨਸ ਰਹੀਆਂ। ਹੁਣ ਜਦੋਂ ਭਾਰਤ ਵਿੱਚ ਬਾਕੀ ਥਾਵਾਂ ਤੇ 2/3 ਇੰਡੀਆ ਤੇ ਅੰਡਰ ਡਾਇਰੈਕਟ ਬ੍ਰਿਟਿਸ਼ ਰੂਲ ਸੀ, ਅੱਡ-ਅੱਡ ਮੂਵਮੈਂਟ ਚੱਲ ਰਹੀਆਂ ਸੀ, ਉਹਨਾਂ ਦੇ ਵਿੱਚ ਗਾਂਧੀ ਆ ਗਿਆ, ਸਿਵਲ ਲਿਬਰਟੀ ਜਾਂ ਮਿਲੀਟੈਂਟ ਮੂਵਮੈਂਟ ਚੱਲ ਰਹੀਆਂ ਸੀ। ਇਹ ਜਿਹੜੀਆਂ ਰਾਜਿਆਂ ਵਾਲੀਆਂ ਸਟੇਟਾਂ ਨੇ ਇਹਨਾਂ ਦੇ ਵਿੱਚ ਕਿਉਂਕਿ ਰਾਜਿਆਂ ਦੇ ਕੋਲ ਕੰਟਰੋਲ ਸੀ, ਇਹ ਸਿਰ ਨਹੀਂ ਸੀ ਚੁੱਕਣ ਦਿੰਦੇ। ਹਾਲਾਂ ਇਹਨਾਂ ਨੇ ਗਾਂਧੀ ਨਹਿਰੂ ਨੇ ਸਿੱਖ ਰਿਆਸਤਾਂ ਦੇ ਵਿੱਚ ਪਟਿਆਲਾ ਨਾਭਾ ਦੂਜੇ 'ਚ ਕੁਛ ਇੰਸਟੀਗੇਟ ਕਰਕੇ ਕੁਛ ਉਹਨਾਂ ਰਾਜਿਆਂ ਦੀਆਂ ਆਪਣੀਆਂ ਮਨਮਾਨੀਆਂ ਜਿਹੜੀ ਪ੍ਰਜਾ ਮੰਡਲ ਲਹਿਰ ਸ਼ੁਰੂ ਹੋਈ ਸੀ, ਜਿਹਨੂੰ ਬਾਅਦ ਦੇ ਵਿੱਚ ਭਾਵੇਂ ਦਬਾ ਦਿੱਤਾ ਗਿਆ ਲੇਕਿਨ ਅਨਰੈਸਟ ਕ੍ਰੀਏਟ ਕੀਤਾ ਸੀ। ਜੰਮੂ ਕਸ਼ਮੀਰ ਦੇ ਵਿੱਚ ਡੋਗਰਿਆਂ ਨੇ ਜਿਹੜਾ ਉਹ ਫਰਮ ਆਪਣਾ ਕੰਟਰੋਲ ਰੱਖਿਆ ਹੋਇਆ ਸੀ, ਕਿਸੇ ਨੂੰ ਸਿਰ ਨਹੀਂ ਸੀ ਚੁੱਕਣ ਦਿੰਦੇ। ਔਰ ਜੇ ਕੋਈ ਪੀਸਫੁਲੀ ਔਰ ਵਗਾਰ ਦਾ ਕੰਮ ਸੀ ਜਿਹਨੂੰ ਬੌਂਡਡ ਲੇਬਰ ਵਾਂਗ ਬਹੁਤ ਜ਼ਿਆਦਾ ਉਹ ਜ਼ੁਲਮਾਂ ਦੀਆਂ ਕਹਾਣੀਆਂ ਨੇ ਉਹਨਾਂ ਦੀਆਂ। ਔਰ ਇਹ ਕਸ਼ਮੀਰੀਆਂ ਦਾ ਜਿਹੜਾ ਗੁੱਸਾ ਹੈ ਇਹਨਾਂ ਦੇ ਉੱਤੇ ਉਹ ਕੋਈ ਇਹੀ ਨਹੀਂ ਹੈ ਵੀ ਉਹਦੇ 'ਚ ਕੋਈ 75 ਸਾਲ ਜੁੜੇ ਹੋਏ ਨੇ, ਉਹਦੇ 'ਚ ਫਿਰ ਜਿਹੜਾ ਉਹ 150 ਸਾਲ ਦੀ ਹਿਸਟਰੀ ਜੁੜੀ ਹੋਈ ਹੈ ਕਿ ਉਹਨਾਂ ਦੇ ਨਾਲ ਕੀ ਵਰਤਾਰਾ ਹੁੰਦਾ ਰਿਹਾ। ਸਿੱਖ ਰਾਜ ਦੇ ਵੇਲੇ ਵੀ ਜਦੋਂ ਜੰਮੂ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਬਣਿਆ
ਇਹ ਡੋਗਰੇ ਹੀ ਅੱਗੇ ਰਾਜਾ ਜਿਹੜਾ ਹੈ ਉਹ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੰਮੂ 'ਚ ਬੈਠੇ ਇਹੀ ਸੀ, ਉਹ ਰੈਵਨਿਊ ਲਾਹੌਰ ਪਹੁੰਚਾ ਦਿੰਦੇ ਸੀ। ਸੋ ਜਿਹੜੀਆਂ ਸਿੱਖ ਰਾਜ ਦੀਆਂ ਨਿਯਮਤਾਂ ਪੰਜਾਬ ਦੇ ਲੋਕਾਂ ਨੇ ਮਾਣੀਆਂ, ਸਾਂਝਾ ਪੰਜਾਬ ਜਦੋਂ ਸੀ ਜਾਂ ਦੂਸਰੇ ਕਿਸੇ ਹੱਦ ਤੱਕ ਮੁਲਤਾਨ ਔਰ ਦੂਸਰੇ 'ਚ ਰਿਹਾ, ਉਹ ਕਸ਼ਮੀਰ ਵਾਲਿਆਂ ਨੂੰ ਨਸੀਬ ਨਹੀਂ ਹੋਈਆਂ। ਇੱਥੇ ਡੋਗਰਾਗਰਦੀ ਰਹੀ ਹੈ। ਹੁਣ ਇੱਕ ਸਟੇਜ ਹੁੰਦੀ ਹੈ ਕਿ ਵੀ ਤੁਸੀਂ ਫੇਰ ਸਿਰ ਚੁੱਕਦੇ ਹੋ ਹੌਲੀ ਹੌਲੀ। ਨੈਸ਼ਨਲ ਕਾਨਫਰੰਸ ਨਾਂ ਦੀ, ਹਾਲਾਂ ਸ਼ੇਖ ਅਬਦੁੱਲਾ ਤੋਂ ਬਾਅਦ ਉਹਨੇ ਟੇਕ ਓਵਰ ਕੀਤੀ, ਇਹਨੂੰ ਪਹਿਲਾਂ ਫਾਊਂਡ ਵੀ ਇੱਕ ਸਿੱਖ ਨੇ ਹੀ ਕੀਤਾ ਹੈ ਜੰਮੂ ਕਸ਼ਮੀਰ ਦੇ ਵਿੱਚ। ਔਰ ਉਦੋਂ ਇੱਕ ਪੀਸਫੁਲ ਪ੍ਰੋਟੈਸਟ ਜਿਹੜਾ ਕਿ ਡੋਗਰਾਗਰਦੀ ਦੇ ਖਿਲਾਫ ਕਸ਼ਮੀਰ ਦੇ ਵਿੱਚ ਸ੍ਰੀਨਗਰ ਦੇ ਨਕਸ਼ਬੰਦ ਸਾਹਿਬ ਦੇ, ਜਿੱਥੇ ਕਿ ਇਹਨਾਂ 22 ਕਸ਼ਮੀਰੀ ਜਿਹੜੇ ਕਿ ਡੋਗਰਾ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ, ਉਹਨਾਂ ਦੀ ਯਾਦ 'ਚ, ਔਰ ਇਹਨੂੰ ਸ਼ਹੀਦੀ ਦਿਨ ਦੇ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਮਾਨਤਾ ਹੈ। ਜਦੋਂ ਸ਼ੇਖ ਅਬਦੁੱਲਾ ਦੀ ਹਕੂਮਤ ਬਣਦੀ ਹੈ, ਸੰਤਾਲ ਡੋਗਰਾਗਰਦੀ ਖਤਮ ਹੁੰਦੀ ਹੈ, ਹਰੀ ਸਿੰਘ ਨੂੰ ਜਲਾਵਤ ਨਹੀਂ ਮਿਲਦੀ ਹੈ। ਹਾਲਾਂ ਉਹਦਾ ਮੁੰਡਾ ਯੁਵਰਾਜ ਕਰਨ ਸਿੰਘ ਸੈਂਟਰਲ ਮਿਨਿਸਟਰ ਵੀ ਰਿਹਾ ਔਰ ਪੂਰਾ ਅੱਜ ਵੀ ਜਿਉਂਦਾ ਹੈ। ਉਸ ਕਿਸਮ ਦਾ ਸ਼ਿਵ ਸੈਨਾ ਵੀ ਉਹਨੇ ਹੀ ਬਣਾਈ। ਲੇਕਿਨ ਇਹ ਦਿਨ ਪਿਛਲੇ ਇਹਨਾਂ ਸਾਰੇ ਹੀ 75 ਸਾਲਾਂ ਤੋਂ 47 ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹ ਸ਼ਹੀਦੀ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿ ਭਾਈ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ, ਕਿਉਂਕਿ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਔਰ ਇਹੀ ਜਿਹੜਾ ਦਿਨ ਹੈ ਉਹਦੀ ਯਾਦ 'ਚ ਹੀ ਐਤਵਾਰ ਨੂੰ ਟਾਈਮ ਸਕੁਏਅਰ ਪ੍ਰੋਟੈਸਟ ਸੀ। ਹੁਣ ਕਸ਼ਮੀਰ ਦੇ ਵਿੱਚ ਕੀ ਹੋਇਆ, ਜਿੱਥੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਮੋਦੀ ਨੇ ਡਰਾਮਾ ਕੀਤਾ, 14 ਪ੍ਰੋ ਇੰਡੀਅਨ ਜਿਹੜੇ ਕਸ਼ਮੀਰੀ ਲੀਡਰ ਮਹਿਬੂਬਾ ਮੁਫਤੀ ਵੀ, ਫਾਰੂਕ ਅਬਦੁੱਲਾ ਵੀ, ਉਮਰ ਅਬਦੁੱਲਾ ਵੀ, ਉਹਨਾਂ ਸਾਰਿਆਂ ਨੂੰ ਸੱਦਿਆ। ਕੱਢਣਾ ਕਢਾਣਾ ਕੀ ਸੀ ਉਹਨਾਂ ਦੀ ਸਟੇਟਮੈਂਟ ਵੀ, ਜਿਹਨੂੰ ਗੁਪਕਾਰ ਗਰੁੱਪ ਕਹਿੰਦੇ ਨੇ, ਪਹਿਲਾਂ ਤਾਂ ਉਹਨੂੰ ਗੁਪਕਾਰ ਗੈਂਗ ਕਿਹਾ ਸੀ ਅਮਿਤ ਸ਼ਾਹ ਨੇ ਆਪਣਾ ਟਵੀਟ ਕਰਕੇ। ਉਹਨਾਂ ਨੇ ਵੀ ਕਿਹਾ ਵੀ ਹੱਥ ਪੱਲੇ ਕੁਛ ਨਹੀਂ। ਮੈਂ ਤਾਂ ਕਿਹਾ, ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਦੇਖਣਾ ਸੀ, ਬਿਨਾਂ ਏਜੰਡੇ ਤੋਂ ਤੁਸੀਂ ਮਿਲਣ ਜਾ ਰਹੇ ਹੋ। ਲੇਕਿਨ ਹੁਣ ਹਾਲ ਇਹ ਹੈ ਕਿ ਵੀ ਜੇ ਡੀਲਿਮਿਟੇਸ਼ਨ ਪ੍ਰੋਸੈਸ 'ਚ ਮਹਿਬੂਬਾ ਮੁਫਤੀ ਦੀ ਪਾਰਟੀ ਨੇ ਜੁਆਇਨ ਨਹੀਂ ਕੀਤਾ ਤਾਂ ਉਹਦੀ ਮਾਂ ਦੇ ਉੱਤੇ ਉਹਨਾਂ ਦੇ ਜਿਹੜਾ ਈਡੀ ਮਹਿਕਮਾ, ਉਹਨਾਂ ਨੇ ਮਨੀ ਲਾਂਡਰਿੰਗ ਦਾ ਕੇਸ ਪਾ ਕੇ ਉਹਨੂੰ ਵਿਚਾਰੀ 80 ਸਾਲ ਦੀ ਮਾਈ ਨੂੰ ਤਲਬ ਕਰ ਲਿਆ, ਆ ਜਾਓ। ਹੁਣ ਜੋ ਪੰਜਾਬ 'ਚ ਇਹਨਾਂ ਨੇ ਇੱਕ ਸਟੇਜ ਤੇ ਕੀਤਾ ਸੀ 80s ਦੇ ਵਿੱਚ, ਸਕਰੀਨਿੰਗ ਆਫ ਦਾ ਪੁਲਿਸ, ਕਿ ਜੀ ਪੁਲਿਸ ਦੇ ਵਿੱਚ ਅੱਤਵਾਦੀ ਆ ਗਏ ਨੇ ਔਰ ਹਜ਼ਾਰਾਂ ਜਿਹੜੇ ਸਿੱਖੀ ਸਰੂਪ ਵਾਲੇ ਜਾਂ ਜਿਹੜੇ ਉਹਨਾਂ ਦੇ ਜ਼ੁਲਮੀ ਹੁਕਮ ਮੰਨਣ ਨੂੰ ਤਿਆਰ ਨਹੀਂ ਸੀ, ਉਹ ਸਾਰੇ ਕੱਢ ਦਿੱਤੇ ਸੀ। ਹੁਣ ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦਾ ਸ਼ੁਰੂ ਕੀਤਾ ਹੋਇਆ ਕਿ ਜੀ ਇਹ ਜਿਹੜੇ ਟੈਰਰਿਜ਼ਮ ਨਾਲ ਕਿਤੇ ਨਾ ਕਿਤੇ ਜੁੜੇ ਰਹੇ ਨੇ ਜਾਂ ਜਿਨ੍ਹਾਂ ਦੀਆਂ ਜੜ੍ਹਾਂ ਕਿਤੇ ਹੋਰ ਨੇ, ਉਹਨਾਂ ਨੂੰ ਉਹ ਲਗਾਤਾਰਤਾ ਨਾਲ ਸਸਪੈਂਡ ਡਿਸਮਿਸ ਕਰਨ ਤੇ ਲੱਗੇ ਨੇ। ਪਿਛਲੇ ਦਿਨਾਂ 'ਚ ਉਹਨਾਂ ਨੇ 11 ਗਵਰਨਮੈਂਟ EMPLOYE ਕੱਢੇ ਨੇ, ਜਿਸ ਦੇ ਉੱਤੇ ਮਹਿਬੂਬਾ ਮੁਫਤੀ ਨੇ ਕਿਹਾ dismissal of 11 government employees on flimsy grounds criminal। ਔਰ ਨਾਲ ਦੀ ਨਾਲ ਮਹਿਬੂਬਾ ਮੁਫਤੀ ਨੇ ਇਹ ਵੀ ਕਿਹਾ ਵੀ ਜੇ ਇਹ ਬਿਨਾਂ ਸੂਬਾ ਜਿਹੜਾ ਆਰਟੀਕਲ 370 ਇੰਪਲੀਮੈਂਟ ਕੀਤੇ ਆ, ਇਹ ਕਰਾਉਂਦੇ ਨੇ ਵੋਂਟ ਕੰਟੈਸਟ ਪੋਲਸ ਅੰਟਿਲ ਬੋਥ ਕਨਸਟੀਟਿਊਸ਼ਨਸ ਆਰ ਮੇਡ ਐਪਲੀਕੇਬਲ ਟੂ ਜੰਮੂ ਐਂਡ ਕਸ਼ਮੀਰ। ਕਿਉਂਕਿ ਜੰਮੂ ਕਸ਼ਮੀਰ 2 ਕਨਸਟੀਟਿਊਸ਼ਨ ਸੀ, ਆਰਟੀਕਲ 370 ਦੇ ਥੱਲੇ ਉਹਨਾਂ ਦਾ ਆਪਣਾ ਹੀ ਕਨਸਟੀਟਿਊਸ਼ਨ। ਉਹਨਾਂ ਨੇ ਕਿਹਾ ਜਦੋਂ ਤੱਕ ਇਹ ਨਹੀਂ ਹੁੰਦਾ, ਔਰ ਫਿਰ ਅਸੀਂ ਦੇਖ ਰਹੇ ਹਾਂ NIA raids 7 sites in Kashmir Valley, detains 5, raids in connection with terror funding case involving circulation of propaganda material by banned terror groups। ਸੋ ਇਹ ਇਹਨਾਂ ਦਾ ਲਗਾਤਾਰਤਾ ਦੇ ਨਾਲ ਚੱਲ ਰਿਹਾ ਹੈ। ਮੁਲਾਜ਼ਮ ਕੱਢੇ ਵੀ ਜਾ ਰਹੇ ਨੇ, ਰੇਡ ਵੀ ਹੋ ਰਹੇ ਨੇ, ਚੁੱਕ ਵੀ ਰਹੇ ਨੇ ਸਾਰਿਆਂ ਨੂੰ। ਔਰ ਹੁਣ ਜਦੋਂ ਕਿ ਇਹ ਮਾਰਟੀਅਰ ਡੇ ਸੀ, ਉਹ ਔਰ ਉਹਨਾਂ ਨੇ ਜਿਹੜਾ ਇਸ ਮੌਕੇ ਤੇ ਜਿਹੜੀ ਗ੍ਰੇਵਯਾਰਡ ਦੇ ਵਿੱਚ ਜਿਹੜਾ ਨਕਸ਼ਬੰਦ ਸਾਹਿਬ ਥਾਂ ਹੈ ਜਿੱਥੇ ਕਿ ਉਹਨਾਂ ਦੀ ਗ੍ਰੇਵਯਾਰਡ ਹੈ, ਉਹਦੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਉਸ ਤੇ ਕਿਸੇ ਨੂੰ ਆਉਣ ਨਹੀਂ ਦਿੱਤਾ। ਔਰ ਹੈਡਲਾਈਨ ਹੀ ਹੈ ਜੰਮੂ ਐਂਡ ਕਸ਼ਮੀਰ ਪਾਰਟੀਜ਼ ਬਾਰਡ ਫਰੋਮ ਪੇਇੰਗ ਟ੍ਰਿਬਿਊਟਸ ਔਨ ਮਾਰਟੀਅਰਸ ਡੇ। ਔਰ ਇਹ ਜਿਹੜਾ ਹੈ ਇਸ ਦੇ ਵਿੱਚ ਉਹਨੇ ਵੀ ਆਪੋ ਆਪਣੇ ਦਫ਼ਤਰਾਂ 'ਚ ਉਹਨਾਂ ਨੇ ਇਨ ਵਿਊ ਆਫ ਗਵਰਨਮੈਂਟਸ imposed restrictions, party function is led by President Dr. Farooq Abdullah, paid glowing tributes and offered prayers to July 13 martyrs at the party office Nawai Subha this morning। ਉਹਨਾਂ ਦੀ ਪਾਰਟੀ ਦੇ ਸਪੋਕਸਮੈਨ ਨੇ ਕਿਹਾ ਜੀ ਕਿ ਉੱਥੇ ਹੀ ਅਸੀਂ ਕੀਤਾ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਦਿਨ ਹੈ 13 ਜੁਲਾਈ ਦਾ, this is a landmark in the history of Jammu and Kashmir। Their sacrifices resulted in transformation of state
from a feudalistic to a democratic one. The brave men belong to the generation of wisdom and vision. They saw in darkness and despair a vision for the forthcoming generations. They envisioned a society free from bondage, discrimination and oppression. और ये सारा ਉਹਦੀ शेख अब्दुल्ले ਦੀ ਕੋਈ ग्रैंड डॉटर ਇੱਥੇ ओकलाहोमा 'ਚ ਰਹਿੰਦੀ ਹੈ। ਉਹਨੇ ਕਿਹਾ ਜੀ ਕਿ शेख ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਇਹ ਜਦੋਂ ਮੈਂ ਇਸ ਵਾਕਿਆ ਨੂੰ ਦੇਖਦਾ 13 ਜੁਲਾਈ 1931 ਦੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਹਰ ਗੋਲੀ ਮੇਰੇ ਸੀਨੇ 'ਚੋਂ ਲੰਘੀ ਹੈ, ਐਜ਼ ਇਫ ਦ ਬੁਲੇਟਸ ਵਰ ਪੈਨੀਟ੍ਰੇਟਿੰਗ ਹਿਜ਼ ਹਾਰਟ। ਔਰ ਉਹਨਾਂ ਨੇ ਕਿਹਾ ਵੀ ਮੇਰੀ ਪੋਲੀਟੀਕਲ ਲਾਈਫ ਹੀ ਵੀ ਮੇਰੇ ਦਾਦਾ ਕਹਿੰਦਾ ਸੀ ਇੱਥੋਂ ਹੀ ਨਿਕਲੀ ਹੈ। ਹੀ ਵਾਜ਼ ਗ੍ਰੇਟਲੀ ਇਨਫਲੂਐਂਸਡ ਬਾਈ ਦ ਇਨਸੀਡੈਂਟ। ਸੋ ਇਹ ਤਾਂ 22 ਦੀ ਗੱਲ ਹੈ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਪਰ ਹੁਣ ਤਾਂ ਇਹ ਗਿਣਤੀ ਲੱਖ 1.5 ਲੱਖ ਨੂੰ ਕ੍ਰਾਸ ਕਰ ਗਈ ਹੈ। ਔਰ ਜੋ ਕੁਝ ਕਸ਼ਮੀਰੀ ਫੇਸ ਕਰ ਰਹੇ ਨੇ ਇਸ ਸਭ ਚੋਂ ਇੱਕ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਜਦੋਂ ਕੌਮਾਂ ਇਸ ਕਿਸਮ ਦੇ ਜ਼ੁਲਮ ਦੇ ਸਾਹਮਣੇ ਵੀ ਸੀਨਾ ਤਾਣ ਕੇ ਖਲੋਂਦੀਆਂ ਵਕਤ ਲੱਗ ਸਕਦਾ ਹੈ, ਪਰ ਅਲਟੀਮੇਟਲੀ ਉਹ ਲਿਬਰੇਟ ਹੁੰਦੀਆਂ, ਉਹ ਗੁਲਾਮੀ 'ਚ ਨਹੀਂ ਰਹਿੰਦੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਨੇ ਟਰਕੀ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਕਾਬਲ 에ਅਰਪੋਰਟ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਨਾ ਲਵੇ, ਕਿਉਂਕਿ ਤਾਲਿਬਾਨ ਕਿਸੇ ਵੀ ਮੁਲਕ ਦੀ ਫੌਜ ਨੂੰ ਅਫਗਾਨਿਸਤਾਨ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦੇਣਗੇ। ਸੋ ਟਰਕੀ ਨੇ ਅਜੇ ਇਸ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਹੁਣ ਦੇਖਣਾ ਇਹ ਹੈ ਕਿ ਪਾਕਿਸਤਾਨ ਜਿਹੜਾ ਕਿ ਟਰਕੀ ਦੇ ਬਹੁਤ ਕਰੀਬ ਹੈ, ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ ਇਸ ਮੁੱਦੇ ਬਾਰੇ? ਦੇਖੋ, ਅੰਗਰੇਜ਼ੀ ਦਾ ਇੱਕ ਲਫ਼ਜ਼ ਫਲੂਇਡ ਹੈ। ਜਦੋਂ ਕਿਸੇ ਥਾਂ ਬਾਰੇ ਜਾਂ ਕਿਸੇ ਹਾਲਾਤ ਬਾਰੇ ਕਿਹਾ ਜਾਂਦਾ ਹੈ ਕਿ ਸਿਚੁਏਸ਼ਨ ਇਜ਼ ਵੈਰੀ ਫਲੂਇਡ, ਉਹਦਾ ਮਤਲਬ ਇਹ ਹੁੰਦਾ ਕਿ ਜਿਵੇਂ ਪਾਣੀ ਹੈ ਉਹਦਾ ਬਹਾਅ ਕਿੱਧਰ, ਤਰਲ ਪਦਾਰਥ ਨੂੰ ਫਲੂਇਡ ਕਹਿੰਦੇ ਨੇ, ਕਿ ਕਿੱਧਰ ਨੂੰ ਰੁੜ ਕੇ ਜਾ ਸਕਦੀ ਹੈ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਹਰ ਦਿਨ ਜਿਹੜਾ ਹੈ ਉਹ ਉਸ ਖਿੱਤੇ ਦੇ ਵਿੱਚ ਇਕੱਲਾ ਅਫਗਾਨਿਸਤਾਨ ਨਹੀਂ, ਅਫਗਾਨਿਸਤਾਨ ਦੇ ਨਾਲ ਜਿਹੜੇ 7 ਮੁਲਕ ਹੋਰ ਉਹਨੇ ਬਾਰਡਰ 'ਤੇ ਨੇ ਜਿੱਥੇ ਕਿ ਅਫਗਾਨਿਸਤਾਨ ਦਾ ਸਰਹੱਦ ਲੱਗਦੀ ਹੈ। ਔਰ ਤਾਲਿਬਾਨ ਨੇ, ਕਿਉਂਕਿ ਉਹ ਤਾਜ਼ਿਕਸਤਾਨ ਹੋਏ, ਉਜ਼ਬੇਕਿਸਤਾਨ ਹੋਏ ਔਰ ਈਰਾਨ ਹੋਏ, ਉਹਨਾਂ ਸਾਰਿਆਂ ਦੇ ਚੀਨ ਹੋਏ, ਪਾਕਿਸਤਾਨ ਹੋਏ। ਪਾਕਿਸਤਾਨ ਨੇ ਤਾਂ 90% ਤਾਰ ਲਾਈ ਹੋਈ ਹੈ, ਪਰ ਫਿਰ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਉਸ ਖਿੱਤੇ ਦੇ ਵਿੱਚ ਕਾਰਵਾਈ ਹੋ ਰਹੀ ਹੈ, ਪਾਕਿਸਤਾਨ ਦੀ ਕੌਸ਼ੀਅਸ ਅਪਰੋਚ ਹੈ। ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਦੇ ਮਿਨਿਸਟਰਸ ਨੇ ਵੀ ਕਿਹਾ ਕਿ ਵੀ ਅਸੀਂ ਕੰਸਿਸਟੈਂਸੀ ਪਲਾਨ ਵੀ ਬਣਾਈ ਹੋਈ ਹੈ। ਜੇ ਰੈਫਿਊਜੀ ਸਪਿਲ ਓਵਰ ਹੁੰਦਾ ਹੈ, ਹੁਣ ਉਹਨਾਂ ਨੂੰ ਅਸੀਂ ਮੇਨਲੈਂਡ 'ਚ ਨਹੀਂ ਜਾਣ ਦੇਣਾ, ਇੱਥੇ ਹੀ ਵੀ ਵਿਲ ਮੈਨੇਜ। ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਅਫਗਾਨਾਂ ਨੇ ਡਿਸਾਈਡ ਕਰਨਾ ਹੈ ਕਿ ਉਹਨਾਂ ਨੇ ਕੀ ਕਰਨਾ। ਵੀ ਅਸੀਂ ਤਾਂ ਫੈਸਿਲੀਟੇਟਰ ਸੀ ਜਿਹੜੇ ਪੀਸ ਟ੍ਰੀਟੀ ਦੇ, ਕੋਈ ਗਰੰਟਰ ਨਹੀਂ ਹੈ। ਬੜੀ ਜਿਹੜੀ ਹੈ ਬੈਲੈਂਸਡ ਅਪਰੋਚ। ਔਰ ਇੰਡੀਆ ਆਪਣਾ ਜਿਹੜਾ ਉਹਨੇ ਉਹ ਸ਼ੁਰੂ ਕੀਤੀ ਹੋਈ ਹੈ ਗੇਮ, ਕਿਉਂਕਿ ਉਹ ਗੱਲਬਾਤ 'ਚੋਂ ਵੀ ਬਾਹਰ ਹੋਏ। ਹੁਣ ਉਹਨਾਂ ਨੂੰ ਲੱਗਦਾ ਹੈ ਵੀ ਉਹ ਤਾਂ $3-4 ਬਿਲੀਅਨ ਦੀ ਉਹਨਾਂ ਦੀ ਇਨਵੈਸਟਮੈਂਟ ਔਰ ਉਹਨਾਂ ਦੇ ਜਿਹੜੇ ਉਹਨਾਂ ਨੇ ਕੌਂਸੂਲੇਟ ਡਜ਼ਨਸ ਆਫ ਦੈਮ ਜਿਹੜੇ ਸਿਰਫ ਸਪਾਈ ਸੈਂਟਰ ਸੀ ਜਸੂਸੀ ਦੇ, ਉਹ ਇੱਕ ਤੋਂ ਬਾਅਦ ਇੱਕ ਬੰਦ ਹੋਇਆ। ਕੰਧਾਰ ਤੋਂ ਦੌੜੇ
ਔਰ ਇੱਕ ਵੀਡੀਓ ਸਰਕੂਲੇਟ ਕਰ ਰਹੀ ਹੈ ਜਿਹਦੇ 'ਚ ਕਿ ਤਾਲਿਬਾਨ ਉਹਨਾਂ ਦੇ ਕੌਂਸੂਲੇਟ ਦੇ ਅੰਦਰ ਬੜੇ ਚੀਜ਼ਾਂ ਦਿਖਾ ਰਹੇ ਨੇ, ਕਿਉਂਕਿ ਸਰਕਾਰੀ ਜਿਹੜੀ ਹਕੂਮਤ ਹੈ ਅਫਗਾਨਿਸਤਾਨ ਦੀ, ਅਸ਼ਰਫ ਗਨੀ ਦੀ, ਉਹ ਤਾਂ ਕਹਿ ਰਹੇ ਸੀ ਨਹੀਂ ਨਹੀਂ ਇਹ ਝੂਠਾ ਦਾਅਵਾ ਹੈ। ਉਹਨਾਂ ਨੇ ਤਾਂ ਆਲਰੇਡੀ ਦਾਅਵਾ ਕੀਤਾ ਕਿ ਭਾਈ ਅਸੀਂ 85% ਟੈਰੀਟਰੀ ਲੈ ਲਈ ਹੋਈ ਹੈ। ਸੋ ਉਹਨਾਂ ਨੇ ਈਵਨ ਇੰਡੀਅਨ ਕੌਂਸੂਲੇਟ ਦਾ ਕਬਜ਼ਾ ਵੀ ਦਿਖਾ ਦਿੱਤਾ ਕੀ ਹੈ। ਸੋ ਜ਼ਾਹਰ ਹੈ ਕਿ ਕੰਧਾਰ ਆਲਰੇਡੀ ਜਿਹੜਾ ਉਹਦੇ 'ਚ ਉਹਨਾਂ ਦਾ ਕੰਟਰੋਲ ਹੈ ਵੱਡੇ ਹਿੱਸੇ ਦੇ ਉੱਤੇ। ਹੁਣ ਇਸ ਸਾਰੇ ਦੇ ਚੱਲਦਿਆਂ ਗੱਲਬਾਤ ਉਹ ਜਿਹੜੀ ਹੈ ਦੋ ਥਾਂ 'ਤੇ ਚੱਲ ਰਹੀ ਹੈ। ਤਾਸ਼ਕੰਦ 'ਚ ਵੀ ਹੋਣੀ ਹੈ, ਦੁਸ਼ਿਆਂਡੇ ਕਿ ਕੀ ਹੈਗਾ ਸ਼ਹਿਰ, ਉੱਥੇ ਵੀ ਹੈ। ਈਰਾਨ ਵੀ ਵਿੱਚ ਇਨਵੋਲਵ ਹੈ। ਅਮਰੀਕਾ ਨੇ ਆਲਰੇਡੀ ਜਿਹੜਾ ਕਾਫੀ ਉਹਨਾਂ ਨੇ ਕਲੇਮ ਕਿਹਾ ਵੀ 90% ਅਸੀਂ ਵਿਦਡਰਾ ਕਰ ਲਿਆ। ਇਹ ਵੀ ਅਸੀਂ ਦੱਸਿਆ ਕਿ ਕਿਵੇਂ ਉਹਨਾਂ ਦੀਆਂ ਚੀਜ਼ਾਂ ਜੋ ਛੱਡ ਆਇਆ ਉਹ ਆਕਸ਼ਨ ਹੋ ਰਹੀਆਂ। ਹੁਣ ਜਿਹੜੀ ਗੱਲ ਪਿਛਲੇ ਦਿਨਾਂ 'ਚ ਕਾਈ ਕਿ ਵੀ ਸਭ ਤੋਂ ਵੱਡੀ ਫਿਕਰਮੰਦੀ ਦੀ ਗੱਲ, ਕਿਉਂਕਿ ਬਦਗਰਾਮ ਤਾਂ ਹਾਲਾਂ ਬਹੁਤਿਆਂ ਨੂੰ ਸੀ ਵੀ ਅਮਰੀਕਾ ਉਹ 에ਅਰਬੇਸ ਨਹੀਂ ਛੱਡੇਗਾ, ਲੇਕਿਨ ਜੇ ਕੀ ਹੈ ਅਲਟੀਮੇਟਲੀ ਤੇ ਉਹ ਕਾਬਲ ਇੰਟਰਨੈਸ਼ਨਲ 에ਅਰਪੋਰਟ ਹੈ ਔਰ ਇਹਦੇ 'ਚ ਹਾਮਦ ਕਰਜ਼ਾਈ ਦੇ ਨਾਂ ਤੇ ਰੱਖਿਆ ਹੋਇਆ। ਲੇਕਿਨ ਉਹਦੇ ਨਾਲ ਹੀ ਜੇ ਅਫਗਾਨਿਸਤਾਨ ਇੱਕ ਵੱਡਾ ਮੁਲਕ ਹੈ ਏਰੀਆ ਵਾਈਜ਼ ਵੀ, ਔਰ ਜੇ ਉੱਥੇ ਸਪਲਾਈਜ਼ ਪਹੁੰਚਾਉਣੀਆਂ ਜਾਂ ਅੱਜ ਜਿਹੜੇ ਲੋਕ ਉੱਥੇ ਉਹਨਾਂ ਦੇ ਨੇ ਉਹਨਾਂ ਨੂੰ ਵੀ ਕੱਢਣਾ ਹੈ ਔਰ ਕੱਲ੍ਹ ਨੂੰ ਜਿਹੜੀ ਹਕੂਮਤ ਉੱਥੇ ਰੱਖੀ ਹੈ ਉਹਨਾਂ ਦੀ ਵੀ ਮਦਦ ਕਰਨੀ ਹੈ, ਤੇ ਫਿਰ ਜਹਾਜ਼ਾਂ ਦਾ ਆਉਣਾ ਜਾਣਾ ਬਣਿਆ ਰਹੇ। ਹੁਣ ਉਹਦੇ ਲਈ ਜਿਹੜੀ ਇੱਕ ਇਹ ਮੀਡੀਆ 'ਚ ਵੀ ਆਇਆ ਇੱਕ ਅੰਡਰਸਟੈਂਡਿੰਗ ਸੀ ਕਿ ਆਲਰੇਡੀ ਜਦੋਂ ਉੱਥੇ ਨੈਟੋ ਫੋਰਸਿਸ ਗਈਆਂ ਅਮਰੀਕਾ ਦੀ ਕਮਾਂਡ ਥੱਲੇ, ਤੇ ਲਗਭਗ 6000 ਸੋਲਜਰ ਜਿਹੜੇ ਨੇ ਉਹ ਟਰਕੀ ਦੇ ਵੀ ਉੱਥੇ ਗਏ ਨਾਲ। ਔਰ ਕਿਉਂਕਿ ਬੇਸ਼ੱਕ ਫਾਰਮਲੀ ਉਹਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਹੋਇਆ ਟਰਕੀ ਨੂੰ, ਲੇਕਿਨ ਨੈਟੋ ਐਲਾਈ ਹੈ ਔਰ ਹਰ ਥਾਂ ਜਿਹੜਾ ਉਸ ਨੂੰ ਉਹਨੇ ਆਪਣੀ ਫੌਜ ਵੀ ਭੇਜੀ ਹੈ। ਹੁਣ ਇਹ ਇੱਕ ਅੰਡਰਸਟੈਂਡਿੰਗ ਸੀ ਕਿ ਵੀ ਅਮਰੀਕਾ ਨੂੰ ਕਿ ਵੀ ਅਸੀਂ ਆਪਣੀ ਫੌਜ ਉੱਥੋਂ ਕੱਢ ਲੈਣੀ ਹੈ, 31 ਅਗਸਤ ਡੈਡਲਾਈਨ ਹੈ। ਔਰ ਇਹ ਆਇਆ ਕਿ ਟਰਕੀ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਾਬਲ 에ਅਰਪੋਰਟ ਦੀ ਹਿਫਾਜ਼ਤ ਕਰੋ, ਔਰ ਇਹ ਸੀ ਕਿ ਉਹਨਾਂ ਨੇ ਇਸ ਗੱਲ ਦੇ ਨਾਲ ਸਹਿਮਤੀ ਹੋਈ ਕਿਉਂਕਿ ਟਰਕੀ ਅਮਰੀਕਾ ਦਾ ਐਲਾਈ ਰਿਹਾ ਲੰਬਾ ਵਕਤ, ਉਹ ਵਿਗਾੜਨਾ ਵੀ ਨਹੀਂ ਚਾਹੁੰਦਾ ਔਰ ਟਰਕੀ ਦੇ ਆਪਣੇ ਇੰਟਰਸਟ ਵੀ ਉਸ ਖਿੱਤੇ 'ਚ ਉਹਨਾਂ ਦਾ ਐਂਬੀਸ਼ਨ ਵੀ ਵਧਿਆ ਹੋਇਆ। ਹੁਣ ਇਹ ਕਿਉਂਕਿ 2-3 ਦਿਨ ਪਹਿਲਾਂ ਦੀ ਗੱਲ ਹੈ ਔਰ ਇਹ ਆ ਗਿਆ ਕਿ ਜੀ ਕਾਬਲ 에ਅਰਪੋਰਟ ਦੀ ਸਿਕਿਉਰਿਟੀ ਟਰਕੀ ਕਰੇਗਾ, ਪਰ ਤਾਲਿਬਾਨ ਨੇ ਜਿਹੜੀ ਸਟੇਟਮੈਂਟ ਪਿਛਲੇ ਕੱਲ ਦਿੱਤੀ ਹੈ ਔਰ ਅੱਜ ਬਹੁਤ ਸਾਰੇ ਮੀਡੀਆ ਜੋ ਡਿਸਕਸ ਹੋ ਰਹੀ ਹੈ, ਉਹਨਾਂ ਨੇ ਇਹ ਕਿਹਾ we consider stay of foreign forces in our homeland by any country under whatever pretext as occupation, the group said days after Ankara agreed with Washington to provide security for Kabul airport। ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਭਾਵੇਂ ਸਾਡੇ ਮੁਸਲਮਾਨ ਭਰਾ ਹੋ, ਔਰ ਉਹਦੀ ਜਦੋਂ ਮੈਂ ਡੀਟੇਲ ਸਟੇਟਮੈਂਟ ਦੇਖੀ ਉਹਨਾਂ ਨੇ ਕਿਹਾ ਜੀ ਇੰਨਾ 2001 ਦੇ ਵਿੱਚ ਇੰਨੇ ਜਿਹੜੇ ਮਜ਼ਹਬੀ ਪੇਸ਼ਵਾ ਨੇ ਉਹਨਾਂ ਨੇ ਫਤਵਾ ਦਿੱਤਾ ਸੀ ਜਿਹਾਦ ਦਾ ਕਿ ਹਰ ਫੋਰਨਰ ਨੂੰ ਇੱਥੋਂ ਕੱਢੋ, ਜਿਹੜਾ ਵੀ ਹੈ ਸਾਡਾ ਵਤਨ ਹੈ ਔਰ ਅਸੀਂ ਉਹਦੇ ਥੱਲੇ ਲੜੇ ਹਾਂ। ਹੁਣ ਇਹ ਮੁਲਕ ਦੇ ਵਿੱਚ ਕਿੱਥੇ ਕੀ ਕਰਨਾ ਇਹਦਾ ਫੈਸਲਾ ਅਸੀਂ ਕਰਨਾ ਹੈ। ਔਰ ਟਰਕੀ ਉਹਨਾਂ ਨੇ ਕਿਹਾ ਜੇ ਉਹ ਸਮਝਦਾ ਹੈ ਕਿ ਵੀ ਉਹ ਉੱਥੇ ਆਪਣੀ ਫੌਜ ਰੱਖ ਸਕਦਾ ਹੈ, ਔਰ ਉਹਨਾਂ ਕਿਹਾ ਜੀ ਜਿਹੜਾ 20 ਫਰਵਰੀ 2020 ਨੂੰ ਐਗਰੀਮੈਂਟ ਹੋਇਆ ਅਮਰੀਕਾ ਦੇ ਨਾਲ ਉਹਦੇ ਸੀ ਕਿ ਆਲ ਆਊਟ, ਤੇ ਟਰਕੀ ਤਾਂ ਆਇਆ ਹੀ ਐਜ਼ ਏ ਅਲਾਈ ਆਫ ਨੈਟੋ ਹੈ। ਸੋ ਉਹਨਾਂ ਨੇ ਕਿਹਾ ਵੀ ਬਰਾਏ ਮਿਹਰਬਾਨੀ ਇੱਥੋਂ ਚਲੇ ਜਾਓ, ਅਸੀਂ ਨਹੀਂ ਚਾਹੁੰਦੇ ਕਿ ਭਾਈ ਅਸੀਂ ਕੋਈ ਟਕਰਾਅ ਦੇ ਰਸਤੇ ਤੇ ਆਈਏ। ਹੁਣ ਅਜੇ ਤੱਕ ਹਾਲਾਂਕਿ ਟਰਕੀ ਨੇ ਇਹਦੇ ਤੇ ਰਿਸਪੌਂਡ ਨਹੀਂ ਕੀਤਾ, ਪਰ ਇਹ ਇੱਕ ਵੱਡਾ ਕ੍ਰਾਈਸਿਸ ਵੀ ਬਣ ਸਕਦਾ ਹੈ। ਔਰ ਕ੍ਰਾਈਸਿਸ ਚਲੋ ਟਰਕੀ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਹੈ, ਪਰ ਇਨ ਕੇਸ ਟਰਕੀ ਡਿਸਾਈਡ ਕਰਦਾ ਹੈ ਕਿ ਵੀ ਨਹੀਂ, ਔਰ ਜੇ ਅਮਰੀਕਾ ਦੇ ਨਾਲ ਆਲਰੇਡੀ ਕੋਈ ਐਗਰੀਮੈਂਟ ਵੀ ਹੈ ਜਾਂ ਟਰਕੀ ਨੂੰ ਵੀ ਇਹ ਲੱਗਦਾ ਹੈ ਕਿ ਫਿਰ ਇਹ ਟਕਰਾਅ ਦਾ ਰਸਤਾ, ਸਭ ਤੋਂ ਔਖੀ ਸਿਚੁਏਸ਼ਨ ਫਿਰ ਪਾਕਿਸਤਾਨ ਦੇ ਲਈ ਹੋਏਗੀ। ਜਦੋਂ ਅਸੀਂ ਇਹ ਕਿਹਾ ਵੀ ਕੀ ਪਾਕਿਸਤਾਨ ਇਸ ਮੈਸ 'ਚ ਡਰੈਗ ਹੋ ਸਕਦਾ, ਕਿਉਂਕਿ ਇਸ ਵੇਲੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਵੀ ਟਰਕੀ ਔਰ ਪਾਕਿਸਤਾਨ ਬਹੁਤ ਕਰੀਬ ਨੇ। ਹਾਲਾਂ ਹਿਸਟੋਰੀਕਲੀ ਵੀ ਕਰੀਬ ਰਹੇ, ਲੇਕਿਨ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਔਰ ਹੁਣ ਟਰਕਿਸ਼ ਡਰਾਮੇ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਵੱਡੇ ਰੈਵਨਿਊ ਅਰਨਰ ਵੀ ਬਣੇ, ਔਰ ਜਿਹੜਾ ਬਹੁਤ ਸਾਰਾ ਈਵਨ ਟੂਰਿਸਟ ਇਹਦੇ ਬਾਵਜੂਦ ਕੋਵਿਡ-19 ਪਾਬੰਦੀਆਂ ਨੇ। ਔਰ ਦੂਸਰਾ ਕਸ਼ਮੀਰ ਦੇ ਮੁੱਦੇ ਤੇ ਟਰਕੀ ਜਿਹੜਾ ਉਹ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਖਲੋਤਾ। ਪਾਕਿਸਤਾਨ ਜਿਹੜੇ ਟਰਕਿਸ਼ ਪ੍ਰੈਜ਼ੀਡੈਂਟ ਆਏ, ਰੈੱਡ ਕਾਰਪੇਟ ਵੈਲਕਮ, ਇਮਰਾਨ ਖਾਨ ਉਵੇਂ ਹੀ ਉੱਥੇ ਪਪੂਲਰ ਹੈ। ਹੁਣ ਕਿਉਂਕਿ ਇਹ ਕਿਹਾ ਜਾਂਦਾ ਹੈ ਔਰ ਇਹ ਸ਼ਾਇਦ ਗੱਲ ਸਾਰੀ ਗਲਤ ਨਹੀਂ ਹੈ ਕਿ ਤਾਲਿਬਾਨ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦਾ ਇਨਫਲੂਐਂਸ ਹੈ, ਤਾਂ ਹੀ ਉਹਨਾਂ ਨੂੰ
ਨੈਗੋਸ਼ੀਏਟਰ ਜਿਹੜੇ ਵੀ ਬਣੇ, ਜੇ ਉਹਨਾਂ ਨੂੰ ਫੈਸਿਲੀਟੇਟਰ ਵੀ ਬਣੇ। ਹੁਣ ਜੇ ਇਸ ਹਾਲਤ ਪੈਦਾ ਹੁੰਦੀ ਹੈ ਕਿ ਟਰਕੀ ਸਿਕਿਉਰਿਟੀ ਦੇ ਉੱਤੇ ਆ ਜਾਂਦਾ 에ਅਰਪੋਰਟ ਦੀ, ਤੇ ਤਾਲਿਬਾਨ ਜਿਹੜੇ ਜੇ ਟਰਕੀ ਦੇ ਖਿਲਾਫ ਜਿਹੜਾ ਭੁਗਤਦੇ ਨੇ, ਤੇ ਪਾਕਿਸਤਾਨ ਕਿੱਧਰ ਨੂੰ ਜਾਏਗਾ? ਉਹਦੇ ਲਈ ਔਖੀ ਹੋਏਗੀ ਸਾਰੀ ਖੇਡ ਕਿ ਇਹਨੂੰ ਕਿਵੇਂ ਹੈਂਡਲ ਕਰਨਾ ਹੈ, ਕਿਉਂਕਿ ਇੰਨੇ ਕਲਾਕਾਰ ਇਸ ਵੇਲੇ ਉੱਥੇ ਕਲਾਕਾਰ ਵੀ ਔਰ ਸਪੋਇਲਰ ਵੀ ਲੱਗੇ ਹੋਏ ਨੇ। ਹੁਣ ਇੱਕ ਪਾਸੇ ਇਹ ਦੂਜੇ ਪਾਸੇ ਰਸ਼ੀਆ ਨੇ ਵਾਰਨਿੰਗ ਦਿੱਤੀ ਹੈ ਅਮਰੀਕਾ ਨੂੰ, ਕਿਉਂਕਿ ਅਮਰੀਕਾ ਦੇ ਆਲਰੇਡੀ ਤਾਜ਼ਿਕਸਤਾਨ ਦੇ ਵਿੱਚ ਉਹਦੇ ਬੇਸ ਨੇ, ਔਰ ਈਵਨ ਇੰਡੀਆ ਦੇ, ਕਿਉਂਕਿ ਬਹੁਤ ਸਾਰੀਆਂ ਖਬਰਾਂ ਹੁਣ ਨਿਕਲ ਰਹੀਆਂ ਕਿ ਸਾਇਲੈਂਟਲੀ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਸਾਰੇ ਕ੍ਰਾਈਸਿਸ ਹੁੰਦਾ, ਕੌਣ ਕਿੱਥੇ ਕੀ ਫਾਇਦਾ ਲੈਂਦਾ। ਔਰ ਜਦੋਂ ਇਹ ਤਕਰਾਰ ਚੱਲ ਰਿਹਾ ਸੀ ਭਾਰਤ ਨੇ ਤਾਜ਼ਿਕਸਤਾਨ ਦੇ ਨਾਲ, ਕਿਉਂਕਿ ਤਾਜ਼ਿਕਸਤਾਨ ਦੇ ਉੱਤੇ ਰਸ਼ੀਅਨ ਇਨਫਲੂਐਂਸ ਹੈ, ਗਰੀਬ ਮੁਲਕ ਹੈ, ਲੈਂਡ ਲੌਕਡ ਹੈ, ਕੋਈ ਹੋਰ ਪਾਸਾ ਨਹੀਂ ਹੈ ਉਹਦੇ ਕੋਲ, ਪਾਣੀ ਪੂਣੀ ਤਾਂ ਹੈ, ਦਰਿਆ ਵਗਦੇ ਨੇ, ਦੂਜੇ ਟੂਰਿਜ਼ਮ ਦੇ ਲਈ ਲੋਕ ਹੁਣ ਜਾਣ ਜੂਣ ਲੱਗੇ ਸੀ। ਲੇਕਿਨ ਰਸ਼ੀਆ ਦਾ ਬੇਸ ਹੈ, ਮਤਲਬ ਰਸ਼ੀਆ ਦਾ ਆਪਣਾ ਇਨਫਲੂਐਂਸ ਹੈ ਉਸ ਦੇ ਉੱਤੇ, ਅਮਰੀਕਾ ਦਾ ਆਪਣਾ ਇਨਫਲੂਐਂਸ ਹੈ, ਇੰਡੀਆ ਦਾ ਜਿਹੜਾ ਹੈ, ਇੰਡੀਆ ਨੇ 2 ਬੇਸ ਜਿਹੜੇ ਨੇ ਉੱਥੇ ਬਣਾਏ ਹੋਏ ਨੇ। ਸੋ ਅੰਦਰ ਕੀ ਚੱਲ ਰਿਹਾ ਹੈ, ਕਿਹਦਾ ਘਾੜਾ ਮਾੜਾ ਕਿੱਧਰ ਹੈ, ਕੋਈ ਪਤਾ ਨਹੀਂ ਲੱਗ ਰਿਹਾ। ਲੇਕਿਨ ਰਸ਼ੀਆ ਨੇ ਅਮਰੀਕਾ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਬਈ ਇਹ ਤੁਸੀਂ ਮਤ ਸੋਚੋ ਕਿ ਵੀ ਤੁਸੀਂ ਤਾਜ਼ਿਕਸਤਾਨ ਜਾਂ ਕਿਸੇ ਹੋਰ ਸੈਂਟਰਲ ਏਸ਼ੀਅਨ ਮੁਲਕ ਦੇ ਵਿੱਚ ਤੁਹਾਡੇ ਬੇਸਿਸ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਚਲੋ ਉਹ ਤਾਂ ਜਿਹੜੀ ਵੱਡੀ ਗੇਮ ਇਹਨਾਂ ਦੀ ਚੱਲ ਹੀ ਰਹੀ ਹੈ, ਰਸ਼ੀਆ ਚਾਈਨਾ ਇੱਕ ਪਾਸੇ, ਅਮਰੀਕਾ ਇੱਕ ਪਾਸੇ, ਪਰ ਇਹ ਇੱਕ ਖਤਰਨਾਕ ਪਾਕਿਸਤਾਨ ਦੇ ਲਈ ਜਿਹੜਾ ਹੈ ਇਹਨੂੰ ਡਿਲੇਮਾ ਹੀ ਨਹੀਂ, ਪਾਕਿਸਤਾਨ ਦੇ ਲਈ ਇਹ ਸੀਰੀਅਸ ਕ੍ਰਾਈਸਿਸ ਹੋ ਸਕਦਾ ਹੈ ਜੇ ਟਰਕੀ ਜਿਹੜਾ ਹੈ ਉਹ ਇਸ ਗੱਲ ਤੇ ਖਲੋ ਜਾਂਦਾ ਹੈ ਕਿ ਵੀ ਨਹੀਂ ਅਸੀਂ ਤਾਂ ਕਮਿਟਮੈਂਟ ਦਿੱਤੀ ਹੈ ਔਰ ਅਸੀਂ ਉਹਨੂੰ ਡਿਫੈਂਡ ਕਰਾਂਗੇ। ਔਰ ਅਮਰੀਕਾ ਲਈ ਵੀ ਇਹ ਪ੍ਰੋਬਲਮੈਟਿਕ ਹੋਏਗਾ ਕਿ ਜੇ ਟਰਕੀ ਨਾ ਵੀ ਕਰ ਦਿੰਦਾ ਹੈ ਤੇ ਫਿਰ ਮਤਲਬ ਇਹ ਹੈ ਵੀ ਉੱਥੇ ਕੋਈ ਵੀ ਤਾਕਤ ਉਹਨੂੰ ਫੁੱਲੀ ਤਾਲਿਬਾਨ ਦੇ ਕੰਟਰੋਲ 'ਚ ਜਾਣ ਤੋਂ ਨਹੀਂ ਬਚਾ ਸਕਦੀ। ਔਰ ਅਨਫੋਰਚੂਨੇਟਲੀ ਕੁਛ ਇਸ ਕਿਸਮ ਦੀਆਂ ਵੀਡੀਓਜ਼ ਵੀ ਸਰਕੂਲੇਟ ਹੋ ਰਹੀਆਂ ਕਿ ਜਿਹੜੇ ਈਵਨ ਕੁਛ ਅਫਗਾਨ ਸੋਲਜਰ ਜਿਨ੍ਹਾਂ ਚੋਂ ਕੁਛ ਨੂੰ ਅਮਰੀਕਾ ਨੇ ਟ੍ਰੇਨਡ ਕੀਤਾ, ਜਿਨ੍ਹਾਂ ਨੇ ਸਰੈਂਡਰ ਕੀਤਾ, ਉਹਨਾਂ ਨੂੰ ਉਹ ਮਾਰ ਰਹੇ ਨੇ ਪੁਆਇੰਟ ਬਲੈਂਕ ਰੇਂਜ ਤੇ, ਕਿਸੇ ਦੇ ਉਹ ਜਿਹੜੇ ਨੇ ਉਹ ਹੈਡ ਚੌਪ ਆਫ ਹੋ ਰਹੇ ਨੇ। ਔਰ ਈਵਨ ਕੁਛ ਨੂੰ ਪਾਇਲਟਸ ਜਿਹੜੇ ਫੜ ਕੇ ਕਿ ਜੀ ਇਹਨਾਂ ਨੇ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਿਆ। ਸੋ ਹੁਣ ਜਦੋਂ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਵੀ ਠੀਕ ਹੈ ਜਿਹੜੇ ਡਿਪਲੋਮੈਟਿਕ ਲੈਵਲ ਦੇ ਉੱਤੇ ਉਹਨਾਂ ਦੇ ਲੋਕ ਬੈਠੇ ਹੋਏ ਨੇ, ਕੋਈ ਮਾਸਕੋ 'ਚ ਗੱਲ ਕਰ ਰਿਹਾ, ਕੋਈ ਤਾਸ਼ਕੰਦ 'ਚ ਕਰੇਗਾ, ਦੋਹਾ 'ਚ ਕੀਤਾ, ਕੋਈ ਜ਼ਰੂਰੀ ਨਹੀਂ ਹੈ ਇਹ ਕੋਈ ਚੇਨ ਆਫ ਕਮਾਂਡ ਵਾਲੀ ਆਰਮੀ ਨਹੀਂ ਹੈ। ਈਵਨ ਜਿੱਥੇ ਚੇਨ ਆਫ ਕਮਾਂਡ ਆਰਮੀ ਹੁੰਦੀ ਹੈ ਉੱਥੇ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਪਾਗਲ ਹੋ ਜਾਂਦੇ ਨੇ। ਇੱਥੇ ਤਾਂ ਹਰ ਕੋਈ ਲੀਡਰ ਹੈ, ਲੋਕਲ ਕਮਾਂਡਰ ਦੇ ਮਨ 'ਚ ਕੀ ਆਇਆ ਉਹਨੇ ਕਿਹਾ ਵੀ ਉਡਾ ਦਿਓ ਸਾਰੇ। ਸੋ ਇਸ ਸਾਰੇ ਦੇ ਚਲਦੇ ਆ ਅਨਫੋਰਚੂਨੇਟਲੀ ਜੋ ਨਜ਼ਰ ਆ ਰਿਹਾ ਹੈ ਜਿੰਨੀ ਇੱਕ ਕੰਪਲੈਕਸ਼ਨ ਇਸ ਸਾਰੇ 'ਚ ਹੁੰਦੀ ਜਾ ਰਹੀ ਹੈ ਇਸ ਸਾਰੀ ਫਲੂਇਡ ਸਿਚੁਏਸ਼ਨ 'ਚ ਕਿ ਬਹੁਤ ਜ਼ਿਆਦਾ ਖੂਨ ਖਰਾਬਾ ਹੋਣ ਵਾਲੀ ਸਥਿਤੀ ਵੱਧ ਰਹੀ ਹੈ। ਔਰ ਪਾਕਿਸਤਾਨ ਵੀ ਜੇ ਟਰਕੀ ਵਾਲਾ ਹੀ ਜਿਹੜਾ ਇੱਕ ਕਨਫਲਿਕਟ ਪੁਆਇੰਟ ਬਣ ਜਾਂਦਾ ਹੈ ਤਾਂ ਇਹ ਪਾਕਿਸਤਾਨ ਦੇ ਲਈ ਵੀ ਕਾਫੀ ਵੱਡੀ ਸਮੱਸਿਆ ਬਣ ਸਕਦੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਨੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ।
ਪ੍ਰੋਗਰਾਮ ਸੋ ਵਿਊਅਰਸ ਐਂਡ ਵਰ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇ RSS ਮੁਖੀ ਮੋਹਨ ਭਾਗਵਤ ਦਾ DNA ਚੈੱਕ ਕੀਤਾ ਜਾਵੇ ਤਾਂ ਉਹ ਇਰਾਨੀਅਨ ਨਿਕਲੇਗਾ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਮੋਹਨ ਭਾਗਵਤ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਰਹਿਣ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਦਾ DNA ਵੀ ਇੱਕੋ ਹੀ ਹੈ, ਇਸ ਲਈ ਭਾਰਤ ਵਿੱਚ ਕੋਈ ਮਾਈਨੋਰਿਟੀ ਨਹੀਂ ਹੈ, ਸਭ ਹਿੰਦੂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ ਕਿ ਰੱਬ ਇਹਨਾਂ ਅਕਾਲੀਆਂ ਨੂੰ ਹਮੇਸ਼ਾ ਆਊਟ ਆਫ ਪਾਵਰ ਰੱਖੇ। ਬਿਲਕੁਲ, ਕਿਉਂਕਿ ਇਹਨਾਂ ਦੀ ਸਿੱਖੀ ਵੀ, ਪੰਥ ਦਾ ਪਿਆਰ ਵੀ ਔਰ ਕੌਮ ਦੀ ਗੱਲ ਕਰਨ ਦਾ ਮਾਦਾ ਵੀ ਉਦੋਂ ਜਾਗਦਾ ਹੈ ਜਦੋਂ ਇਹ ਗੱਦੀਆਂ ਲੱਥ ਜਾਂਦੇ ਨੇ। ਇਸ ਵੇਲੇ ਪੰਜਾਬ 'ਚ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਹੈ। ਦਿੱਲੀ 'ਚ ਜਿਸ BJP ਨੂੰ ਸੁਖਬੀਰ ਬਾਦਲ ਦਾ ਪਿਓ ਪ੍ਰਕਾਸ਼ ਬਾਦਲ ਲਗਾਤਾਰਤਾ ਨਾਲ ਕਹਿੰਦਾ ਸੀ ਕਿ ਸਾਡਾ ਤੇ BJP ਦਾ ਰਿਸ਼ਤਾ ਪਤੀ ਪਤਨੀ ਵਾਲਾ ਹੈ। ਹੁਣ ਇਹੀ ਨਹੀਂ ਕਿ ਵੀ ਪਤੀ ਪਤਨੀ ਦਾ ਤਲਾਕ ਹੋਇਆ, ਤਲਾਕ ਤਾਂ ਹੋਇਆ ਹੀ ਹੋਇਆ ਕਿ ਵੀ ਜਿਵੇਂ ਇਹਨਾਂ ਨੂੰ ਜ਼ਲੀਲ ਕੀਤਾ ਇਹਦੇ ਬਾਵਜੂਦ ਹਾਲਾਂ ਇਸ ਗੱਲ ਦੀ ਕੋਈ ਜਿਹੜੀ ਹੈ ਉਹ ਗਾਰੰਟੀ ਨਹੀਂ ਹੈ ਕਿ ਵੀ ਇਹ ਉਹਨਾਂ ਕੋਲ ਨਾਲ ਵਾਪਸ ਨਹੀਂ ਜਾ ਸਕਦੇ। ਹਾਲਾਂ ਬਹੁਤ ਸਾਰਿਆਂ ਦਾ ਇਹ ਖਿਆਲ ਹੈ ਕਿ ਵੀ ਇਹ ਸਾਰੇ ਰਲ ਕੇ, ਕਿਉਂਕਿ ਕਿਸਾਨ ਅੰਦੋਲਨ ਦਾ ਇੰਨਾ ਪ੍ਰੈਸ਼ਰ ਬਿਲਟ ਹੋਇਆ ਕਿ ਇਹ ਰੈਜ਼ਿਸਟ ਕਰ ਨਹੀਂ ਸਕੇ। ਉਹ ਸਾਰਿਆਂ ਨੂੰ ਇਹਨਾਂ ਨੂੰ ਲੱਗਾ ਕਿ ਵੀ ਬੇਸ ਤਾਂ ਕਿਸਾਨੀ ਹੈ ਪਿੰਡੂ ਮਾਹੌਲ ਦੇ ਵਿੱਚ, ਔਰ ਇਹਨਾਂ ਨੂੰ ਲੱਗਾ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਨਾਲ ਘੱਟੋ ਘੱਟ ਝੱਟ ਲੰਘਾਓ, ਵੇੜਾ ਲੰਘਾਓ। ਔਰ ਉਹਨਾਂ ਨੇ ਜਿਹੜਾ ਉਹ BJP ਨਾਲੋਂ ਤੋੜ ਵਿਛੋੜ ਕੀਤਾ। ਪਰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਹਨਾਂ ਦੀ ਅੰਡਰਸਟੈਂਡਿੰਗ, ਜਿਵੇਂ ਇੱਕ ਰਾਏ ਇਹ ਵੀ ਹੈ ਕਿ ਜਿਹੜੀ ਸਾਂਝ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਮਾਇਆਵਤੀ ਦੇ ਨਾਲ ਪਾਈ ਹੈ ਕਿ ਆਉਂਦੀਆਂ ਅਸੈਂਬਲੀ ਚੋਣਾਂ ਇਹ ਰਲ ਕੇ ਲੜਨਗੇ, ਕਿਉਂਕਿ ਮਾਇਆਵਤੀ ਤਾਂ ਇਸ ਵੇਲੇ ਕਿਉਂਕਿ ਕਰਪਸ਼ਨ ਚਾਰजेस ਬਹੁਤ ਸਾਰੀਆਂ ਫਾਈਲਸ ਜਿਹੜੀਆਂ ਨੇ CBI ਔਰ ਦੂਸਰਿਆਂ ਦੀਆਂ ਉਹਨਾਂ ਨੇ ਰੱਖੀਆਂ, ਉਹਨੂੰ ਦਿਖਾ ਦਿੰਦੇ ਨੇ ਕਿ ਦੇਖ ਲਾਲੂ ਯਾਦਵ ਵਾਂਗ ਤੂੰ ਜੇਲ੍ਹ 'ਚ ਜਾਣਾ ਹੈ ਕਿ ਸਾਡੇ ਨਾਲ ਕੋਆਪਰੇਟ ਕਰਨਾ। ਇਹੀ ਕਾਰਨ ਹੈ ਕਿ ਇੰਨੇ ਮੇਜਰ ਇਸ਼ੂ COVID-19 ਦੇ ਚਲਦਿਆਂ ਵੀ ਜਿਹੜੀ ਫੇਲਿਅਰ ਹੋਈ BJP ਦੀ, ਉਹਨੇ ਕੋਈ ਜ਼ਬਾਨ ਨਹੀਂ ਖੋਲ੍ਹੀ। ਮਾਈਨੋਰਟੀਜ਼ ਨਾਲ ਕੀ ਹੋਇਆ, ਕਸ਼ਮੀਰ ਦੇ ਮੁੱਦੇ ਤੇ ਰਾਦਰ ਸਪੋਰਟ ਕੀਤੀ ਜਦੋਂ ਆਰਟੀਕਲ 370-35A ਖਤਮ ਕੀਤਾ। ਔਰ ਇਸ ਸਾਰੇ ਪੀਰੀਅਡ 'ਚ ਇਹ ਕਿਹਾ ਜਾਂਦਾ ਹੈ ਕਿ ਵੀ BJP ਦਾ ਆਪਣਾ ਤਾਂ ਕੋਈ ਆਧਾਰ ਪੰਜਾਬ 'ਚ ਹੈ ਨਹੀਂ। ਹਾਲਾਂ ਨੌਨਸੈਂਸ ਉਹ ਕਰ ਰਹੇ ਨੇ ਔਰ ਕਿਸਾਨ ਉਹਨਾਂ ਨੂੰ ਚੀਜ਼ ਤਾਂ ਕਰ ਰਹੇ ਨੇ। ਕੋਈ ਘਟਨਾ ਰਾਜਪੁਰੇ 'ਚ ਹੋਈ, ਕੋਈ ਹੋਰ ਹੋਈ, ਸ਼ਿਕਾਇਤਾਂ ਕਰ ਰਹੇ ਨੇ ਜਾ ਕੇ ਗਵਰਨਰ ਨੂੰ ਵੀ ਔਰ ਦੂਸਰਿਆਂ ਨੂੰ। ਇੱਕ ਰਾਏ ਇਹ ਵੀ ਹੈ ਵੀ ਇਹ ਪੰਜਾਬ ਦੇ ਵਿੱਚ ਗਵਰਨਰ ਰੂਲ ਵੀ ਲਾਗੂ ਕਰ ਸਕਦੇ ਨੇ। ਪਰ ਕੈਪਟਨ ਅਮਰਿੰਦਰ ਤੋਂ ਵਧੀਆ ਬੰਦਾ ਉਹਨਾਂ ਨੂੰ ਕੌਣ ਮਿਲ ਸਕਦਾ ਹੈ ਜਿਹਦੀ ਸਿੱਧੀ ਲਾਈਨ ਅਜੀਤ ਡੋਵਲ ਦੇ ਨਾਲ ਹੈ। ਉਹਨੂੰ ਕੋਈ ਡਰ ਭੈ ਨਹੀਂ ਹੈ ਕਿਉਂਕਿ ਉਹ ਇਹਨਾਂ ਦੇ ਨਾਲ ਹੀ ਰਲ ਕੇ ਚੱਲ ਰਿਹਾ। ਔਰ ਇਸ ਸਾਰੇ ਦੇ ਚਲਦਿਆਂ B ਲਾਈਨ ਕ੍ਰੀਏਟ ਕਰਨ ਦੇ ਲਈ, ਔਰ ਹਾਲਾਂ ਆਮ ਆਦਮੀ ਪਾਰਟੀ ਇਹ ਵੀ ਉਹਨਾਂ ਦੀ BJP ਦੀ ਇੱਕ ਜਿਹੜੀ ਹੈ B ਟੀਮ ਹੀ ਹੈ। ਲੇਕਿਨ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਇਹ ਕਿਉਂਕਿ ਮਾਇਆਵਤੀ ਰਾਹੀਂ ਉਹ ਸਮਝਦੇ ਨੇ ਵੀ UP ਦੇ ਵਿੱਚ ਵੀ ਇਹਨਾਂ ਨੇ ਕੋਈ ਐਸੀ ਖੇਡ ਜੇ ਉਹਨਾਂ ਨੂੰ ਲੱਗਾ ਕਿ ਉਹ ਪ੍ਰੋਪਰਲੀ ਸ਼ਾਇਦ ਨਾ ਐਬਸੋਲੂਟ ਮੈਜੋਰਿਟੀ ਲੈ ਸਕਣ ਤੇ ਫਿਰ ਉਹਦੇ ਨਾਲ ਅਲਾਈਅੰਸ ਕਰ ਲੈਣਗੇ। ਅੱਗੇ ਵੀ ਮਾਇਆਵਤੀ ਦੇ ਨਾਲ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚਲਦਿਆਂ ਉਹ ਤਾਂ ਆਪਣੀਆਂ ਸਿਆਸੀ ਗੇਮਾਂ ਖੇਡ ਰਹੇ ਨੇ, ਲੋਕਾਂ ਨੂੰ ਲੁਭਾਉਣ ਦੇ ਲਈ ਵੀ ਜੋ ਉਹਨਾਂ ਨੂੰ ਤੌਰ ਤਰੀਕਾ ਚਾਹੀਦਾ। ਜਿਵੇਂ ਅਸੀਂ ਪੋਪੂਲੇਸ਼ਨ ਕੰਟਰੋਲ ਬਿੱਲ ਲਿਆਉਣ ਦੇ ਨਾਂ ਥੱਲੇ ਇੱਕ ਨਵੀਂ ਡਿਬੇਟ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ RSS ਜਿਹੜੀ BJP ਸਰਕਾਰ ਹੈ ਉਹਨਾਂ ਦੀ ਆਊਟਫੁੱਟ ਹੈ। 72 ਦੇ ਕਰੀਬ ਉਹਨਾਂ ਦੇ ਗਰੁੱਪ ਅੱਡ-ਅੱਡ ਖਿੱਤਿਆਂ ਦੇ ਵਿੱਚ ਉਹਨਾਂ ਨੇ ਲਿਆਂਦੇ ਹੋਏ ਨੇ। ਉਹਨਾਂ 'ਚ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਹੈ। ਦੂਸਰੇ ਪਾਸੇ ਜਿਹੜਾ ਮੁਸਲਮਾਨਾਂ ਦਾ ਇੱਕ ਰਾਸ਼ਟਰੀ ਹੈ ਮੁਸਲਿਮ ਮੰਚ ਹੈ RMM, ਉਹ ਉਸ ਨੂੰ ਕਹਿੰਦੇ ਨੇ। ਔਰ ਉਹਨਾਂ ਦੇ ਵਿੱਚ ਵੀ ਉਹ ਜਾ ਕੇ ਉਸ ਕਿਸਮ ਦੀਆਂ ਗੱਲਾਂ। ਔਰ ਮੋਹਨ ਭਾਗਵਤ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇਕੱਠ ਦੇ ਵਿੱਚ ਜਿੱਥੇ ਉਹਨੇ ਇੱਕ ਕਿਤਾਬ ਰਿਲੀਜ਼ ਕੀਤੀ ਆਪਣੇ ਜਿਹੜੇ ਰੈਂਟਾ ਮੁਸਲਿਮ ਆਥਰ ਦੇ ਨਾਂ ਥੱਲੇ, ਸਾਬਤ ਕਰਦੇ ਆ ਕਿ ਕਿਵੇਂ ਸਭ ਕੁਝ ਠੀਕ ਹੈ ਔਰ ਕੁਝ ਨਹੀਂ ਹੈ। ਮੋਹਨ ਭਾਗਵਤ ਦੀ ਇੱਕ ਸਟੇਟਮੈਂਟ ਜਿਹਨੂੰ ਅਸੀਂ ਵੀ ਜਿਹੜਾ ਉਹ ਟੱਚ ਬੇਸ ਉਹਦੇ ਤੇ ਕੀਤਾ ਸੀ, ਉਹਨੇ ਇਹ ਕਿਹਾ ਸੀ ਕਿ ਜੀ ਇਹ ਜਿਹੜੇ ਲੋਕ ਇਹ ਕਹਿੰਦੇ ਨੇ
ਹਿੰਦੂ ਮੁਸਲਿਮ ਏਕਤਾ ਇਹਦਾ ਮਤਲਬ ਕੀ ਹੈ? ਜੀ ਉਹਨੇ ਕਿਹਾ ਵੀ ਇੱਥੇ ਤਾਂ ਕੋਈ ਮਾਈਨੋਰਿਟੀ ਹੈ ਹੀ ਨਹੀਂ, ਇੱਥੇ ਤਾਂ ਹਿੰਦੂ ਨੇ, ਕਿਉਂਕਿ ਸਾਰੇ ਭਾਰਤ 'ਚ ਰਹਿਣ ਵਾਲਿਆਂ ਦਾ DNA ਜਿਹੜਾ ਹੈ ਉਹ ਇੱਕੋ ਹੀ ਹੈ। ਇੱਕੋ ਹੀ ਹੈ। ਹੁਣ ਇੱਕ ਪਾਸੇ ਜਦੋਂ ਇੱਕ ਇਸ ਕਿਸਮ ਦਾ ਟੁੱਚਾ BJP ਦਾ ਪੰਜਾਬ 'ਚ ਹਰਜੀਤ ਗਰੇਵਾਲ, ਉਹਨੂੰ ਜਦੋਂ ਇੱਕ ਇੰਟਰਵਿਊ 'ਚ ਪੁੱਛਿਆ ਜਾਂਦਾ ਹੈ ਕਿ ਵੀ ਤੂੰ ਇਹ ਜਿਹੜੀ ਮੋਹਨ ਭਾਗਵਤ ਨੇ ਕਿਹਾ ਕਿ ਸਭ ਦਾ DNA ਇੱਕੋ ਹੈ, ਇਹਦੇ ਬਾਰੇ ਤੇਰਾ ਕੀ ਖਿਆਲ ਹੈ? ਉਹ ਕਹਿੰਦਾ ਜੀ ਉਹਨਾਂ ਨੇ ਤਾਂ ਬੜੀ ਸਾਂਝ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਸਾਰੇ ਭਾਰਤੀ ਨੇ, ਔਰ ਇਹ ਤਾਂ ਰਾਦਰ ਇਹਦੇ ਤੇ ਤਾਂ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਵੀ ਉਹਨਾਂ ਨੇ ਜਿਹੜਾ ਕਿਹਾ ਜੀ ਕੋਈ ਜ਼ਾਤ ਪਾਤ ਕੋਈ ਕੁਛ ਨਹੀਂ। ਹੁਣ ਤੁਸੀਂ ਇਹ ਬੇਈਮਾਨੀ ਦਾ ਸਿਰਾ ਦੇਖੋ ਕਿਸ ਕਿਸਮ ਦੀ ਗੱਲ ਕਰ ਰਹੇ ਨੇ। ਪਰ ਇਧਰ ਮੋਹਨ ਭਾਗਵਤ ਕਹਿ ਰਿਹਾ ਵੀ ਇਹ ਕੁਐਸਚਨ ਮੈਜੋਰਿਟੀ ਮਾਈਨੋਰਿਟੀ ਦਾ ਕਿੱਥੋਂ ਆ ਗਿਆ? ਕਿਹੜੀ ਮਾਈਨੋਰਿਟੀ? ਕਿਹੜੇ ਮੁਸਲਮਾਨ, ਕਿਹੜੇ ਸਿੱਖ, ਕਿਹੜੇ ਈਸਾਈ? ਸਾਰੇ ਹੀ ਹਿੰਦੂ ਨੇ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਸਭ ਦਾ DNA ਇੱਕ ਹੈ। ਹੁਣ ਇਸ ਦੇ ਉੱਤੇ ਬਾਹਰ ਬੈਠੇ ਸਿੱਖਾਂ ਨੇ ਆਵਾਜ਼ ਥੋੜੀ ਬਹੁਤ ਚੁੱਕੀ, ਕੋਈ ਉੱਥੇ ਇੱਕ ਦੋ ਨੇ ਕਰਤਾ, ਪਰ ਮੈਂ ਜਿਵੇਂ ਅਕਾਲੀਆਂ ਤੋਂ ਗੱਲ ਸ਼ੁਰੂ ਕੀਤੀ ਕਿ ਅਕਾਲੀ ਹੁਣ ਆਊਟ ਆਫ ਪਾਵਰ ਨੇ। ਸੁਖਬੀਰ ਬਾਦਲ ਔਰ ਪ੍ਰਕਾਸ਼ ਬਾਦਲ ਜੇ ਕੋਈ ਗੱਲ ਕਹਿਣ ਤਾਂ ਲੋਕ ਨਾਲ ਦੀ ਨਾਲ ਉਹਨਾਂ ਦੀ ਪੁਰਾਣੀ ਵੀਡੀਓ ਕਲਿੱਪ ਕੱਢ ਕੇ ਦਿਖਾ ਦਿੰਦੇ ਨੇ ਕਿ ਦੇਖੋ ਜੀ ਕਿਸਾਨ ਕਾਨੂੰਨਾਂ ਦੀ ਤੁਸੀਂ ਹਮਾਇਤ ਕੀਤੀ। ਨਾਲ ਦੀ ਨਾਲ ਹਰਸਿਮਰਤ ਬਾਦਲ ਵੱਡੇ ਸ਼ਿਵਲਿੰਗ ਦੇ ਕੋਲ ਬੈਠੀ ਜਿਹੜੀ ਹੈ ਉਹਨੂੰ ਦੁੱਧ ਨਾਲ ਨਵਾਉਂਦੀ ਨਜ਼ਰ ਆ ਜਾਂਦੀ ਹੈ। ਬਾਦਲ ਜਿਹੜਾ ਉਹ ਹਵਨ ਕਰਾਉਂਦਾ, ਜਿਹੜਾ ਉਹ ਬੈਠ ਜਾਂਦਾ ਹਵਨ ਕਰਾ ਰਿਹਾ। ਸੁਖਬੀਰ ਬਾਦਲ ਸਿਰ ਖੋਲ ਕੇ ਆਪਣੇ ਮੁੰਡੇ ਦੇ ਨਾਲ ਹੋਲੀ ਖੇਡ ਰਿਹਾ, ਸਾਰਾ ਜਿਹੜਾ ਉਹ ਗੰਦ ਦੇ ਵਿੱਚ ਲਿਬੜਿਆ ਹੋਇਆ। ਹੁਣ ਉਹਨਾਂ ਦੇ ਥੱਲੇ ਉਹਨਾਂ ਨੇ ਫਿਰ ਇੱਕ ਇਹ ਤਾਜ਼ਾ ਥੋੜਾ ਬਹੁਤ ਪੜ੍ਹਿਆ ਲਿਖਿਆ ਔਰ ਦੋਨੋਂ ਪਾਸੇ ਘੁੰਮ ਕੇ ਗੱਲ ਕਰਨ ਵਾਲਾ ਸੱਜਣ ਹਰਪ੍ਰੀਤ ਸਿੰਘ ਗਿਆਨੀ, ਜਿਨ੍ਹਾਂ ਨੂੰ ਅਜੇ ਐਕਟਿੰਗ ਹੀ ਰੱਖਿਆ ਹੋਇਆ, ਕਿਉਂਕਿ ਇਹਨਾਂ ਨੂੰ ਇਹ ਹੁੰਦਾ ਹੈ ਵੀ ਜੇ ਕਿਸੇ ਨੂੰ ਲਿਆ ਕੇ ਪੱਕਾ ਬਣਾਤਾ ਤੇ ਇਹ ਨਾ ਹੋਏ ਕਿ ਕੋਈ ਐਸੀ ਗੱਲ ਕਰਦੇ ਮੁੜ ਕੇ ਕੱਢਣਾ ਔਖਾ ਹੋਏ। ਐਕਟਿੰਗ ਜਰਾ ਚੰਗੀ ਤਰ੍ਹਾਂ ਐਕਟਿੰਗ ਕਰਾ ਕੇ ਪਰਖ ਲੈਂਦੇ ਨੇ ਕਿ ਬਈ ਇੰਨੀਆਂ ਕੁ ਗੱਲਾਂ ਘਵਾ ਲਈਆਂ ਕਿ ਜੇ ਹੁਣ ਇਹ ਪੱਕਾ ਕਹੇਗਾ, ਜਿਵੇਂ ਇਹ ਆਪਣੇ ਬਿਆਨਾਂ ਤੋਂ ਨਹੀਂ ਮੁੱਕਰ ਸਕਦੇ, ਜੋ ਐਕਟਿੰਗ ਵਾਲੇ ਨੇ ਕਿਹਾ ਉਹਦੇ ਤੋਂ ਮੁੱਕਰ ਨਹੀਂ ਸਕਦਾ। ਪਰ ਚਲੋ ਇਹ ਤਾਂ ਫਲਿੱਪ ਸਾਈਡ ਹੈ ਅਕਾਲੀਆਂ ਦੀ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਵੀ, ਕਿਉਂਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਮੁੱਦਾ ਆਇਆ, ਜਿਹੜੀਆਂ ਉੱਥੋਂ ਜਿਹੜੀਆਂ ਨੇ ਉਹ ਕਿਵੇਂ ਵੇਚੀਆਂ ਗਈਆਂ, ਕਿਵੇਂ ਗਾਇਬ ਸਰੂਪ ਹੋਏ, ਜਾਂ ਹੁਣ ਜਦੋਂ ਬੇਅਦਬੀ ਦੇ ਮਾਮਲੇ 'ਚ ਬਹਿਬਲ ਕਲਾਂ ਜਾਂ ਬਰਗਾੜੀ ਜਾਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਜੀ ਇਹ ਬਾਦਲਾਂ ਦੀ, ਉਹ ਕਹਿੰਦੇ ਜੀ ਇਹ ਸਿਆਸਤ ਹੋ ਰਹੀ ਹੈ। ਸਾਰੇ ਉਦੋਂ ਪੱਲਾ ਝਾੜ ਕੇ, ਕਿਉਂਕਿ ਆਕਾ ਨੇ ਅਲਟੀਮੇਟਲੀ ਉਹਨਾਂ ਨੂੰ, ਲੇਕਿਨ ਮੈਂ ਸਮਝਦਾ ਵੀ ਇਧਰੋਂ ਥੋੜਾ ਜਿਹਾ ਉਹਨਾਂ ਨੇ ਖੁੱਲ੍ਹ ਦਿੱਤੀ ਹੋਈ ਹੈ ਕਿ ਬਈ ਅਸੀਂ ਤਾਂ ਆਪਣੀਆਂ ਕਰਤੂਤਾਂ ਦੇ ਨਾਲ ਜਿਹੜਾ ਪੰਥਕ ਵੋਟ ਬੈਂਕ ਸੀ ਉਹ ਗਵਾ ਲਿਆ, ਤੇ ਤੁਸੀਂ ਇੰਨੀ ਕੁ ਮਿਹਰਬਾਨੀ ਕਰੋ ਕਿ ਆਪਣੀਆਂ ਥੋੜ੍ਹੀਆਂ ਜਿਹੀਆਂ ਤੱਤੀਆਂ ਗੱਲਾਂ ਜਾਰੀ ਰੱਖੋ ਤਾਂ ਕਿ ਅਸੀਂ ਤੁਹਾਡੇ ਪਿੱਛੇ ਲੁਕ ਜਾਈਏ ਕਿ ਦੇਖੋ ਜੀ ਜੇ ਐਕਟਿੰਗ ਉਹ ਕਰਵਾ ਜਿਹੜਾ ਉਹਨਾਂ ਦਾ ਲਾਇਆ ਹੋਇਆ ਜਥੇਦਾਰ ਹੈ ਤੇ ਜਥੇਦਾਰ ਇਹ ਗੱਲ ਕਹਿ ਰਿਹਾ। ਪਰ ਸਾਡੇ ਲਈ ਤਾਂ ਇਹ ਹੈ ਕਿ ਭਾਈ ਭੁੱਖੇ ਨੂੰ ਇਹ ਹੁੰਦਾ ਹੈ ਵੀ ਰੋਟੀ ਕਿਹੜੇ ਪਾਸਿਓਂ ਮਿਲ ਜਾਏ, ਕੋਈ ਸੇਠ ਦੇ ਦੇ ਕਿ ਕੋਈ ਗਰੀਬ ਦੇ ਦੇ। ਸਾਡੇ ਲਈ ਇਹੀ ਹੁੰਦਾ ਹੈ ਕਿ ਵੀ ਉੱਥੋਂ ਕਿਸੇ ਲੈਵਲ ਦਾ ਵੀ ਜੇ ਚੈਲੰਜ ਹਿੰਦੂ ਤਵੀਆਂ ਨੂੰ ਨਹੀਂ ਆਉਂਦਾ ਤੇ ਇਵੇਂ ਲੱਗੇਗਾ ਕਿ ਉੱਥੇ ਬੈਠਿਆਂ ਨੇ ਸਭ ਕੁਝ ਜਿਹੜਾ ਉਹ ਅੰਮ੍ਰਿਤ ਸਮਝ ਕੇ ਪੀ ਲਿਆ, ਉਹਨਾਂ ਦੇ ਲਈ ਕੋਈ ਜ਼ਹਿਰ ਨਹੀਂ ਹੈ। ਹੁਣ ਮੋਹਨ ਭਾਗਵਤ ਦੇ ਇਸ ਬਿਆਨ ਦੇ ਉੱਤੇ ਬੇਸ਼ੱਕ ਨਾ ਬਾਦਲ ਬੋਲਿਆ ਵੱਡਾ ਜਾਂ ਛੋਟਾ ਜਾਂ ਦੂਜਾ, ਲੇਕਿਨ ਆਪਣੇ ਉਹਨਾਂ ਨੇ ਐਕਟਿੰਗ ਜਥੇਦਾਰ ਤੋਂ ਜ਼ਰੂਰ ਬੁਲਵਾਇਆ। ਜਦੋਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਕਿਰਪਾਲ ਸਿੰਘ ਉਹਨਾਂ ਦਾ ਬਡੂੰਗਰ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਸਾਡੇ ਕੌਮੀ ਹੀਰੇ ਸਿੱਖ ਜਰਨੈਲ, ਉਹ ਅਨੰਦਪੁਰ ਸਾਹਿਬ 'ਚ ਉਹਨਾਂ ਨੇ ਲੋਕ ਅਰਪਣ ਕੀਤੀ। ਗਿਆਨੀ ਹਰਪ੍ਰੀਤ ਸਿੰਘ ਉਸ ਫੰਕਸ਼ਨ ਨੂੰ ਪ੍ਰੀਜ਼ਾਈਡ ਕਰ ਰਹੇ ਨੇ ਔਰ ਉਹਨਾਂ ਨੇ ਜਿੱਥੇ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਾਰਸ਼ਲ ਅਰਜਨ ਸਿੰਘ ਜਿਹੜੇ ਚੀਫ ਏਅਰ ਮਾਰਸ਼ਲ ਸੀ ਏਅਰ ਫੋਰਸ ਦੇ, ਉਹਨਾਂ ਤੱਕ ਦੀ ਹਿਸਟਰੀ ਦਿੱਤੀ ਹੈ ਔਰ 17 ਸਿੱਖ ਜਰਨੈਲਾਂ ਦਾ ਉਸ ਦੇ ਵਿੱਚ ਜ਼ਿਕਰ ਹੈ। ਹੁਣ ਇਸ ਮੌਕੇ ਦੇ ਉੱਤੇ ਕਿਉਂਕਿ ਬੁੱਕ ਰਿਲੀਜ਼ ਫੰਕਸ਼ਨ ਸੀ, ਪ੍ਰੈਸ ਕਾਨਫਰੰਸ ਵੀ ਹੋਈ, ਉਹਦੇ 'ਚ ਉਹਨਾਂ ਨੂੰ ਪੁੱਛ ਲਿਆ ਇੱਕ ਪੱਤਰਕਾਰ ਨੇ ਕਿ ਜੀ ਮੋਹਨ ਭਾਗਵਤ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਹਰ ਭਾਰਤੀ ਦਾ ਜਿਹੜਾ DNA ਹੈ ਉਹ ਇੱਕੋ ਹੀ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹਨੇ ਪ੍ਰੌਂਪਟ, ਮੈਂ ਉਹਦੀ ਵੀਡੀਓ ਵੀ ਦੇਖੀ ਹੈ, ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ, ਉਹਨਾਂ ਨੇ ਕਿਹਾ ਜੀ ਤੁਸੀਂ ਪਹਿਲਾਂ ਇਹਦਾ ਜੇ ਮੋਹਨ ਭਾਗਵਤ ਦਾ DNA ਟੈਸਟ ਕਰਾਓ ਤੇ ਇਹ ਇਰਾਨੀ ਨਿਕਲੇਗਾ।
ਹੁਣ ਇਹ ਗੱਲ ਹਾਲਾਂ ਇੱਕਦਮ ਅਗਲਾ ਸਵਾਲ ਹੁੰਦਾ ਜੇ ਇਹਦੇ ਤੇ ਐਲੈਬੋਰੇਟ ਨਹੀਂ ਕੀਤਾ, ਪਰ ਇੱਕ ਤਾਂ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵਨ ਲਾਈਨਰ ਔਰ ਹੈ ਜ਼ਬਰਦਸਤ ਆਨਸਰ। ਹੁਣ ਉਹਦਾ ਇੱਕ ਰੀਜ਼ਨ ਹੈ ਵੀ ਈਰਾਨੀ ਕਿਉਂ ਕਿਹਾ, ਉਹਨੂੰ ਕੋਈ ਹੋਰ ਕਿਉਂ ਨਹੀਂ ਕਿਹਾ ਲਫ਼ਜ਼, ਥੋੜਾ ਬਹੁਤ ਇਤਿਹਾਸ ਦਾ ਜਾਣੂ ਹੋਣ ਕਰਕੇ। ਹੁਣ ਜੇ ਤੁਸੀਂ ਈਰਾਨ ਲਫ਼ਜ਼ ਦੇਖੋ ਤੇ ਈਰਾਨ ਦਾ ਮਤਲਬ ਹੀ ਹੈ ਲੈਂਡ ਆਫ ਆਰੀਅਨਸ, ਔਰ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਈਰਾਨ ਦਾ, ਕੱਲ ਅਸੀਂ ਉਹਦਾ ਨਾਮ ਵੀ ਲਿਆ, ਉਹਦੇ ਲਾਸਟ ਨੇਮ ਉਹਦਾ ਆਰੀਅਨ ਹੈ। ਹੁਣ ਜਿਹੜਾ ਉਹਨਾਂ ਦਾ, ਹਾਲਾਂ ਜਦੋਂ ਇਹ ਸੰਸਕ੍ਰਿਤ ਆਰੀਅਨ ਕਹਿੰਦੇ ਨੇ, ਇਹ ਆਪਣੇ ਆਪ ਨੂੰ ਯੂਰਪੀਅਨ ਸਾਬਤ ਕਰਦੇ ਨੇ, ਚੌੜਾ ਮੱਥਾ, ਗੋਰਾ ਰੰਗ, ਲੰਬਾ ਨੱਕ, ਆਰੀਅਨ ਰੇਸ, ਜਿਸ ਨੂੰ ਫਿਰ ਹਿਟਲਰ ਨੇ ਜਦੋਂ ਨਾਜ਼ੀ ਪਾਰਟੀ ਬਣਾਈ ਇਸ ਦੇ ਉੱਤੇ, ਉਹ ਐਰੀਅਨ ਇਸ ਲਈ ਕਹਿੰਦੇ ਨੇ, ਆ ਕਿਹਾ ਨਹੀਂ ਜਾਂਦਾ ਉਹਨਾਂ ਤੋਂ, ARYAN, ਹਿੰਦੀ 'ਚ ਆਰੀਆ ਲਿਖਿਆ ਜਾਂਦਾ ਹੈ। ਔਰ ਇਹੀ ਕਾਰਨ ਸੀ ਕਿ ਦਿਆਨੰਦ ਨੇ ਜਦੋਂ ਆਰੀਆ ਸਮਾਜ ਬਣਾਇਆ, ਉਹਨੇ ਕਿਹਾ ਜੀ ਇਹ ਆਰੀਆ ਅਸੀਂ ਹਿੰਦੂ ਨਹੀਂ ਹੈਗੇ, ਇਸ ਲਈ ਆਰੀਆ ਸਮਾਜ, ਔਰ ਇਸ ਦੇ ਉੱਤੇ ਹੀ ਜਿਹੜਾ ਬਹੁਤ ਸਾਰੇ ਆਪਣੇ ਨਾਂ ਨਾਲ ਵੀ ਆਰੀਅਨ ਲਿਖਦੇ ਸੀ। ਹੁਣ ਈਰਾਨ ਤਾਂ ਆਲਰੇਡੀ, ਈਰਾਨ ਦਾ ਮਤਲਬ ਹੀ ਆਰੀਅਨ ਹੈ, ਤਾਂ ਉਹਨਾਂ ਨੇ ਕਿਹਾ ਕਿ ਵੀ ਜੇ ਆਪਣੇ ਆਪ ਨੂੰ ਆਰੀਅਨ ਭਾਰਤ, ਕਿਉਂਕਿ ਬ੍ਰਾਹਮਣ ਆਰੀਅਨ ਹੈ, ਸਾਰਾ ਉਹਨਾਂ ਦਾ ਸਿਸਟਮ ਜਿਹੜਾ ਹੈ ਉਹ ਜ਼ਾਤ ਪਾਤੀ ਸਿਸਟਮ ਹੀ ਇੱਥੋਂ ਖੜਾ ਹੋਇਆ ਵੀ ਜਿਹੜੇ ਉੱਚ ਜਾਤ ਦੇ ਆਰੀਅਨ ਆਏ ਉਹ ਬ੍ਰਾਹਮਣ ਬਣ ਗਏ, ਜਿਹੜੇ ਲੋਕਲ ਜਿਨ੍ਹਾਂ ਨੂੰ ਉਹਨਾਂ ਨੇ ਸਬਜੂਗੇਟ ਕੀਤਾ ਡਰਾਵਿਡਨਸ ਦਾ, ਉਹਨਾਂ ਨੂੰ ਸ਼ੂਦਰ ਬਣਾ ਦਿੱਤਾ। ਉਹਨਾਂ ਨੇ ਕਿਹਾ ਵੀ ਪਹਿਲਾਂ ਇਹਦਾ ਟੈਸਟ ਕਰਾਓ ਕਿਉਂਕਿ ਇਹ ਆਰੀਅਨ ਈਰਾਨੀ ਨਿਕਲੇਗਾ। ਹੁਣ ਇਹ ਇੱਕ ਜ਼ਬਰਦਸਤ ਜੈਬ ਹੈ, ਹਾਲਾਂ ਇਹਦੇ ਤੇ ਕੋਈ ਬਹੁਤਾ ਤੁਸੀਂ RSS ਜਾਂ ਦੂਜੇ ਦੇ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਸਿੱਧਾ ਅਟੈਕ ਕੀਤਾ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਇਸ ਮਾਮਲੇ 'ਚ, ਤੇ ਫਿਰ ਸਿੱਖ ਉਹਨਾਂ ਨੇ ਇਹਨੂੰ ਇਗਨੋਰ ਹੀ ਕਰ ਦਿੱਤਾ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਠੀਕ ਆਨਸਰ ਹੈ ਔਰ ਸਾਨੂੰ ਇਹਨੂੰ ਖੁੱਲ੍ਹ ਕੇ ਜਿਹੜਾ ਹੈ ਇਸ ਦੇ ਖਿਲਾਫ ਲਾਈਨ ਲੈਣੀ ਚਾਹੀਦੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV 4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।